जब लग खालसा रहे न्यारा तब लग तेज दियूं मैं सारा। जब ए गए विपरण की रीत मैं ना करूं इनकी बरतीत। ਸਟੂਡੀਓ ਦੀਆਂ ਘੜੀਆਂ ਮੁਤਾਬਕ ਨਿਊਯਾਰਕ ਟਾਈਮ ਦੁਪਹਿਰ ਦੇ 12 ਵਜੇ ਨੇ ਜੀ, ਔਰ ਖਾਲਿਸਤਾਨ ਟਾਈਮ ਜਿਹੜੇ ਆ ਉਹ ਰਾਤ ਦੇ 9:30 ਹੋਏ ਨੇ। ਸੋ ਰੋਜ਼ ਦੀ ਤਰ੍ਹਾਂ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਅੱਜ ਦੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ, ਔਰ ਨਾਲ ਹੀ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਇਹ ਪ੍ਰੋਗਰਾਮ ਵਾਅਦੇ ਮੁਤਾਬਕ ਅਸੀਂ ਠੀਕ ਸਮੇਂ ਤੇ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਔਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਜਿਹੀ ਜਿਹੜੀਆਂ ਮੁੱਖ ਖਬਰਾਂ ਨੇ ਆਪਾਂ ਉਹ ਸਾਂਝੀਆਂ ਕਰ ਲਈਏ। ਅੱਜ ਸਾਊਥ ਏਸ਼ੀਆ ਦੇ ਵਿੱਚ ਅਹਿਮਦਾਬਾਦ ਗੁਜਰਾਤ ਦੇ ਵਿੱਚ ਇੱਕ 에ਅਰ ਇੰਡੀਆ ਦਾ ਪਲੇਨ ਕ੍ਰੈਸ਼ ਹੋਇਆ, ਫਲਾਈਟ ਨੰਬਰ AI 171, ਜਿਹਦੇ ਵਿੱਚ 169 ਸਾਊਥ ਏਸ਼ੀਅਨ ਮੂਲ ਦੇ ਜਿਹੜੇ ਨਾਗਰਿਕ ਨੇ ਉਹ ਮਾਰੇ ਗਏ ਨੇ ਜੀ। ਔਰ ਇਹਨਾਂ ਵਿੱਚ ਨਾਲ ਹੀ 53 ਜਿਹੜੇ ਨੇ ਉਹ ਬ੍ਰਿਟਿਸ਼ ਨਾਗਰਿਕ ਨੇ, 7 ਪੁਰਤਗਾਲ ਦੇ ਨਾਗਰਿਕ ਨੇ, 1 ਕੈਨੇਡੀਅਨ ਨਾਗਰਿਕ ਆ, 2 ਫਲਾਈਟ ਦੇ ਜਿਹੜੇ ਪਾਇਲਟ ਨੇ ਔਰ 10 ਕਰੂ ਮੈਂਬਰ। ਸੋ ਟੋਟਲ ਜਿਹੜੀ ਇਹ ਗਿਣਤੀ ਆ ਇਹ 242 ਜਿਹੜੀ ਦੱਸੀ ਜਾ ਰਹੀ ਹੈ, ਔਰ ਖਦਸ਼ਾ ਪ੍ਰਗਟਾਇਆ ਜਾ ਰਿਹਾ, ਆਲਮੋਸਟ ਡਿਕਲੇਅਰਡ ਹੀ ਆ ਕਿ ਕੋਈ ਵੀ ਜਿਉਂਦਾ ਨਹੀਂ ਬਚਿਆ। ਉਹਦੇ ਨਾਲ ਨਾਲ ਇਹ ਪਲੇਨ ਆ ਜਿਹੜਾ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਡਿੱਗਿਆ, ਔਰ ਹੋਰ ਵੀ ਜਿਹੜੀ ਮੌਤਾਂ ਦੀ ਗਿਣਤੀ ਆ ਉਹ ਵੱਧ ਸਕਦੀ ਆ। ਸੋ ਅਸੀਂ ਇਹੋ ਜਿਹੇ ਹਾਦਸਿਆਂ ਦੇ ਉੱਤੇ ਅਫਸੋਸ ਜਿਹੜਾ ਪ੍ਰਗਟ ਕਰਦੇ ਹਾਂ ਅਦਾਰਾ TV 84 ਵੱਲੋਂ, ਔਰ ਜਿਹੜੇ ਵਿਛੜ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ, ਸਗੇ ਸੰਬੰਧੀਆਂ ਦੇ ਨਾਲ ਗਹਿਰੇ ਦੁੱਖ ਦਾ ਜਿਹੜਾ ਉਹ ਪ੍ਰਗਟਾਵਾ ਕਰਦੇ ਆ। ਉਹਦੇ ਨਾਲ ਨਾਲ ਇੱਕ ਨਵੀਂ ਨਿਊਜ਼ ਜਿਹੜੀ ਅੱਜ ਫਲੈਸ਼ ਹੋ ਰਹੀ ਹੈ ਕਿ ਸਰਦਾਰ ਜਗਮੀਤ ਸਿੰਘ ਜਿਹੜੇ NDP ਦੇ ਆਗੂ ਸਨ, ਤੇ ਉਹਨਾਂ ਦੇ ਆਫਿਸ ਦੇ ਉੱਤੇ ਵੀ ਜਿਹੜੀ ਆ ਸਰਵੇਲੈਂਸ ਜਿਹੜੀ ਰੱਖੀ ਜਾ ਰਹੀ ਸੀ ਭਾਰਤੀ ਏਜੰਸੀਆਂ ਵੱਲੋਂ, ਔਰ ਉਹਦੇ ਕਨੈਕਸ਼ਨ ਜਿਹੜੇ ਆ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਵੀ ਜਿਹੜੇ ਜੁੜਦੇ ਦੱਸੇ ਜਾ ਰਹੇ ਨੇ। ਸੋ ਇਹ ਕੀ ਸਾਰੀ ਗੱਲਬਾਤ ਆ, ਔਰ ਇਹਦੇ ਨਾਲ ਹੀ G7 ਦੇ ਵਿੱਚ ਮੋਦੀ ਨੂੰ ਸੱਦੇ ਜਾਣ ਨੂੰ ਲੈ ਕੇ ਜਿਹੜਾ ਬਵਾਲ ਮਚਿਆ ਹੋਇਆ, ਉਹਦੇ ਵਿੱਚ ਭਾਵੇਂ ਸਿੱਖ MPs ਦੀ ਹਜੇ ਜਿਹੜਾ ਸਰਦਾਰ ਸੁਖ ਧਾਲੀਵਾਲ ਸਰੀ ਤੋਂ MP ਨੇ, ਉਹਨਾਂ ਤੋਂ ਇਲਾਵਾ ਕੋਈ ਜਿਹੜੀ ਗਰਜਵੀਂ ਆਵਾਜ਼ ਦੇ ਵਿੱਚ ਜਿਹੜੀ ਗੱਲ ਆ ਹਜੇ ਤੱਕ ਵਿਰੋਧ ਜਿਹੜਾ ਉਹ ਸਾਹਮਣੇ ਨਹੀਂ ਆਇਆ। ਪਰ ਉਹਦੇ ਨਾਲ ਹੀ ਐਡਮਿੰਟਨ ਤੋਂ ਜਿਹੜੇ NDP ਦੇ MP ਨੇ, ਮਿਸ ਹੈਦਰ ਮੈਕਫੈਜ਼ਨ, ਉਹਨਾਂ ਵੱਲੋਂ ਇੱਕ ਸਟਰੋਂਗ ਜਿਹੜੀ ਗੱਲਬਾਤ ਆ ਉਹ ਪਾਰਲੀਮੈਂਟ ਦੇ ਵਿੱਚ ਰੱਖੀ ਗਈ ਆ। ਇਸ ਇਨਵੀਟੇਸ਼ਨ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਗਿਆ ਕਿ ਇਹੋ ਜਿਹੇ ਜਿਹੜੇ ਬੰਦੇ, ਜਿਹੜੀ ਸਟੇਟ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ ਨੂੰ ਮਾਰਨ ਲਈ ਜ਼ਿੰਮੇਵਾਰ ਹੈ, ਉਹਨਾਂ ਦੇ ਮੁਖੀ ਨੂੰ ਇੱਥੇ ਸੱਦਣਾ ਜਿਹੜਾ ਉਹ ਕਿਤੇ ਨਾ ਕਿਤੇ ਕੈਨੇਡਾ ਦੀਆਂ ਪਰੰਪਰਾਵਾਂ ਦੇ ਨਾਲ ਜਿਹੜਾ ਉਹ ਧੋਖਾ। ਸੋ ਉਹਦੇ ਨਾਲ ਹੀ ਕੱਲ ਇੱਕ ਕਾਰੋਬਾਰੀ ਸਰੀ ਦੇ ਵਿੱਚ ਜਿਹੜਾ ਦਾ ਨਾਮ ਸਤਵਿੰਦਰ ਸ਼ਰਮਾ ਦੱਸਿਆ ਗਿਆ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਔਰ ਇਹਦੀ ਜ਼ਿੰਮੇਵਾਰੀ ਆ ਜਿਹੜੀ ਜੀਵਨ ਫੌਜੀ ਨਾਮ ਦੇ ਇੱਕ ਸ਼ਖਸ ਨੇ ਲਈ ਆ। ਉਹਨੇ ਕਿਹਾ ਕਿ ਇਹ ਜਿਹੜਾ ਸ਼ਖਸ ਹੈ, ਜਿਹੜੇ ਮਰਹੂਮ ਸਤਵਿੰਦਰ ਸ਼ਰਮਾ, ਇਹ ਕਹਿੰਦੇ ਕਿ ਬੱਚਿਆਂ ਦੇ ਨਾਲ ਜਿਹੜੇ ਇਹ ਜਾਤੀਆਂ ਕਰਦੇ ਸੀ, ਤੇ ਇਸ ਲਈ ਉਹਦੀ ਸਜ਼ਾ ਦਿੱਤੀ ਗਈ ਹੈ। ਮੇਰੇ ਕੋਲ ਕੰਪਲੇਂਟਾਂ ਪਹੁੰਚੀਆਂ ਸੀ। ਇਹਦੇ ਨਾਲ ਇਹ ਜ਼ਰੂਰ ਦੱਸਦੇ ਚੱਲੀਏ ਕਿ ਸਰੀ ਵਿੱਚ ਹੀ ਇੱਕ ਹੋਰ ਜਿਹੜੇ ਕਾਰੋਬਾਰੀ ਨੇ, ਸਤੀਸ਼ ਕੁਮਾਰ, ਜਿਹੜੇ ਹਿੰਦੂ ਮੰਦਿਰ ਦੇ ਵੀ ਉੱਥੇ ਪ੍ਰਧਾਨ ਨੇ, ਉਹਨਾਂ ਦੇ ਜਿਹੜਾ ਬੈਂਕੁਏਟ ਹਾਲ ਦੇ ਉੱਤੇ ਵੀ ਗੋਲੀਆਂ ਚਲੀਆਂ ਗਈਆਂ, ਜਿਹਦੀ ਜ਼ਿੰਮੇਵਾਰੀ ਆ ਜਿਹੜੀ ਉਹ ਗੋਲਡੀ ਢਿੱਲੋਂ ਨਾਮੀ ਇੱਕ ਸ਼ਖਸ ਨੇ ਲਈ ਆ ਆਪਣੀ ਫੇਸਬੁੱਕ ਪੋਸਟ ਦੇ ਉੱਤੇ। ਔਰ ਉਹਨੇ ਇਹ ਵੀ ਦੱਸਿਆ ਕਿ ਮੇਰਾ ਸਬੰਧ ਆ ਜਿਹੜਾ, ਯਾਨੀ ਕਿ ਗੋਲਡੀ ਢਿੱਲੋਂ ਦਾ ਜਿਹੜਾ ਸਬੰਧ ਆ ਉਹ ਲਾਰੈਂਸ ਬਿਸ਼ਨੋਈ ਗੈਂਗ, ਇਸ ਤਰ੍ਹਾਂ ਉਸ ਪੋਸਟ ਦੇ ਵਿੱਚ ਦੱਸਿਆ ਗਿਆ। ਸੋ ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹ ਜਿਹੜੀਆਂ ਹਿੰਦੂ ਲੀਡਰਸ ਦੇ ਉੱਤੇ ਹੁਣ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਗੈਂਗਸਟਰ ਤੇ ਸਰਕਾਰੀ ਨੈਕਸਸ ਦੇ ਮਿਲਗੋਬੇ ਦੇ ਨਾਲ, ਕੀ ਇਹ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਤਾਂ ਨਹੀਂ ਮੋਦੀ ਦੇ ਆਉਣ ਤੋਂ ਪਹਿਲਾਂ ਕਿ ਹਿੰਦੂ ਲੀਡਰਸ ਨੂੰ ਨਿਸ਼ਾਨਾ ਬਣਾਇਆ ਜਾ ਸਕੇ, ਤਾਂ ਕਿ ਜਿਹੜਾ ਭਾਰਤ ਦੇ ਉੱਤੇ ਉਚੇਚਾ ਤੌਰ ਤੇ ਟਾਰਗੇਟ ਕਰਕੇ ਸਿੱਖਾਂ ਦੇ ਕਤਲ ਜਿਹੜੇ ਕੈਨੇਡਾ ਦੇ ਉੱਤੇ ਕਰਾਏ ਜਾ ਰਹੇ ਨੇ, ਜਾਂ ਕਤਲਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਦੁਨੀਆ ਭਰ ਦੇ ਵਿੱਚ, ਉਤੋਂ ਧਿਆਨ ਹਟਾ ਕੇ ਇਹਨੂੰ ਸਿਰਫ ਤੇ ਸਿਰਫ ਜਿਹੜਾ ਇੱਕ ਗੈਂਗਸਟਰ ਕਾਰਵਾਈ ਵਜੋਂ ਜਿਹੜਾ ਦੇਖਿਆ ਜਾਵੇ। ਔਰ ਉਹਦੇ ਨਾਲ ਨਾਲ ਜਿਹੜਾ ਅਸੀਂ ਤਕਰੀਬਨ 2 ਹਫ਼ਤੇ ਤੋਂ ਤੁਹਾਨੂੰ ਇਹ ਜਿਹੜੀ ਆ ਇੱਕ ਅਨਾਉਂਸਮੈਂਟ ਕਰਦੇ ਆ ਰਹੇ ਹਾਂ ਕਿ ਓਟਵਾ ਦੇ ਵਿੱਚ
ਜਿਹੜਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਯਾਦਗਾਰੀ ਇਕੱਠ ਹੁੰਦਾ ਹਰੇਕ ਸਾਲ। ਇਸ ਸਾਲ ਉਹ ਇਕੱਠ ਆ ਜਿਹੜਾ ਆਉਣ ਵਾਲੇ ਸ਼ਨੀਚਰਵਾਰ ਨੂੰ ਜਾਣੀ ਕਿ 14 ਜੂਨ ਦੁਪਹਿਰੇ 12 ਵਜੇ ਤੋਂ ਸ਼ੁਰੂ ਹੋ ਜਾਏਗਾ। ਪਰ ਜਿਹੜੇ ਹੁਣ ਨਵੇਂ ਘਟਨਾਕ੍ਰਮ ਨੇ ਉਹਨੂੰ ਦੇਖਦਿਆਂ ਹੋਇਆਂ ਥੋੜੀ ਜਿਹੀ ਚੇਂਜਿਸ ਇਸ ਜਿਹੜਾ ਆਬਜੈਕਟਿਵ ਹੈਗਾ ਇਸ ਇਕੱਠ ਦਾ, ਇਸ ਰੈਲੀ ਦਾ, ਉਹਦੇ ਉੱਤੇ ਥੋੜੀ ਜਿਹੀ ਚੇਂਜ ਜਿਹੜੀ ਆ ਉਹਦੇ ਪੋਸਟਰ ਦੇ ਵਿੱਚ ਕੀਤੀ ਗਈ ਆ। ਉਹ ਵੀ ਆਪਾਂ ਗੱਲਬਾਤ ਕਰਾਂਗੇ। ਔਰ ਉਹਦੇ ਨਾਲ ਨਾਲ ਕੈਨੇਡਾ ਦੇ ਵਿੱਚ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਫਿਰ ਫੋਰਨ ਇੰਟਰਫੇਰੈਂਸ ਕਮਿਸ਼ਨ ਬਣਨਾ ਤੇ ਉਹਦੇ ਨਾਲ ਨਾਲ ਜਿਹੜਾ ਉਹਦੇ ਵਿੱਚ ਭਾਰਤ ਦੀ ਜਿਹੜੀ ਆ ਸ਼ਮੂਲੀਅਤ ਸਾਹਮਣੇ ਆਉਣੀ ਇੱਥੇ ਕਤਲਾਂ ਦੇ ਵਿੱਚ, ਪ੍ਰਧਾਨ ਮੰਤਰੀ ਟਰੂਡੋ ਵੱਲੋਂ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਿਹੜਾ ਇਹਦਾ ਇਹ ਦੱਸਣਾ, ਇਹ ਖੁਲਾਸੇ ਕਰਨੇ ਕਿ ਸਾਡੇ ਕੋਲ ਕ੍ਰੈਡੀਬਲ ਪ੍ਰੂਫ ਨੇ ਕਿ ਇਸ ਕਤਲ ਦੀ ਜਿਹੜੀਆਂ ਤਾਰਾਂ ਨੇ ਉਹ ਭਾਰਤੀ ਸਫਾਰਤਖਾਨਿਆਂ ਨਾਲ ਜੁੜਦੀਆਂ ਨੇ, ਜਿਸ ਦੇ ਇਵਜ਼ ਵਜੋਂ ਜਿਹੜੇ 6 ਭਾਰਤੀ ਡਿਪਲੋਮੈਟ ਆ ਉਹਨਾਂ ਨੂੰ ਕਿਕ ਆਫ ਵੀ ਕੈਨੇਡਾ ਤੋਂ ਕੀਤਾ ਗਿਆ। ਔਰ ਉਹਦੇ ਨਾਲ ਨਾਲ ਉਸ ਤੋਂ ਬਾਅਦ RCMP ਤੇ ਸੀਸਸ ਨੇ ਵੀ ਆਪਣੀਆਂ ਫਾਈਂਡਿੰਗ ਦੇ ਵਿੱਚ ਪ੍ਰੈਸ ਕਾਨਫਰੰਸ ਵਗੈਰਾ ਕਰਕੇ ਦੱਸਿਆ ਕਿ ਇਹ ਗੱਲ ਸਹੀ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਸਿੱਖਾਂ ਦੇ ਕਤਲ ਹੋ ਰਹੇ ਨੇ ਜਾਂ ਸਿੱਖਾਂ ਦੇ ਕਤਲ ਕਰਨ ਦੇ ਪਲਾਨ ਬਣ ਰਹੇ ਨੇ, ਇਹ ਸਾਰੀ ਜਿਹੜੀ ਗੱਲਬਾਤ ਹੈ ਇਹਦੀਆਂ ਤਾਰਾਂ ਭਾਰਤ ਦੇ ਗ੍ਰਹਿ ਮੰਤਰੀ ਜਿਹੜਾ ਅਮਿਤ ਸ਼ਾਹ ਉਹਦੇ ਤੱਕ ਜੁੜਦੀਆਂ ਨੇ, ਜਿਹੜਾ ਸ਼ੁਰੂ ਤੋਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਈਟ ਹੈਂਡ ਜਿਹੜਾ ਉਹ ਰਿਹਾ। ਸੋ ਉਹਦੇ ਵਿੱਚ ਹੋਰ ਵੀ ਜਿਹੜੀ ਗੱਲਬਾਤ ਹੈ ਕਿ ਹੁਣ ਕੀ ਘਟਨਾਕ੍ਰਮ ਜਿਹੜੇ ਚੱਲ ਰਹੇ ਨੇ, ਖਾਸ ਕਰਕੇ ਮੋਦੀ ਦੇ G7 ਨੂੰ ਜਿਹੜਾ G7 ਵਿੱਚ ਹਾਜ਼ਰ ਹੋਣ ਲਈ ਦਿੱਤੇ ਗਏ ਸੱਦੇ ਨੂੰ ਲੈ ਕੇ, ਇਹ ਸਾਰੀ ਗੱਲਬਾਤ ਦੇ ਲਈ ਜਿਹੜੇ ਅੱਜ 2 ਮਹਿਮਾਨ ਸਾਡੇ ਨਾਲ ਜਿਹੜੇ ਜੁੜੇ ਨੇ, ਮੈਂ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਇੰਟਰੋਡਿਊਸ ਕਰੂੰਗਾ ਜੀ। ਸੋ ਸਭ ਤੋਂ ਪਹਿਲਾਂ ਤਾਂ ਸਰਦਾਰ ਅਮਰਜੀਤ ਸਿੰਘ ਜਿਹੜੇ ਓਨਟਾਰੀਓ ਗੁਰਦੁਆਰਾਜ਼ ਕਮੇਟੀ ਤੋਂ ਸਾਡੇ ਨਾਲ ਜੁੜੇ ਨੇ। ਸੋ ਮੈਂ ਇਹ ਵੀ ਨਾਲ ਦੱਸਦਾ ਚੱਲਾਂ ਕਿ ਇਹ ਜਿੰਨੇ ਘਟਨਾਕ੍ਰਮ ਜਿਹੜੇ ਹੋ ਰਹੇ ਨੇ, ਫੋਰਨ ਇੰਟਰਫੇਰੈਂਸ ਕਮੇਟੀ ਆ ਜਿਹੜੀ, ਉਹਦੀਆਂ ਫਾਈਂਡਿੰਗਸ ਦੇ ਵਿੱਚ ਸਿੱਖਾਂ ਨੂੰ ਇੱਕ ਧਿਰ ਬਣਾਉਣਾ ਜਿਹੜਾ, ਉਹਦੇ ਵਿੱਚ ਓਨਟਾਰੀਓ ਗੁਰਦੁਆਰਾਜ਼ ਕਮੇਟੀ ਔਰ ਬ੍ਰਿਟਿਸ਼ ਗੁਰਦੁਆਰਾ ਕੌਂਸਲ ਔਰ WSO ਸਿੱਖ ਜਿਹੜਾ ਵਰਲਡ ਸਿੱਖ ਆਰਗੇਨਾਈਜੇਸ਼ਨ, ਇਹਨਾਂ ਦੇ ਖਾਸ ਉਪਰਾਲੇ ਰਹੇ ਨੇ, ਜਿਹਦੇ ਕਰਕੇ ਜਿਹੜੇ ਇਹ ਫੋਰਨ ਇੰਟਰਫੇਰੈਂਸ ਕਮਿਸ਼ਨ ਆ ਉਹਦੇ ਵਿੱਚ ਸਿੱਖਾਂ ਨੂੰ ਵੀ ਇੱਕ ਧਿਰ ਬਣਾਇਆ ਗਿਆ ਸੀ। ਸੋ ਸਰਦਾਰ ਅਮਰਜੀਤ ਸਿੰਘ ਜੀ ਮਾਨ, ਤੁਹਾਡਾ ਸਵਾਗਤ ਹੈ ਜੀ ਸਟੂਡੀਓ। ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਸੋ ਇਹਦੇ ਨਾਲ ਹੀ ਓਨਟਾਰੀਓ ਗੁਰਦੁਆਰਾ ਕਮੇਟੀਜ਼ ਤੋਂ ਹੀ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਸਰਦਾਰ ਭਗਤ ਸਿੰਘ ਜੀ। ਸਰਦਾਰ ਭਗਤ ਸਿੰਘ ਜੀ, ਤੁਹਾਡਾ ਵੀ ਸਟੂਡੀਓ ਦੇ ਵਿੱਚ ਅਸੀਂ ਜੀ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮਨਵੀਰ ਸਿੰਘ ਜੀ, ਤੁਹਾਨੂੰ ਤੇ TV 84 ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਜੀ। ਸੋ ਮਾਨ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡਾ ਜਿਹੜਾ ਮੁੱਢਲਾ ਕਮੈਂਟ ਚਾਹਾਂਗਾ ਕਿ G7 ਤੇ ਜਿਹੜਾ ਨਰਿੰਦਰ ਮੋਦੀ ਨੂੰ ਸੱਦਿਆ ਗਿਆ ਲਾਸਟ ਮਿੰਟ ਦੇ ਉੱਤੇ ਸੱਦੇ ਤੇ, ਲਾਸਟ ਮਿੰਟ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਬਾਕੀ ਸਾਰੇ ਦੇਸ਼ਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਜਿਹੜੇ ਸੱਦੇ ਨੇ ਉਹ ਤਕਰੀਬਨ ਮਈ ਦੇ ਪਹਿਲੇ ਹਫ਼ਤੇ ਜਾ ਚੁੱਕੇ ਸੀ, ਪਰ 6 ਜੂਨ ਨੂੰ ਜਿਹੜਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਹਦੇ ਕੀ ਮਾਇਨੇ ਦੇਖਦੇ ਹੋ ਜੀ? ਦੇਖੋ ਭਾਈ ਸਾਹਿਬ, ਸਭ ਤੋਂ ਪਹਿਲਾਂ ਤੇ ਜਿਹੜਾ ਅੱਜ ਘਟਨਾ ਵਾਪਰੀ ਹੈਗੀ ਅਹਿਮਦਾਬਾਦ ਦੇ ਵਿੱਚ, ਜਿਹੜਾ 에ਅਰ ਇੰਡੀਆ ਦਾ ਪਲੇਨ ਕ੍ਰੈਸ਼ ਹੋਇਆ, ਉਹਦੇ ਵਿੱਚ ਜਿੰਨੀਆਂ ਵੀ ਜਾਨਾਂ ਗਈਆਂ ਸਾਰਿਆਂ ਦੇ ਨਾਲ ਅਸੀਂ ਦਿਲੋਂ ਹਮਦਰਦੀ ਆ ਸਾਡੀ। ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਪਿੱਛੇ ਪਰਿਵਾਰਾਂ ਨੂੰ ਬਲ ਬਖਸ਼ਣ। ਸੋ ਦੂਸਰੀ ਗੱਲ ਜਿਹੜੀ ਆਪਾਂ ਮੋਦੀ ਹੋਰਾਂ ਨੂੰ ਸੱਦਣ ਦੀ ਗੱਲ ਕਰਦੇ ਹੈਗੇ ਆ, ਸਾਡੇ ਲਈ ਬੜੀ ਹੈਰਾਨੀ ਵਾਲੀ ਗੱਲ ਹੈਗੀ ਆ ਸਿੱਖ ਕੌਮ ਦੇ ਲਈ, ਕਿਉਂਕਿ ਇੰਨਾ ਕੁਝ ਹੋਣ ਦੇ ਬਾਵਜੂਦ ਜਿਵੇਂ ਪਹਿਲਾਂ ਤੁਸੀਂ ਵੀ ਦੱਸ ਚੁੱਕੇ ਹੈਗੇ ਆ ਵੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਸਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਅੰਦਰ ਆ ਕੇ, ਜਦੋਂ ਕਿ ਉਹ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਨ, ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਸੋ ਉਸ ਦੀ ਜਿਹੜੀ ਹੈਗੀ ਆ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਉਹਦੀ ਸਪਸ਼ਟਤਾ ਜਿਹੜੀ ਹੈਗੀ ਆ ਉਹ ਦੱਸੀ ਸੀ ਵੀ ਇਹਦੇ ਪਿੱਛੇ ਜਿਹੜੇ ਹੈਗੀਆਂ ਭਾਰਤੀ ਏਜੰਸੀਆਂ ਦਾ ਹੱਥ ਹੈਗਾ। ਤੇ ਨਾਲ ਦੀ ਨਾਲ ਜਿਹੜੀ ਹੈਗੀ ਆ ਉਸ ਵੇਲੇ ਇੰਨਾ ਜਿਹੜਾ ਸਪਸ਼ਟਤਾ ਦੇ ਨਾਲ ਜਿਹੜੀ ਗੱਲ ਕਰਨੀ, ਟਰੂਡੋ ਹੋਰਾਂ ਦੀ ਇੱਕ ਬਹੁਤ ਵੱਡੀ ਸਿੱਖਾਂ ਦੇ ਲਈ ਉਹਦੇ
ਇੱਕ ਤਰ੍ਹਾਂ ਦਾ ਹਮਦਰਦੀ ਭਰਿਆ ਦਾ ਪ੍ਰਗਟਾਵਾ ਸੀਗਾ। ਸੋ ਸਿੱਖਾਂ ਦਾ ਜਿਹੜਾ ਸਾਰਾ ਹੀ ਜਿਹੜਾ ਉਸ ਵੇਲੇ ਲਿਬਰਲ ਪਾਰਟੀ ਦੇ ਨਾਲ ਜਿਹੜਾ ਈਵਨ ਜਦੋਂ ਇਲੈਕਸ਼ਨਸ ਵੀ ਹੋਈਆਂ ਹੈਗੀਆਂ ਉਹਦੇ ਵਿੱਚ ਵੀ ਜਿਹੜਾ ਬਹੁਤ ਕਾਫੀ ਸਿੱਖਾਂ ਨੇ ਵੱਧ ਚੜ ਕੇ ਜਿਹੜਾ ਲਿਬਰਲ ਪਾਰਟੀ ਦੀ ਹਮਾਇਤ ਕੀਤੀ ਹੈਗੀ ਆ। ਕਿਉਂਕਿ ਲਿਬਰਲ ਨੇ ਜਿਹੜਾ ਟਰੂਡੋ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਸੀ ਉਹ ਸਾਡੇ ਲਈ ਬਹੁਤ ਹੀ ਸਹਾਇਕ ਸੀਗਾ। ਨਾਲ ਦੀ ਨਾਲ ਜਿਹੜਾ ਉਹਦੀਆਂ ਜਿਹੜੀਆਂ ਇੱਥੋਂ ਦੀ RCMP ਸੀਸਸ ਨੇ ਵੀ ਜਿਹੜਾ ਸਿੱਧੇ ਤੌਰ ਤੇ ਆਖਿਆ ਸੀ ਵੀ ਇਹਨਾਂ ਦੇ ਪਿੱਛੇ ਅਮਿਤ ਸ਼ਾਹ ਜਿਹੜਾ ਭਾਰਤ ਦੇ ਗ੍ਰਹਿ ਮੰਤਰੀ ਹੈਗੇ ਉਹਨਾਂ ਦਾ ਹੱਥ ਹੈਗਾ। ਸੋ ਇੰਨਾ ਕੁਝ ਹੋਣ ਦੇ ਬਾਵਜੂਦ ਹੁਣ ਮੌਜੂਦਾ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਹੈਗੇ ਆ ਕਾਰਨੇ ਸਾਹਿਬ, ਉਹਨਾਂ ਨੇ ਜੋ ਉਹਨਾਂ ਨੂੰ ਸੱਦਿਆ ਹੈਗਾ ਮੋਦੀ ਨੂੰ, ਸਾਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਵੀ ਕੈਨੇਡਾ ਜਿਹੜਾ ਕਿਸੇ ਹਿਊਮਨ ਰਾਈਟ ਦਾ ਚੈਂਪੀਅਨ ਹੋਇਆ ਕਰਦਾ ਸੀ, ਉਸੇ ਕੈਨੇਡਾ ਦੇ ਵਿੱਚ ਅੱਜ ਵਪਾਰ ਨੂੰ ਪਹਿਲ ਦਿੱਤੀ ਗਈ ਹੈਗੀ ਆ। ਸਾਰਾ ਕੁਝ ਪਿੱਛੇ ਛੱਡ ਕੇ ਸਿੱਖ ਕਮਿਊਨਿਟੀ ਦੇ ਨਾਲ ਜੋ ਕੁਝ ਵਾਪਰਿਆ ਹੈਗਾ ਉਹਨੂੰ ਅੱਖੋਂ ਪਰੋਖੇ ਕਰਕੇ ਇਹ ਜਿਹੜਾ ਮੋਦੀ ਨੂੰ ਸੱਦਾ ਦਿੱਤਾ ਗਿਆ G7 ਸਮਿਟ ਦੇ ਵਿੱਚ, ਉਹ ਸਾਡੇ ਲਈ ਇੱਕ ਤਰ੍ਹਾਂ ਦੀ ਬਹੁਤ ਵੱਡੀ ਘਟਨਾ ਹੈਗੀ ਆ। ਸਾਨੂੰ ਅਸੀਂ ਕੈਨੇਡੀਅਨਸ ਸਿੱਖ ਜਿੰਨੇ ਵੀ ਸਿੱਖ ਇੱਥੇ ਰਹਿੰਦੇ ਹੈਗੇ ਆ ਉਹਨਾਂ ਦੇ ਲਈ ਇਹ ਇੱਕ ਤਰ੍ਹਾਂ ਦਾ ਚੈਲੰਜ ਹੈਗਾ ਵੀ ਸਾਨੂੰ ਕੈਨੇਡਾ ਦੀ ਸਰਕਾਰ ਇਸ ਵੇਲੇ ਇਹ ਆਖ ਰਹੀ ਹੈਗੀ ਆ ਵੀ ਸਾਨੂੰ ਕਿਸੇ ਦਾ ਵੀ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵਗੈਰਾ ਦੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਸੋ ਅਸੀਂ ਆਪਣਾ ਵਪਾਰਕ ਜਿਹੜਾ ਹੈਗਾ ਉਹਨੂੰ ਵਪਾਰ ਨੂੰ ਵਧਾਉਣ ਦੇ ਲਈ ਉਹਨਾਂ ਨੂੰ ਜਿਹੜਾ ਇਨਵੀਟੇਸ਼ਨ ਕਿਸੇ ਨੂੰ ਵੀ ਦੇ ਸਕਦੇ ਹੈਗੇ ਆ। ਸੋ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਸਾਡੇ ਲਈ ਨਮੋਸ਼ੀ ਵਾਲੀ ਗੱਲ ਹੈਗੀ ਆ। ਸਿੱਖ ਕੌਮ ਦੇ ਦਿਲਾਂ ਦੇ ਵਿੱਚ ਬਹੁਤ ਰੋਹ ਹੈਗਾ ਇਸ ਮੋਦੀ ਨੂੰ ਸੱਦਣ ਦੇ ਜਿਹੜਾ ਉਹਨਾਂ ਨੂੰ ਇਨਵੀਟੇਸ਼ਨ ਦਿੱਤੀ ਗਈ ਹੈਗੀ ਆ। ਸੋ ਅਸੀਂ ਤਾਂ ਇਹੀ ਕਹਿੰਦੇ ਹੈਗੇ ਆ ਵੀ ਇਹ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ। ਆਪਾਂ ਪ੍ਰੋਟੈਸਟ ਵੀ ਕਰ ਰਹੇ ਹੈਗੇ ਆ, ਗਾਂ ਵੀ ਕਰਾਂਗੇ। ਇਹ ਜੋ ਕੁਝ ਵਾਪਰਿਆ ਹੈਗਾ ਇਹ ਬਹੁਤ ਹੀ ਦੁਖਦਾਇਕ ਹੈਗਾ ਸਾਡੇ ਲਈ। ਜੀ ਬਿਲਕੁਲ ਜੀ। ਸਰਦਾਰ ਭਗਤ ਸਿੰਘ ਜੀ, ਤੁਹਾਡੇ ਤੇ ਆਉਣ ਤੋਂ ਪਹਿਲਾਂ ਮੈਂ ਜਿਹੜਾ ਸਵਾਲ ਆ ਇਹਨੂੰ ਪਰੋਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਮਿਸ ਹੈਦਰ ਮੈਕਫਰੈਜ਼ਨ ਜਿਹੜੇ MP ਨੇ NDP ਪਾਰਟੀ ਦੇ ਐਡਮਿੰਟਨ ਤੋਂ, ਉਹਨਾਂ ਦਾ ਜਿਹੜਾ ਇੱਕ ਬੜਾ ਹੀ ਸਟਰੋਂਗ ਰਿਐਕਸ਼ਨ ਆ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਬਿਆਨ ਆਇਆ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਸਵਾਲ ਨੂੰ ਜਿਹੜਾ ਪਰੋਣ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਉਹ ਬਿਆਨ ਜਿਹੜਾ ਜ਼ਰੂਰ ਇੱਕ ਵਾਰ ਸਕਰੀਨ ਤੇ ਚਲਾ ਦਿੱਤਾ ਜਾਵੇ ਤਾਂ ਕਿ ਮੈਂ ਆਪਣਾ ਜਿਹੜਾ ਸਵਾਲ ਆ ਉੱਥੋਂ ਸ਼ੁਰੂ ਕਰ ਸਕਾਂ ਜੀ। Canadians were shocked to learn that Indian Prime Minister Modi has been invited to the G7 meetings here. This is deeply troubling and hurtful for the Sikh community and for all Canadians that are concerned about human rights and foreign interference. Canadians were shocked to learn that Indian Prime Minister Modi has been invited to the G7 meetings here. This is deeply troubling and hurtful for the Sikh community and for all Canadians that are concerned about human rights and foreign interference. ਤੁਸੀਂ ਇਹ ਗੱਲ ਜਿਹੜੀ ਆ ਸੁਣੀ ਆ, this is should be ਇੱਕ MP ਕਿਵੇਂ ਰਿਐਕਟ ਕਰਦੇ ਨੇ, ਉਹਨਾਂ ਦਾ ਕੀ ਫਰਜ਼ ਬਣਦਾ ਆਪਣੇ ਕੰਸਟੀਟਿਊਟਸ ਜਿਹੜੇ ਨੇ ਉਹਨਾਂ ਦੀ ਮੰਗ ਦੇ ਉੱਤੇ, ਜਾਂ ਫਿਰ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਨੈਤਿਕ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਕਿਵੇਂ ਨਿਭਾਇਆ ਜਾਂਦਾ। ਉਹ ਰੇਸ ਬੀਬੀ ਮਿਸ ਮੈਕਡੋਨਲ ਨੇ ਜਿਹੜਾ ਇਹ ਸਾਬਤ ਕੀਤਾ ਪਾਰਲੀਮੈਂਟ ਦੇ ਵਿੱਚ। ਅਸੀਂ ਜਿੱਥੇ ਇਸ ਗੱਲ ਦਾ ਜਿਹੜਾ ਉਹਨਾਂ ਦੀ ਸ਼ਲਾਘਾ ਵੀ ਕਰਦੇ ਆ, ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਆਪਣੇ ਫਰਜ਼ ਨੂੰ ਪਛਾਣਦਿਆਂ ਹੋਇਆ ਇਹ ਜੁਰਤ ਕੀਤੀ ਹੈ ਕਿ ਇਹ ਸਵਾਲ ਆ ਜਿਹੜਾ ਜਿੱਥੇ ਪੁੱਛਿਆ ਜਾਣਾ ਚਾਹੀਦਾ ਸੀ ਉੱਥੇ ਪੁੱਛਿਆ। ਪਰ ਉਸ ਤੋਂ ਇਲਾਵਾ ਅਸੀਂ ਸਾਡੀ ਕਮਿਊਨਿਟੀ ਬੜੀ ਮਾਣ ਕਰਦੀ ਰਹੀ ਹੈ ਕਿ ਸਾਡੇ ਇਸ ਵਾਰ ਜਿਹੜੇ 2 ਦਰਜਨ MP ਬਣ ਗਏ ਨੇ, ਪਰ ਹੁਣ ਤੱਕ ਦੇ ਹਵਾਲਿਆਂ ਦੇ ਅਨੁਸਾਰ ਜਿਹੜਾ ਇੱਕ ਫਰਮ ਸਟੈਂਡ ਆ ਸਰੀ ਤੋਂ MP ਜਿਹੜਾ ਸੁਖ ਢਿੱਲੋਂ ਹੋਣਾ, ਸੁਖ ਧਾਲੀਵਾਲ ਹੋਣਾ ਤੋਂ ਬਗੈਰ ਕੋਈ ਹੋਰ ਰਿਸਪੌਂਸ ਆ ਜਿਹੜਾ ਹਜੇ ਤੱਕ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਇਆ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕਿ ਆਪਣੇ ਜਿਹੜੇ ਚੁਣੇ ਹੋਏ ਕਮਿਊਨਿਟੀ ਦੇ MPs ਨੇ ਉਹ ਕੀ ਕਰ ਰਹੇ ਨੇ ਇਸ ਮਾਮਲੇ ਦੇ ਉੱਤੇ? ਬਿਲਕੁਲ ਭਾਜੀ, ਪਹਿਲਾਂ ਤਾਂ ਜਿਸ ਤਰ੍ਹਾਂ ਮਾਨ ਸਾਹਿਬ ਨੇ ਪਹਿਲਾਂ ਕਿਹਾ ਕਿ ਜਿਹੜੀ ਘਟਨਾ ਅਹਿਮਦਾਬਾਦ ਗੁਜਰਾਤ ਦੇ ਵਿੱਚ ਹੋਈ ਹੈ, ਉਹਨੇ ਸਾਰਾ ਹੀ ਪਰਿਵਾਰਾਂ ਦੇ ਨਾਲ ਅਸੀਂ ਹਮਦਰਦੀ ਪ੍ਰਗਟ ਕਰਦੇ ਹਾਂ ਇੰਟੀਰੀਅਰ ਗੁਰਦੁਆਰਾ ਕਮੇਟੀ ਵੱਲੋਂ ਵੀ, ਔਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਜਿਹੜੀਆਂ ਵਿਛੜੀਆਂ ਹੋਈਆਂ ਰੂਹਾਂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਉਹਨਾਂ ਵਿੱਚੋਂ ਜਿਹੜੀ ਲੇਟੈਸਟ ਖਬਰ ਆ ਉਹਦੇ ਵਿੱਚ ਇੱਕ ਸਰਵਾਈਵਰ ਹੋਇਆ ਜੀ। ਸੋ 248 ਲੋਕ ਉੱਥੇ ਮਾਰੇ ਗਏ ਆ ਤੇ
ਇੱਕ ਜਿਹੜਾ ਬੰਦਾ ਉਹਨਾਂ ਵਿੱਚੋਂ ਬਚਿਆ। ਸੋ ਅਸੀਂ ਉਹਨਾਂ ਸਾਰੇ ਹੀ ਪਰਿਵਾਰਾਂ ਨਾਲ ਜਿਹੜਾ ਹਮਦਰਦੀ ਪ੍ਰਗਟ ਕਰਦੇ ਹਾਂ ਜੀ। ਜਿਸ ਤਰ੍ਹਾਂ ਤੁਸੀਂ ਭਾਜੀ ਕਿਹਾ ਕਿ ਬਹੁਤ ਹੀ ਇੱਕ ਮੰਦਭਾਗੀ ਇਹ ਘਟਨਾ ਜਿਹੜੀ ਕੈਨੇਡਾ ਵਿੱਚ ਵਾਪਰਨ ਜਾ ਰਹੀ ਆ ਕਿ ਇੱਕ ਟਾਇਰੈਂਟ ਜਿਹਦੇ ਉੱਤੇ ਕਦੇ ਜੈਨੋਸਾਈਡ ਦੇ ਦੋਸ਼ ਲੱਗੇ, ਗੁਜਰਾਤ ਦੇ ਵਿੱਚ ਉਹਨੇ ਮੁਸਲਮਾਨਾਂ ਨੂੰ ਮਾਰ ਕੇ ਟਾਰਗੇਟਡ ਕਿਲਿੰਗ ਕੀਤੀਆਂ, ਲੋਕਾਂ ਨੂੰ ਉਤਸ਼ਾਹ ਦੇ ਕੇ, ਲੋਕਾਂ ਨੂੰ ਭੜਕਾ ਕੇ ਉੱਥੇ ਕਿਹਾ ਕਿ ਤੁਸੀਂ ਮੁਸਲਮਾਨਾਂ ਨੂੰ ਮਾਰੋ। ਇੱਕ ਇਹੋ ਜਿਹਾ ਬੰਦਾ ਜਿਹਦਾ ਜਦੋਂ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਿਆ, ਅਮਰੀਕਾ ਵੱਲੋਂ ਵੀਜ਼ਾ ਵੀ ਉਹਦਾ ਕੈਂਸਲ ਕੀਤਾ ਗਿਆ ਔਰ ਉਹਦੇ ਉੱਤੇ ਅਮਰੀਕਾ ਜਾਂ ਕੈਨੇਡਾ ਆਉਣ ਦੇ ਉੱਤੇ ਬੈਨ ਲੱਗਿਆ ਹੋਇਆ ਸੀ। ਉਹੋ ਜਿਹੇ ਬੰਦੇ ਨੂੰ ਅਸੀਂ ਰੈੱਡ ਕਾਰਪਟ ਵਿਛਾ ਕੇ ਇੱਥੇ ਸੱਦਾ ਦੇ ਰਹੇ ਹਾਂ। ਉਹ ਵੀ ਜਦੋਂ ਸਾਨੂੰ ਪਤਾ ਹੈ ਕਿ ਉਹਨਾਂ ਦੀ ਗੌਰਮੈਂਟ ਜਿਹੜੀ ਆ ਉਹ ਇੱਕ ਕੈਨੇਡੀਅਨ ਸਿਟੀਜ਼ਨ ਭਾਈ ਹਰਦੀਪ ਸਿੰਘ ਨਿੱਜਰ, ਜੋ ਕਿ ਇੱਕ ਸਿਰਕੱਢ ਕੈਨੇਡੀਅਨ ਸਿਟੀਜ਼ਨ ਔਰ ਸਿਰ ਕੱਢ ਇੱਕ ਸਿੱਖ ਲੀਡਰ ਸਨ, ਉਹਨਾਂ ਦੇ ਕਤਲ ਦੇ ਵਿੱਚ ਉਹਨਾਂ ਦਾ ਸਿੱਧਾ ਹੱਥ ਹੈ। ਔਰ ਇਹ ਜਿਹੜੀ ਗੱਲ ਹੈ ਇਹ ਜਿਹੜੀ ਕੈਨੇਡਾ ਦੀਆਂ ਏਜੰਸੀਆਂ ਨੇ, ਇਨਵੈਸਟੀਗੇਟਿਵ ਏਜੰਸੀਆਂ ਨੇ, ਉਹਨਾਂ ਨੇ ਇਹਦਾ ਖੁਲਾਸਾ ਕੀਤਾ। ਔਰ ਫਿਰ ਉਸ ਤੋਂ ਬਾਅਦ ਇੰਡੀਆ ਵੱਲੋਂ ਕੋਈ ਉਹਦੀ ਐਕਨੋਲਜਮੈਂਟ ਨਹੀਂ, ਕੋਈ ਉਹਦੇ ਉੱਤੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਗਈ ਕਿ ਉਹਨਾਂ ਵੱਲੋਂ ਕੋਆਪਰੇਟ ਕੀਤਾ ਜਾਵੇਗਾ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਕੁਛ ਵੀ। ਇੱਕ ਤਰ੍ਹਾਂ ਦਾ ਕੈਨੇਡਾ ਨੂੰ ਉਹਨਾਂ ਨੇ ਅਣਗੌਲਿਆ ਜਿਹਾ ਕਰਕੇ ਕਰ ਦਿੱਤਾ, ਤੁਸੀਂ ਕਰ ਲਓ ਜੋ ਤੁਹਾਡੇ ਕੋਲ ਹੁੰਦਾ ਸੀ ਤੇ ਜੋ ਕਰਨਾ ਸੀ ਉਹ ਕਰ ਦਿੱਤਾ। ਔਰ ਉਸ ਤੋਂ ਬਾਅਦ ਵਿੱਚ ਤੁਸੀਂ ਇਹੋ ਜਿਹੇ ਇੱਕ ਗੌਰਮੈਂਟ ਦੇ ਮੁਖੀ ਨੂੰ ਇੱਥੇ ਸੱਦਾ ਦੇ ਰਹੇ ਹੋ, ਬਹੁਤ ਹੀ ਮੰਦਭਾਗੀ ਗੱਲ ਹੈ ਜੀ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ 2-3 MP ਹੈ ਨੇ ਜਿਨ੍ਹਾਂ ਨੇ ਬਹੁਤ ਫਰਮ ਸਟੈਂਡ ਲਿਆ। ਸੁਖ ਧਾਲੀਵਾਲ ਹੁਣੀ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਖੜ੍ਹਦੇ ਰਹੇ ਨੇ ਪਿੱਛੇ ਵੀ, ਤੇ ਹੁਣ ਵੀ ਉਹਨਾਂ ਨੇ ਬਹੁਤ ਵਧੀਆ ਸਟੈਂਡ ਲਿਆ। ਇੱਕ ਕੈਲਗਰੀ ਤੋਂ MP ਨੇ ਭਾਈ ਗੁਰਬਖਸ਼ ਸਿੰਘ ਸੈਣੀ, ਉਹਨਾਂ ਦੀ ਬਹੁਤ ਵਧੀਆ ਸਟੇਟਮੈਂਟ ਆਈ ਹੈ। ਔਰ ਜਿਸ ਤਰ੍ਹਾਂ ਤੁਸੀਂ MP ਮਕਫੀਰਸਨ ਦੀ ਹੁਣੇ ਸਟੇਟਮੈਂਟ ਸੁਣੀ ਆ, ਉਹਨਾਂ ਨੇ ਬਹੁਤ ਵਧੀਆ ਸਟੈਂਡ ਲਿਆ ਔਰ ਸਵਾਲ ਪੁੱਛਿਆ ਮਾਰਕ ਕਾਰਨੇ ਤੋਂ ਪਾਰਲੀਮੈਂਟ ਦੇ ਵਿੱਚ। ਸੋ ਜਿਹੜੀ ਇਹ ਐਗਜ਼ਾਮਪਲ ਨੇ ਜੀ। ਦੇਖੋ ਇਕੱਲੇ ਸਿੱਖਾਂ ਦਾ ਹੀ ਇਹ ਫਰਜ਼ ਨਹੀਂ, ਜਿਹੜੇ ਸਿੱਖ MP ਨੇ ਉਹਨਾਂ ਨੂੰ ਮੂਹਰੇ ਹੋ ਕੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਸ ਕੰਮ ਦੇ ਵਿੱਚ। ਬਿਲਕੁਲ ਇਹ ਗੱਲ ਸਹੀ ਆ ਕਿ ਕਿਉਂਕਿ ਉਹ ਸਾਡੀ ਕੌਮ ਨੂੰ ਰੈਪਰੈਜ਼ੈਂਟ ਕਰਦੇ ਨੇ ਉੱਥੇ। ਪਰ ਤਕਰੀਬਨ 40 ਦੇ ਕਰੀਬ ਕੰਸਟੀਚੁਐਂਸੀਜ਼ ਹਨ ਕੈਨੇਡਾ ਦੇ ਵਿੱਚ ਜਿਹੜੀਆਂ ਸਿੱਖ ਵੋਟ ਦੇ ਨਾਲ ਪ੍ਰਭਾਵਿਤ ਹਨ, ਤੇ ਉੱਥੋਂ ਦੇ ਜਿਹੜੇ MPs ਨੇ ਉਹਨਾਂ ਨੂੰ ਇਹ ਜਿਹੜਾ ਮੁੱਦਾ ਇਹ ਪਾਰਲੀਮੈਂਟ ਵਿੱਚ ਦੀ ਵੀ, ਔਰ ਜਿਹੜੀ ਲਿਬਰਲ ਗਵਰਨਮੈਂਟ ਆ, ਜਿੱਦਾਂ ਮਾਰਕ ਕਾਰਨੀ ਹੋ ਗਿਆ, ਫੋਰਨ ਮਿਨਿਸਟਰ ਹੋ ਗਈ ਸਾਡੀ ਅਨੀਤਾ ਆਨੰਦ, ਚਲੋ ਉਹਦੇ ਬਾਰੇ ਹੁਣ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ, ਆਪਾਂ ਨੂੰ ਪਤਾ ਹੀ ਆ ਕਿ ਕੌਣ ਹੈ ਤੇ ਕਿਹਦੇ ਨਾਲ ਐਸੋਸੀਏਟਡ ਆ ਉਹ। ਇਹਨਾਂ ਸਾਰਿਆਂ ਕੋਲੇ ਜਿਹੜੇ ਮੁੱਦੇ ਆ ਇਹ ਉਠਾਉਣੇ ਚਾਹੀਦੇ ਆ ਔਰ ਬਹੁਤ ਫਰਮ ਤਰੀਕੇ ਨਾਲ ਉਠਾਉਣੇ ਚਾਹੀਦੇ ਆ। ਜਿਹੜੇ ਆਹ 3 ਐਗਜ਼ਾਮਪਲ ਆਪਣੇ ਕੋਲੇ ਹੈਗੇ ਨੇ, ਇਹਨਾਂ ਨੂੰ ਅਸੀਂ ਇੱਕ ਤਰ੍ਹਾਂ ਦਾ ਐਗਜ਼ਾਮਪਲ ਬਣਾ ਕੇ ਅਸੀਂ ਹੁਣ ਵੀ ਅਪੀਲ ਕਰਦੇ ਹਾਂ। ਸਾਡੀ ਕੱਲ੍ਹ ਵੀ ਜਿਹੜੇ ਸਾਡੇ ਨੁਮਾਇੰਦੇ ਨੇ ਉਹਨਾਂ ਦੀ ਮੀਟਿੰਗ ਸੀਗੀ ਸਿੱਖ ਕਾਕਸ ਦੇ ਜਿਹੜੇ MPs ਨੇ ਆਟਵਾ ਦੇ ਵਿੱਚ, ਔਰ ਉਹਨਾਂ ਨੂੰ ਵੀ ਅਸੀਂ ਬਹੁਤ ਫਰਮਲੀ ਇਹ ਦੱਸਿਆ ਕਿ ਤੁਹਾਡੇ ਤੋਂ ਅਸੀਂ ਆਹ ਜਿਹੜੀਆਂ ਚੀਜ਼ਾਂ ਐਕਸਪੈਕਟ ਕਰਦੇ ਹਾਂ। ਦੇਖੋ ਹੁਣ ਉਹ ਕੀ ਸਟੈਂਡ ਲੈਂਦੇ ਨੇ ਆਉਣ ਵਾਲੇ ਦਿਨਾਂ ਵਿੱਚ। ਪਰ ਇਹ ਬਿਲਕੁਲ ਜਿਹੜੇ 3 MP ਇਹ ਜਿਨ੍ਹਾਂ ਦੀ ਆਪਾਂ ਗੱਲਬਾਤ ਕੀਤੀ ਆ, ਜਿਨ੍ਹਾਂ ਬਾਰੇ ਉਹ ਇੱਕ ਐਗਜ਼ਾਮਪਲ ਨੇ ਜੀ ਕਿ ਤੁਸੀਂ ਹਿਊਮਨ ਰਾਈਟਸ ਦੇ ਸੰਬੰਧ ਦੇ ਵਿੱਚ ਜਾਂ ਕਿਸੇ ਕੌਮ, ਜਿਹੜੀ ਕੌਮ ਦੇ ਉੱਤੇ ਤਸ਼ੱਦਦ ਹੋ ਰਿਹਾ ਹੋਵੇ, ਉਹ ਵੀ ਇਸ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਉਹਨਾਂ ਨਾਲ ਕਿਸ ਤਰ੍ਹਾਂ ਖੜਨਾ ਹੈ। ਜੀ ਬਿਲਕੁਲ ਜੀ, ਇੱਕ ਜ਼ਿੰਮੇਵਾਰ ਕੈਨੇਡੀਅਨ ਸਿਟੀਜ਼ਨ ਹੋਣ ਦੇ ਨਾਤੇ ਸਾਡਾ ਹਰ ਇੱਕ ਦਾ ਇਹ ਫਰਜ਼ ਵੀ ਬਣ ਜਾਂਦਾ ਕਿ ਇਕੱਲੀਆਂ ਸਿੱਖ ਜਥੇਬੰਦੀਆਂ ਹੀ ਨਹੀਂ, ਬਲਕਿ ਅਸੀਂ ਵੀ ਆਪਣੇ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ ਸਾਡੇ, ਸਾਨੂੰ ਰਿਪਰੈਜ਼ੈਂਟ ਕਰਦੇ ਨੇ ਪਾਰਲੀਮੈਂਟ ਦੇ ਵਿੱਚ, ਉਹ ਕਿਸੇ ਵੀ ਮੂਲ ਦੇ ਹੋਣ। ਉਹ ਜ਼ਰੂਰੀ ਨਹੀਂ ਕਿ ਉਹ ਸਿੱਖ ਹੀ ਹੋਣ, ਤੁਸੀਂ ਤਾਂ ਉਹਨਾਂ ਨੂੰ ਪੁੱਛਣਾ। ਉਹਨਾਂ ਨੂੰ ਪੁੱਛੋ ਕਿ ਇਹ ਜਿਹੜੇ ਕਤਲ ਹੋਏ ਨੇ ਇਕੱਲੇ ਸਿੱਖਾਂ ਦੇ ਨਹੀਂ ਹੋਏ, ਕੈਨੇਡੀਅਨ ਸਿਟੀਜ਼ਨਸ ਦੇ ਸਿੱਖ ਜਿਹੜੇ ਇਹ ਕਤਲ ਹੋਏ ਨੇ, ਜਿਹੜੀ ਫੋਰਨ ਇੰਟਰਫੇਰੈਂਸ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹੋਈ ਆ, ਉਹਦੇ ਨਾਲ ਇਕੱਲੇ ਸਿੱਖ ਪ੍ਰਭਾਵਿਤ ਨਹੀਂ ਹੁੰਦੇ, ਸਾਰੀ ਕੈਨੇਡਾ ਦੀ ਪੋਲਿਟਿਕਸ, ਕੈਨੇਡਾ ਦੇ ਲੋਕ ਪ੍ਰਭਾਵਿਤ ਹੁੰਦੇ ਨੇ, ਕੈਨੇਡਾ ਦੀਆਂ ਪਾਲਿਸੀਜ਼ ਪ੍ਰਭਾਵਿਤ ਹੁੰਦੀਆਂ ਨੇ। ਸੋ ਇਹ ਸਾਰੀ ਗੱਲਬਾਤ ਆ ਜਿਹੜੀ, ਜਦੋਂ RCMP ਦੇ ਸੀਸਸ ਵੀ ਕਹਿ ਰਹੀ ਆ, ਸਾਡੇ ਜਿਹੜੇ ਫਾਰਮਰ PM ਨੇ ਵੀ ਕਿਹਾ, ਤੇ ਫਿਰ ਉਹ ਕਿਹੜੀ ਚੀਜ਼ ਆ ਜਿਹੜੀ ਰੋਕ ਰਹੀ ਆ ਇੱਥੇ ਦੇ ਸਿਸਟਮ ਨੂੰ ਕਿ ਇਹੋ ਜਿਹੇ ਕਲੰਕਤ ਬੰਦੇ ਨੂੰ, ਜਿਹਦੇ ਸਿਰ ਦੇ ਉੱਤੇ ਗੁਜਰਾਤ ਦੇ ਵਿੱਚ ਨਸਲਕੁਸ਼ੀ ਦਾ ਇਲਜ਼ਾਮ ਆ, ਉਸ ਇਲਜ਼ਾਮ ਦੇ ਵਿੱਚ 11 ਸਾਲ ਵੈਸਟਰਨ ਕੰਟਰੀਜ਼ ਨੇ ਉਸ ਸ਼ਖਸ ਨੂੰ ਵੀਜ਼ਾ ਨਹੀਂ ਦਿੱਤਾ, ਐਂਟਰ ਨਹੀਂ ਹੋਣ ਦਿੱਤਾ। ਸਿਰਫ ਇੱਕ ਡਿਪਲੋਮੈਟਿਕ ਇਮਿਊਨਿਟੀ ਦੇ ਨਾਂ ਦੇ ਉੱਤੇ ਤੁਸੀਂ ਦੁਬਾਰਾ ਉਹਨੂੰ ਰੈੱਡ ਕਾਰਪਟ ਦੇ ਰਹੇ ਹੋ। ਤਾਂ ਕਿਤੇ ਨਾ ਕਿਤੇ ਇਹ ਜਿਹੜਾ ਸਵਾਲ ਹੈ ਉਹ ਕਰਨਾ ਬਣਦਾ, ਕਿਉਂਕਿ ਕੈਨੇਡਾ ਤੋਂ ਇਹੋ ਜਿਹੀ ਤਵੱਕੂ ਆ ਜਿਹੜੀ, ਕੈਨੇਡਾ ਵਰਗਾ ਮੁਲਕ ਜਿਹੜਾ ਇੱਕ ਹਿਊਮਨ ਰਾਈਟ ਚੈਂਪੀਅਨ ਵਜੋਂ ਇਮੇਜ ਆਪਣੀ ਰੱਖਦਾ ਦੁਨੀਆ ਦੇ ਵਿੱਚ, ਉਹਨਾਂ ਤੋਂ ਇਹੋ ਜਿਹੀ ਉਮੀਦ ਆ ਜਿਹੜੀ ਉਹ ਨਹੀਂ ਕੀਤੀ ਸੀ ਜਾ ਸਕਦੀ। ਇਸ ਲਈ ਜਿਹੜਾ ਇਹ ਕਨਸਰਨ ਹੈ।
ਸੋ ਸਰਦਾਰ ਅਮਰਜੀਤ ਸਿੰਘ ਜੀ, ਅਗਲੀ ਗੱਲ ਮੈਂ ਜਿਹੜੀ ਆ ਤੁਹਾਡੇ ਤੋਂ ਪੁੱਛਣੀ ਚਾਹੁੰਦਾ ਹੈ ਕਿ ਜਿਵੇਂ ਕਿ ਇੱਕ ਖੁਲਾਸਾ ਜਿਹੜਾ ਉਹ ਨਵਾਂ ਹੋਇਆ ਅੱਜ ਜਾਂ ਕੱਲ ਕਿ ਜਿਹੜਾ ਇਹ ਗਲੋਬ ਐਂਡ ਮੇਲ ਦੀ ਨਿਊਜ਼ ਹੈ ਕਿ ਸਰਦਾਰ ਜਗਮੀਤ ਸਿੰਘ ਹੁਣੀ ਜਿਹੜੇ ਇੱਕ ਸਰਕਾਰ ਦੇ ਵਿੱਚ ਵੀ ਭਾਈਵਾਲ ਸਨ, ਐਨਡੀਪੀ ਦੇ ਲੀਡਰ ਹੋਣ ਦੇ ਨਾਤੇ ਉਹਨਾਂ ਦੀ ਪਾਰਟੀ ਦੇ ਸਹਿਯੋਗ ਦੇ ਨਾਲ ਜਿਹੜੀ ਸਰਕਾਰ ਚੱਲ ਰਹੀ ਸੀ, ਉਹਨਾਂ ਦੇ ਆਫਿਸ ਦੇ ਇਰਦ ਗਿਰਦ ਵੀ ਜਿਹੜੀ ਆ ਉਹ ਨਜ਼ਰ ਰੱਖੀ ਜਾ ਰਹੀ ਸੀ ਭਾਰਤੀ ਏਜੰਟਾਂ ਵੱਲੋਂ, ਤੇ ਉਹਦੇ ਨਾਲ ਹੀ ਇਸ ਕੰਮ ਦੇ ਵਿੱਚ ਸ਼ਾਮਲ ਜਿਹੜੇ ਹੋਰ ਲੋਕ ਸਨ ਉਹਨਾਂ ਦਾ ਵੀ ਜਿਹੜਾ ਇਹ ਖੁਲਾਸਾ ਕੀਤਾ ਗਿਆ ਕਿ ਉਹ ਤਾਰਾਂ ਉਹਨਾਂ ਦੀਆਂ ਲਾਰੈਂਸ ਬਿਸ਼ਨੋਈ ਗੈਂਗ, ਜਿਹਨੂੰ ਬਹੁਤ ਵਧਾ ਚੜਾ ਕੇ ਉਹਨੂੰ ਹੁਣ ਜਿਹੜਾ ਪੇਸ਼ ਕੀਤਾ ਜਾ ਰਿਹਾ, ਉਹਦੇ ਨਾਲ ਜੁੜਦੀਆਂ ਸਨ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਬਿਲਕੁਲ ਜੀ, ਆਪਣੇ ਜਗਮੀਤ ਸਿੰਘ ਹੁਣੀ ਤੋਂ ਪਹਿਲਾਂ ਵੀ ਬਹੁਤ ਵਾਰੀ ਉਹ ਕਹਿ ਚੁੱਕੇ ਹੈਗੇ ਆ ਵੀ ਮੈਨੂੰ ਜਿਹੜਾ ਹੈ ਜਾਨ ਦਾ ਖਤਰਾ ਹੈਗਾ, ਤਾਂ ਉਹ ਉਹਨਾਂ ਦੇ ਸਬੰਧ ਦੇ ਵਿੱਚ ਜਿਹੜੀ ਅੱਜ ਗਲੋਬ ਐਂਡ ਮੇਲ ਨੇ ਰਿਪੋਰਟ ਦਿੱਤੀ ਹੈਗੀ ਆ, ਬੜੀ ਕੋਈ ਹੈਰਾਨੀਜਨਕ ਨਹੀਂ ਹੈਗੀ। ਇਹ ਆਪਾਂ ਨੂੰ ਪਹਿਲਾਂ ਹੀ ਪਤਾ ਹੈਗਾ ਵੀ ਉਹ ਕਰ ਰਹੇ ਹੈਗੇ ਆ, ਤਾਂ ਜੋ ਕੁਝ ਵੀ ਕਿਉਂਕਿ ਉਹ ਬੜੀ ਸਪਸ਼ਟਤਾ ਦੇ ਨਾਲ ਜਗਮੀਤ ਸਿੰਘ ਉਹਨਾਂ ਨੇ ਸਟੈਂਡ ਲੈਂਦੇ ਰਹੇ ਸੀਗੇ, ਉਹਨਾਂ ਦੀ ਸ਼ਲਾਘਾ ਵੀ ਅਸੀਂ ਕਰਦੇ ਹੈਗੇ ਆ, ਹਮੇਸ਼ਾ ਉਹ ਸਿੱਖ ਕੌਮ ਦੇ ਨਾਲ ਖੜਦੇ ਰਹੇ ਹੈਗੇ ਆ, ਭਾਵੇਂ ਕਿ ਹੁਣ ਐਨਡੀਪੀ ਦੇ ਉਹ ਲੀਡਰ ਨਹੀਂ ਰਹੇ ਹੈਗੇ, ਪਰ ਉਹਨਾਂ ਨੇ ਜਿਹੜਾ ਕੰਮ ਸਾਡੀ ਕੌਮ ਦੇ ਲਈ ਕੀਤਾ ਹੈਗਾ ਸਾਡੇ ਉਹ ਬੜਾ ਸਲਾਹੁਣਯੋਗ ਹੈਗਾ। ਤੇ ਜੇ ਉਹਨਾਂ ਦੇ ਸੰਬੰਧ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਹੈਗੀ ਆ, ਸਿੱਖ ਕੌਮ ਉਹਨਾਂ ਦੇ ਨਾਲ ਖੜੀ ਹੈਗੀ ਆ, ਕੋਈ ਵੀ ਗੱਲ ਹੋਊਗੀ ਉਹ ਇਕੱਲੇ ਨਹੀਂ ਹੈਗੇ। ਸੋ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨ ਦੀ ਲੋੜ ਹੈਗੀ ਆ, ਉਹਨਾਂ ਦੇ ਹੱਕ ਦੇ ਵਿੱਚ ਆਪਾਂ ਨੂੰ ਆਵਾਜ਼ ਜਿਹੜੀ ਉਠਾਉਣ ਦੀ ਲੋੜ ਹੈਗੀ ਆ। ਜੋ ਅੱਜ ਉਹਨਾਂ ਦੀ ਹੋਰ ਜਿਹੜੇ ਇੱਥੇ ਜਿਨ੍ਹਾਂ ਦੀਆਂ ਲਿਸਟਾਂ ਬਣੀਆਂ ਹੋਈਆਂ ਸੀਗੀਆਂ, ਤਾਂ ਉਹਨਾਂ ਦੇ ਜਿਹੜਾ ਮੁੜ ਕੇ ਫੇਰ ਜੋ ਜਿਵੇਂ ਆਪਾਂ ਖਬਰਾਂ ਦੇ ਵਿੱਚ ਵੀ ਦੱਸਿਆ ਹੈਗਾ ਵੀ ਉਹਨਾਂ ਨੇ ਉੱਥੇ ਸਰੀ ਦੇ ਵਿੱਚ ਜਿਹੜਾ ਹਿੰਦੂ ਜੈਂਟਲਮੈਨ ਹੈਗੇ ਆ ਮੰਦਿਰ ਦੇ ਮੁਖੀ ਦੇ ਜਾਂ ਹੋਰ ਇੱਕ ਬੰਦੇ ਨੂੰ ਜਿਹੜਾ ਟਾਰਗੇਟ ਕੀਤਾ ਗਿਆ, ਉਹਨਾਂ ਦਾ ਕਤਲ ਕੀਤਾ ਗਿਆ ਹੈਗਾ। ਇਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਦਾ ਜਿਹਦੇ ਪਿੱਛੇ ਏਜੰਸੀਆਂ ਭਾਰਤੀ ਏਜੰਸੀਆਂ ਕੰਮ ਕਰਦੀਆਂ ਹੈਗੀਆਂ, ਉਹ ਲੋਕਾਂ ਨੂੰ ਵਿਖਾਉਣ ਦੇ ਲਈ ਆ ਸਮਿਟ G7 ਦੇ ਆਉਣ ਕਰਕੇ ਇਹ ਲੋਕ ਸਿਰਫ ਤੇ ਸਿਰਫ ਇਹ ਇੱਕ ਵਿਖਾਵਾ ਕੀਤਾ ਜਾ ਰਿਹਾ ਹੈਗਾ ਵੀ ਸਿਰਫ ਸਿੱਖਾਂ ਦੇ ਨਾਲ ਹੀ ਨਹੀਂ ਇਹ ਕੁਝ ਹੋ ਰਿਹਾ, ਤੇ ਹਿੰਦੂ ਕਮਿਊਨਿਟੀ ਦੇ ਨਾਲ ਵੀ ਹੋ ਰਿਹਾ ਹੈ। ਤਾਂ ਗੈਂਗ ਵਾਰ ਹੈਗੀ ਆ, ਗੈਂਗਸਟਰ ਜਿਹੜੇ ਹੈਗੇ ਆ ਉਹ ਇਹ ਕੰਮ ਕਰ ਰਹੇ ਹੈਗੇ ਆ, ਜਿਹੜਾ ਕਿ ਬਿਲਕੁਲ ਨਹੀਂ ਹੈਗਾ। ਜਿਹੜੇ ਸਾਡੇ ਜਿਹੜੇ ਲਿਸਟਾਂ ਬਣੀਆਂ ਸੀ ਜਾਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੈਗਾ, ਉਹ ਨਹੀਂ ਪਹਿਲਾਂ, ਉਸ ਤੋਂ ਪਹਿਲਾਂ ਆਪਣੇ ਪਾਕਿਸਤਾਨ ਦੇ ਵਿੱਚ 2020 ਦੇ ਵਿੱਚ ਭਾਈ ਹਰਮੀਤ ਸਿੰਘ PhD ਉਹਨਾਂ ਦਾ ਕਤਲ ਕੀਤਾ ਗਿਆ ਸੀ ਗੋਲੀਆਂ ਮਾਰ ਕੇ। ਤੇ ਉਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ ਤੇ ਅਵਤਾਰ ਸਿੰਘ ਖੰਡਾ, ਇਹ ਸਾਰੇ ਜਿਹੜੇ ਹੈਗੇ ਇਹਨਾਂ ਦੇ ਪਿੱਛੇ ਭਾਰਤੀਆਂ ਏਜੰਸੀਆਂ ਜਿਹੜੀਆਂ ਸੀਗੀਆਂ, ਉਹਨਾਂ ਨੇ ਇਹ ਪ੍ਰੂਵ ਹੋ ਚੁੱਕਾ ਹੈਗਾ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਹੈਗੇ ਆ ਵੀ ਜਿਹੜੀਆਂ ਭਾਰਤੀ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ। ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ, ਉਹਨਾਂ ਦੇ ਸੰਬੰਧ ਦੇ ਵਿੱਚ ਵੀ ਕਾਫੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈਗੀ ਆ। ਇੱਥੇ ਦੇ ਆਪਣੇ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਸੰਬੰਧ ਦੇ ਵਿੱਚ ਇੱਥੋਂ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਆਪ ਪਾਰਲੀਮੈਂਟ ਦੇ ਵਿੱਚ ਇਹ ਆਖਿਆ ਸੀਗਾ। ਸੋ ਅੱਜ ਜੋ ਜਗਮੀਤ ਸਿੰਘ ਨਾਲ ਹੋਇਆ ਹੈਗਾ ਬੜਾ ਜਿਹੜਾ ਮਾੜਾ ਆ, ਆਪਾਂ ਨੂੰ ਪਤਾ ਹੈ, ਪਰ ਆਪਾਂ ਨੂੰ ਪਹਿਲਾਂ ਪਤਾ ਵੀ ਇਹ ਉਹਦੇ ਜਗਮੀਤ ਸਿੰਘ ਦੇ ਨਾਲ ਪਹਿਲਾਂ ਵੀ ਇਹ ਹੁੰਦਾ ਰਿਹਾ, ਉਹਨਾਂ ਨੂੰ ਵੀ ਪਤਾ ਸੀਗਾ, ਜਗਮੀਤ ਸਿੰਘ ਨੂੰ ਖੁਦ ਪਤਾ ਸੀਗਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾਲ ਵੀ ਇਹ ਕੁਝ ਹੋ ਸਕਦਾ ਹੈਗਾ, ਵਾਪਰ ਸਕਦਾ ਹੈਗਾ। ਇਸੇ ਕਰਕੇ ਜਿਹੜਾ ਫੋਰਨ ਇੰਟਰਫੇਰੈਂਸ ਦੀ ਗੱਲ ਬੜੀ ਉੱਚੀ ਆਵਾਜ਼ ਦੇ ਵਿੱਚ ਆਖੀ ਸੀਗੀ, ਪਹਿਲਾਂ ਤੋਂ ਆਖਦੇ ਆ ਰਹੇ ਹੈਗੇ ਆ, ਇਹਦੀ ਇਨਕੁਆਇਰੀ ਵੀ ਬਿਠਾ ਲਈ ਗਈ ਸੀ, ਉਹਦੇ ਵਿੱਚ ਵੀ ਬਹੁਤ ਸਪਸ਼ਟ ਹੋਇਆ ਹੈਗਾ ਕਿ ਫੋਰਨ ਇੰਟਰਫੇਰੈਂਸ ਕਿਸੇ ਹੱਦ ਤੱਕ ਹੁੰਦੀ ਹੈਗੀ ਆ। ਸੋ ਹੁਣ ਤੇ ਸਪਸ਼ਟ ਹੋ ਰਿਹਾ ਹੈਗਾ, ਤਾਂ ਆਪਾਂ ਨੂੰ ਇਹਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਹਮੇਸ਼ਾ ਹੀ ਆਪਣੀ ਕਮਿਊਨਿਟੀ ਦੇ ਵਿੱਚੋਂ ਕਿਸੇ ਨਾਲ ਵੀ ਇਹ ਕੋਈ ਘਟਨਾ ਵਾਪਰਦੀ ਹੈਗੀ ਆ ਜਾਂ ਰਿਪੋਰਟਸ ਵਗੈਰਾ ਇੱਥੋਂ ਦੇ ਨਿਊਜ਼ਪੇਪਰ ਬਾਹਰ ਲੈ ਕੇ ਆਉਂਦੇ ਹੈਗੇ ਆ, ਆਪਾਂ ਨੂੰ ਉਹਦੇ ਸੰਬੰਧ ਦੇ ਵਿੱਚ ਆਪਾਂ ਨੂੰ ਅੱਗੇ ਆ ਕੇ ਆਪਾਂ ਨੂੰ ਵੀ ਗੱਲ ਕਰਨੀ ਚਾਹੀਦੀ ਹੈਗੀ ਆ, ਖੁੱਲ੍ਹ ਕੇ ਬੋਲਣਾ ਚਾਹੀਦਾ ਵੀ ਜੋ ਕੁਝ ਸਾਡੇ ਨਾਲ ਵਾਪਰਿਆ ਹੈਗਾ ਜੀ। ਜੀ ਬਿਲਕੁਲ ਜੀ। ਸੋ TV 84 ਦੇ ਉੱਤੇ ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ, ਔਰ ਮੇਰੇ ਨਾਲ ਜੁੜੇ ਹੋਏ ਨੇ ਓਨਟਾਰੀਓ ਗੁਰਦੁਆਰਾ ਕਮੇਟੀ ਤੋਂ ਸਰਦਾਰ ਅਮਰਜੀਤ ਸਿੰਘ ਜੀ ਮਾਨ ਔਰ ਸਰਦਾਰ ਭਗਤ ਸਿੰਘ ਜੀ।
ਔਰ ਇਹ ਪ੍ਰੋਗਰਾਮ ਆ ਜਿਹੜਾ ਹਰ ਰੋਜ਼ ਤੁਹਾਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਾਜ਼ਰ ਹੁੰਨੇ ਆ। ਸੋ ਸਟੂਡੀਓ ਦੀਆਂ ਲਾਈਨਸ ਵੀ ਹੁਣ ਖੁੱਲੀਆਂ ਨੇ, ਜੇ ਕਿਸੇ ਵੀਰ ਨੇ ਕੋਈ ਸਵਾਲ ਪ੍ਰੋਗਰਾਮ ਦੇ ਵਿੱਚ ਕਰਨਾ ਤਾਂ ਤੁਹਾਡੀਆਂ ਸਕਰੀਨਸ ਦੇ ਉੱਤੇ ਨੰਬਰ ਜਿਹੜੇ ਨੇ ਉਹ ਸ਼ੋ ਹੋ ਰਹੇ ਨੇ, ਤੇ ਜਾਂ ਫਿਰ ਜੇ ਤੁਸੀਂ ਸੁਣ ਰਹੇ ਹੋ ਸਾਨੂੰ ਕਿਸੇ ਹੋਰ ਗੈਜਟ ਦੇ ਨਾਲ ਦੇਖ ਨਹੀਂ ਸਕ ਰਹੇ ਤੇ ਫਿਰ ਨੰਬਰ ਮੈਂ ਬੋਲ ਦਿੰਦਾ ਜੀ 514 476 8484 ਦੇ ਉੱਤੇ ਤੁਸੀਂ ਸਾਨੂੰ ਸਿੱਧੀ ਜਾਂ WhatsApp ਕਾਲ ਵੀ ਕਰ ਸਕਦੇ ਹੋ, ਤੇ ਜੇ ਤੁਸੀਂ ਕਾਲ ਨਹੀਂ ਕਰਨੀ ਚਾਹੁੰਦੇ ਤਾਂ ਤੁਸੀਂ ਮੈਸੇਜ ਵੀ ਸਾਨੂੰ ਜਿਹੜਾ WhatsApp ਤੇ ਕਰ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਜਿਹੜਾ ਮੈਸੇਜ ਆ ਉਹ ਸ਼ਾਮਲ ਕੀਤਾ ਜਾਵੇ। ਉਸ ਤੋਂ ਇਲਾਵਾ ਤੁਸੀਂ ਸਾਨੂੰ YouTube Facebook ਦੇ ਵੀ TV84 ਦੇ ਮੇਨ ਚੈਨਲ ਤੋਂ ਇਲਾਵਾ YouTube Facebook ਜਾਂ TV84.tv ਦੇ ਉੱਤੇ ਵੀ ਲੌਗਇਨ ਕਰਕੇ ਜਿਹੜਾ ਉਹ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਤੋਂ ਪ੍ਰੋਗਰਾਮ ਜੇ ਤੁਹਾਨੂੰ ਇਨਫੋਰਮੇਟਿਵ ਲੱਗਦਾ ਤੇ ਤੁਸੀਂ ਸ਼ੇਅਰ ਵੀ ਇਸ ਪ੍ਰੋਗਰਾਮ ਨੂੰ ਜ਼ਰੂਰ ਕਰ ਸਕਦੇ ਹੋ। ਸੋ ਸਰਦਾਰ ਭਗਤ ਸਿੰਘ ਜੀ, ਜਿਹੜੀ ਗੱਲਬਾਤ ਸਰਦਾਰ ਅਮਰਜੀਤ ਸਿੰਘ ਹੋਣਾ ਨੇ ਕੀਤੀ ਆ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਇਹ ਇਕੱਲੇ ਜਗਮੀਤ ਸਿੰਘ ਹੋਣਾ ਨੂੰ ਨਹੀਂ ਇਹ ਥ੍ਰੈਟ, ਇੱਥੇ ਹੋਰ ਵੀ ਖਾਸ ਕਰਕੇ ਜਿਹੜਾ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਜਿਹੜਾ ਸ਼ਹਾਦਤ ਇੱਥੇ ਕੀਤੀ ਜਾਂਦੀ ਹੈ ਭਾਰਤੀ ਏਜੰਸੀਆਂ ਵੱਲੋਂ, ਉਸ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਵੀ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਹੋਰ ਵੀ ਐਕਟਿਵਿਸਟ ਨੇ ਜਿਹੜੇ ਸਿੱਖੀ ਮੁੱਦਿਆਂ ਦੀ ਆਵਾਜ਼ ਜਾਂ ਹਿਊਮਨ ਰਾਈਟ ਦੀ ਆਵਾਜ਼ ਆ ਜਿਹੜੀ ਉਹਨੂੰ ਬੁਲੰਦ ਕਰਦੇ ਨੇ, ਉਹਦੇ ਲਈ ਕੰਮ ਕਰਦੇ ਨੇ। ਤੇ ਇਹ ਜਿਹੜੀ ਇੰਟਰਫੇਰੈਂਸ ਆ ਭਾਰਤੀ ਸਰਕਾਰਾਂ ਦੀ ਉਹਨੂੰ ਵੀ ਜਿਹੜੇ ਆ ਉਹ ਬੇਨਕਾਬ ਕਰਦੇ ਰਹਿੰਦੇ ਨੇ। ਸੋ ਬਹੁਤ ਸਾਰਾ ਇੱਕ ਵੱਡਾ ਨੰਬਰ ਆ ਜਿਨ੍ਹਾਂ ਨੂੰ ਇਹ ਜਿਹੜੇ ਡਿਊਟੀ ਟੂ ਵਾਰਨ ਨੋਟਿਸ ਵੀ ਦਿੱਤੇ ਗਏ ਆ। ਡਿਊਟੀ ਟੂ ਵਾਰਨ ਨੋਟਿਸ ਦੇਣ ਤੋਂ ਇਲਾਵਾ ਹੋਰ ਕੀ ਆ ਜਿਹੜਾ ਇੱਥੇ ਦਾ ਪ੍ਰਸ਼ਾਸਨ ਆ ਉਹ ਕਰ ਰਿਹਾ ਕਿ ਇਹ ਜਿਹੜੀਆਂ ਜਾਨਾਂ ਉਹਨਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ? ਪਹਿਲਾਂ ਤਾਂ ਜੀ ਮੈਂ ਮਾੜਾ ਜਿਹਾ ਇੱਥੇ ਜਿਹੜੇ ਜਗਮੀਤ ਸਿੰਘ ਉਹਨਾਂ ਵਾਲੀ ਗੱਲ ਸੀਗੀ ਉਹਨੂੰ ਥੋੜਾ ਜਿਹਾ ਕਰੈਕਟ ਕਰਦਾ। ਜਗਮੀਤ ਸਿੰਘ ਉਹਨਾਂ ਦੇ ਆਫਿਸ ਨੂੰ ਨਹੀਂ, ਉਹਨਾਂ ਨੂੰ ਲਾਈਵ ਟਰੈਕ ਕੀਤਾ ਜਾ ਰਿਹਾ ਸੀ। ਕੋਈ ਵੀ ਉਹਨਾਂ ਦੀ ਮੂਵਮੈਂਟ ਕਿੱਥੇ ਉਹ ਜਾ ਰਹੇ ਨੇ, ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਘਰ ਦੇ ਉੱਤੇ ਲਾਈਵ ਸਰਵੇਲੈਂਸ ਕੀਤੀ ਜਾ ਰਹੀ ਸੀ ਇੰਡੀਅਨ ਏਜੰਟਸ ਵੱਲੋਂ। ਸੋ ਉਹਨਾਂ ਨੂੰ ਇੱਕ ਤਰ੍ਹਾਂ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਸੀਗੀ, ਜਿਹੜੀ ਅੱਜ ਗਲੋਬਲ ਮੇਲ ਨੇ ਜਿਹੜੀ ਅੱਜ ਰਿਪੋਰਟ ਜਾਰੀ ਕੀਤੀ ਆ। ਸੋ ਬਹੁਤ ਹੀ ਚਿੰਤਾਜਨਕ ਇਹ ਚੀਜ਼ ਹੈ ਜੀ ਕਿ ਇੱਕ ਸਾਡੀ ਫੈਡਰਲ ਪਾਰਟੀ ਦਾ ਲੀਡਰ ਜਿਹੜੇ ਕਿ ਚਲੋ ਸਿੱਖ ਸਨ, ਪਰ ਇੱਕ ਫੈਡਰਲ ਪਾਰਟੀ ਦੇ ਲੀਡਰ ਉੱਤੇ ਉਹਨਾਂ ਦੀ ਕੰਟਰੀ ਦੇ ਵਿੱਚ ਆ ਕੇ ਇਹੋ ਜਿਹਾ ਹਮਲਾ ਕਰਨ ਦੀ, ਉਹਨਾਂ ਦਾ ਕਤਲ ਕਰਨ ਦੀ ਉਹਨਾਂ ਨੂੰ ਪਲੈਨਿੰਗ ਕੀਤੀ ਜਾ ਰਹੀ ਸੀ ਔਰ ਉਹਦਾ ਖੁਲਾਸਾ ਕੀਤਾ ਗਿਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਸਾਰੇ ਹੋਰ, ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਏਜੰਸੀਆਂ ਨੇ ਖੁਲਾਸੇ ਕੀਤੇ ਕਿ ਘੱਟੋ ਘੱਟ 10 ਤੋਂ 15 ਲੋਕ ਹੋਰ ਸਨ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਹਮਲੇ ਕਰਨੇ ਸੀ। ਅਗਰ ਜਿਹੜੀ ਕੈਨੇਡੀਅਨ ਗਵਰਨਮੈਂਟ ਆ ਉਹ ਰਾਈਟ ਵੇ ਇਹ ਸਟੈਪ ਨਾ ਲੈਂਦੀ, ਜਿੱਦਾਂ ਇੰਡੀਅਨ ਗਵਰਨਮੈਂਟ ਨੂੰ ਨੇਮ ਕਰਨਾ ਇਸ ਕਤਲ ਦੇ ਵਿੱਚ ਔਰ ਜਿਹੜਾ ਉਹਦਾ ਖੁਲਾਸੇ ਕਰਨੇ। ਤੁਸੀਂ ਇਹ ਦੇਖੋ ਵੀ ਇੱਕ ਫੈਡਰਲ ਲੀਡਰ ਸਨ, ਪਾਰਟੀ ਦੇ ਲੀਡਰ ਸਨ ਸਰਦਾਰ ਜਗਮੀਤ ਸਿੰਘ, ਉਹਨਾਂ ਕੋਲੇ ਸਿਕਿਉਰਿਟੀ ਸੀ, ਰਿਸੋਰਸਿਸ ਸਨ, ਹਨਾ, ਕਿਉਂਕਿ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਸੀ। ਜਦੋਂ ਕਿਸੇ ਆਮ ਵਿਅਕਤੀ ਨੂੰ ਜਾਂ ਆਮ ਜਿਹੜਾ ਐਕਟਿਵਿਸਟ ਹੈ ਇੱਥੇ ਉਹਨੂੰ ਇਹ ਜਿਹੜੀ ਡਿਊਟੀ ਟੂ ਵਾਰਨ ਦਿੰਦੇ ਆ, ਉਹਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਟੈਕਸ਼ਨ ਨਹੀਂ ਆਫਰ ਕਰਦੇ। ਉਹਨੂੰ ਸਿਰਫ ਇਹ ਦੱਸਦੇ ਆ ਕਿ ਆਹ ਤੁਹਾਨੂੰ ਥ੍ਰੈਟ ਹੈ ਜੀ, ਨਾਲ ਇਹ ਪੁੱਛਦੇ ਆ ਕਿ ਤੁਸੀਂ ਕੀ ਸੋਚਦੇ ਹੋ ਕਿ ਇਹ ਥ੍ਰੈਟ ਕਿਸ ਵੱਲੋਂ ਆਇਆ ਤੁਹਾਨੂੰ। ਦੱਸੋ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਤੁਸੀਂ ਇੱਕ ਬੰਦੇ ਨੂੰ ਦੱਸ ਰਹੇ ਹੋ ਕਿ ਤੇਰੀ ਲਾਈਫ ਨੂੰ ਥ੍ਰੈਟ ਆ, ਔਰ ਫਿਰ ਤੁਸੀਂ ਉਹਦੇ ਤੋਂ ਪੁੱਛ ਰਹੇ ਆ ਕਿ ਤੈਨੂੰ ਕੀ ਲੱਗਦਾ ਇਹ ਥ੍ਰੈਟ ਕਿੱਥੋਂ ਆ ਰਿਹਾ। ਬਈ ਥ੍ਰੈਟ ਦੀ ਜਿਹੜੀ ਵਾਰਨਿੰਗ ਆ ਉਹ ਤੁਸੀਂ ਦੇ ਰਹੇ ਆ, ਇਨਫੋਰਮੇਸ਼ਨ ਤੁਹਾਡੇ ਕੋਲੇ ਆ। ਉਹ ਜਿਹੜਾ ਵਿਚਾਰਾ ਇੱਥੇ ਜਿਹਨੂੰ ਕੁਝ ਪਤਾ ਹੀ ਨਹੀਂ ਉਹ ਤੁਹਾਨੂੰ ਕਿੱਥੋਂ ਦੱਸੂਗਾ ਕਿ ਇਹ ਥ੍ਰੈਟ ਨੂੰ ਕਿੱਥੋਂ ਆਈ ਹੈ। ਔਰ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਪ੍ਰੋਟੈਕਸ਼ਨ, ਕਿਸੇ ਤਰ੍ਹਾਂ ਦੀ ਸਿਕਿਉਰਿਟੀ, ਕਿਸ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ। ਉਹਨੂੰ ਸਿਰਫ ਇਹ ਦੱਸਿਆ ਜਾਂਦਾ ਹੈ ਕਿ ਤੂੰ ਜਦੋਂ ਕੰਮ ਤੇ ਜਾਣਾ ਤੇ ਜਿਹੜਾ ਸੇਮ ਰੂਟ ਨਾਲ ਹੀ ਹਰ ਰੋਜ਼, ਜਦੋਂ ਤੂੰ ਘਰੋਂ ਬਾਹਰ ਨਿਕਲਣਾ ਤੇ ਆਲਾ ਦੁਆਲਾ ਦੇਖ ਕੇ ਬਾਹਰ ਨਿਕਲੀ, ਜਦੋਂ ਤੂੰ ਕੰਮ ਤੋਂ ਘਰ ਨੂੰ ਵਾਪਸ ਆਉਣਾ ਤੇ ਆਲਾ ਦੁਆਲਾ ਦੇਖ ਕੇ ਬਾਹਰ ਨਿਕਲੀ। ਇਹ ਜਿਹੜੀਆਂ ਗੱਲਾਂ ਹੈ ਆਪਾਂ ਆਪਣੇ ਬੱਚਿਆਂ ਨੂੰ 10-12 ਸਾਲ ਦੀ ਉਮਰ ਦੇ ਵਿੱਚ ਦੱਸ ਦਿੰਦੇ ਹਾਂ, ਹਨਾ। ਸੋ ਕੋਈ ਇਹੋ ਜਿਹੀ ਸਪੈਸ਼ਲ ਜਿਹੜੀ ਉਹਨਾਂ ਵਾਸਤੇ ਸੁਰੱਖਿਆ ਦਾ ਇੰਤਜ਼ਾਮ ਨਹੀਂ ਕੀਤਾ ਜਾਂਦਾ। ਬਹੁਤ ਸਾਰੇ ਡਿਊਟੀ ਟੂ ਵਾਰਨ ਇੱਥੇ ਇਸ਼ੂ ਕੀਤੇ ਗਏ ਆ RCMP ਵੱਲੋਂ, ਪਰ ਉਹਦੀ ਐਕਸਟੈਂਟ ਆ ਵੀ ਇੰਨਾ ਕੀ ਉਹ ਇਨਫੋਰਮੇਸ਼ਨ ਦਿੰਦੇ ਆ ਜੀ। ਬਿਲਕੁਲ ਜੀ, ਇਹਨੂੰ ਆਪਾਂ ਹੋਰ ਵੀ ਇੱਕ ਚੀਜ਼ ਦੇ ਨਾਲ ਜੋੜ ਕੇ ਵੇਖ ਸਕਦੇ ਆ ਕਿ ਪ੍ਰਸ਼ਾਸਨ ਵੱਲੋਂ ਜਿਹੜੀਆਂ ਕਈ ਵਾਰ ਅਣਗਹਿਲੀਆਂ ਹੁੰਦੀਆਂ ਉਹਦੀ ਵਜ੍ਹਾ ਕੀ ਆ, ਉਹਦਾ ਪ੍ਰਸ਼ਾਸਨ ਜਾਣਦਾ ਕਿ ਉਹਨਾਂ ਕੋਲ ਲਾ ਇਨਫੋਰਸਮੈਂਟ ਦੇ ਵਿੱਚ ਪਰਸਨਲਸ ਨੇ ਜਿਹੜੇ ਉਹਨਾਂ ਦੀ ਕਮੀ ਆ ਜਾਂ ਰਿਸੋਰਸਿਸ ਦੀ ਕਮੀ ਆ। ਅਕਸਰ ਉਹ ਕਿਹੜੀ ਗੱਲ ਆ, ਮੈਂ ਥੋੜਾ ਧਿਆਨ ਤੁਹਾਡਾ ਪਿੱਛੇ ਲਿਜਾਣਾ ਚਾਹੁੰਦਾ ਕਿ ਇੱਕ
에ਅਰ ਇੰਡੀਆ ਨਾਂ ਦਾ ਹਾਦਸਾ ਜਿਹੜਾ ਇੱਥੇ ਕੀਤਾ ਗਿਆ ਸੀ, ਜਿਹਦੇ ਚ 329 ਬੇਕਸੂਰ ਮੁਸਾਫਰ ਆ ਜਿਹੜੇ ਉਹ ਮਾਰ ਦਿੱਤੇ ਗਏ ਸਨ। ਸੋ ਉਹ ਜੀ ਜਿਹੜਾ ਘਿਨਾਉਣਾ ਕਾਰਾ ਭਾਰਤ ਦੀਆਂ ਏਜੰਸੀਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ। ਹੋ ਸਕਦਾ ਉਹਦੇ 'ਚ ਕੁਝ ਸਿੱਖ ਚਿਹਰੇ ਵੀ ਇਸਤੇਮਾਲ ਕੀਤੇ ਗਏ ਹੋਣ, ਕਿਉਂਕਿ ਹਰ ਬੰਦੇ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਆ, ਕੋਈ ਵੱਡੀ ਗੱਲ ਨਹੀਂ ਕੋਈ ਵਿਕ ਗਿਆ ਹੋਵੇ ਵਿੱਚੋਂ। ਸੋ ਅਸੀਂ ਉਹਦੀ ਬਰੀਕੀ 'ਚ ਨਹੀਂ ਪਾਉਂਦੇ, ਪਰ ਮੇਨ ਜਿਹੜੀ ਗੱਲ ਇਹ ਆ ਕਿ ਤੁਸੀਂ ਵੀ ਇੰਨੇ ਵੱਡੇ ਜਿਹੜੇ ਘਿਨਾਉਣੇ ਕਾਰਨਾਮੇ ਦੀ ਜਿਹੜੀ ਇਨਕੁਆਰੀ ਆ ਉਹ ਹਜੇ ਤੱਕ ਕਿਸੇ ਸਿੱਟੇ ਨਹੀਂ ਲੱਗੀ। ਉਹ ਹਜੇ ਵੀ ਇੱਕ ਓਪਨ ਇਨਕੁਆਰੀ ਹੈ। ਇੱਕ ਜੌਨ ਮੇਅਰ ਕਮਿਸ਼ਨ ਬਣਾਇਆ ਵੀ ਗਿਆ, ਮਿਲੀਅਨਸ ਡਾਲਰ ਖਰਚਾ ਕੀਤਾ, ਪਰ ਉਹਦੇ ਉੱਤੇ ਜਿਹੜਾ ਮੇਨ ਟਾਸਕ ਉਹਨਾਂ ਨੂੰ ਦਿੱਤਾ ਗਿਆ ਕਿ ਜੀ ਤੁਸੀਂ ਕਾਰਨ ਲੱਭੋ ਤੇ ਇਹੋ ਜਿਹੀਆਂ ਸਾਨੂੰ ਸੁਝਾਅ ਦਿਓ ਕਿ ਕੀ ਕੀਤਾ ਜਾਵੇ ਕਿ ਅਜਿਹੇ ਹਾਦਸੇ ਜਿਹੜੇ ਆ ਉਹ ਅੱਗੇ ਤੋਂ ਨਾ ਹੋਣ। ਭਾਵ ਕਿ ਕਰਨ ਵਾਲਿਆਂ ਤੱਕ ਪਹੁੰਚਣ ਦੀ ਬਜਾਏ ਸਿਰਫ ਅੱਗਿਓਂ ਪ੍ਰੀਕਾਸ਼ਨ ਦੇ ਲਈ ਜਿਹੜਾ ਇਹ ਇੰਨਾ ਪੈਸਾ ਖਰਚ ਕੀਤਾ ਗਿਆ। ਸਿੱਖਾਂ ਵੱਲੋਂ ਲੰਮੇ ਸਮੇਂ ਤੋਂ ਜਿਹੜੀ ਇਹ ਮੰਗ ਵੀ ਕੀਤੀ ਜਾ ਰਹੀ ਆ ਕਿ ਰਾਇਲ ਕਮਿਸ਼ਨ ਬਣਾ ਕੇ ਇਹਦੀ ਜਾਂਚ ਕਰਾਈ ਜਾਵੇ। ਔਰ ਜੇ ਇੰਡੀਆ ਦੇ ਟਰੈਕ ਰੈਕਡ ਨੂੰ ਦੇਖਣਾ ਹੋਵੇ ਕਿ ਜਿਹੜਾ 1974 ਦੇ ਵਿੱਚ ਨਿਊਕਲੀਅਰ ਬਣਾਇਆ ਗਿਆ ਇੰਡੀਆ ਵੱਲੋਂ, ਉਹਦਾ ਰॉ ਮਟੀਰੀਅਲ ਆ ਜਿਹੜਾ ਉਹ ਕੈਨੇਡਾ ਤੋਂ ਇਹ ਕਹਿ ਕੇ ਜਿਹੜਾ ਉਹ ਲਿਆ ਗਿਆ ਸੀ ਕਿ ਅਸੀਂ ਇਹਨੂੰ એનર્ਜੀ ਸੈਕਟਰ ਦੇ ਵਿੱਚ ਵਰਤਣਾ, ਪਰ ਉਹ ਸਾਰੇ ਐਗਰੀਮੈਂਟ ਨੂੰ ਜਿਹੜਾ ਬਾਈਪਾਸ ਕਰਦਿਆਂ ਹੋਇਆ ਉਹਨਾਂ ਨੇ ਨਿਊਕਲੀਅਰ ਜਿਹੜਾ ਬੰਬ ਆ ਉਹ ਬਣਾਇਆ, ਜਿਹੜਾ ਮਨੁੱਖਤਾ ਦਾ ਘਾਣ ਕਰਨ ਦਾ ਸਭ ਤੋਂ ਵੱਡਾ ਮਾਰੂ ਹਥਿਆਰ ਅੱਜ ਦੇ ਸਮੇਂ ਦੇ ਵਿੱਚ। ਔਰ ਦੂਜੇ ਪਾਸੇ ਹੁਣ ਜਦੋਂ ਅਸੀਂ G7 ਸਮਿਟ ਦੇ ਮੇਨ ਨੁਕਤਿਆਂ ਦੇ ਉੱਤੇ ਆਈਏ, ਤੇ ਜਿਹਦੇ ਚ ਪਹਿਲਾ ਨੁਕਤਾ ਜਿਹੜਾ ਮਾਰਕ ਕਰਨੀ ਹੈ ਉਹਨਾਂ ਨੇ ਦੱਸਿਆ ਉਹ ਫੋਰਨ ਇੰਟਰਫੇਰੈਂਸ। ਆਫ ਕੋਰਸ ਸਵਾਗਤਯੋਗ ਗੱਲ ਹੈ ਕਿ ਫੋਰਨ ਇੰਟਰਫੇਰੈਂਸ ਦੀ ਗੱਲ ਹੋਣੀ ਆ, ਪਰ ਦੂਜਾ ਨੁਕਤਾ ਜਿਹੜਾ એનર્ਜੀ ਸੈਕਟਰ ਆ ਜਿਹੜਾ ਉਹਦੀ ਵਿਕਰੀ ਵਧਾਣੀ ਤੇ ਗਲੋਬਲ ਪਾਰਟਨਰਸ ਲੱਭਣੇ ਜਿਹੜੇ ਬਿਜ਼ਨਸ ਨੂੰ ਵਧਾਉਣ ਲਈ। ਸੋ ਇਹੋ ਜਿਹੇ ਨਾਜ਼ੁਕ ਸਮੇਂ ਦੇ ਵਿੱਚ ਮੋਦੀ ਨੂੰ ਸੱਦਣਾ ਕਿ ਅਸੀਂ ਜਿਹੜੇ ਇੰਡੀਅਨ ਗਵਰਨਮੈਂਟ ਦੇ ਘਿਨਾਉਣੇ ਕਾਰਨਾਮੇ ਆ ਇਹਨਾਂ ਨੂੰ ਬਾਈਪਾਸ ਕਰ ਰਹੇ ਆ, ਜਾਂ ਇਹਦੇ ਚ ਇੱਕ ਮੇਰੀ ਸਮਝ ਤਾਂ ਨਹੀਂ ਆ ਰਿਹਾ। ਤੁਸੀਂ ਜ਼ਰੂਰ ਇਹਨੂੰ ਜੇ ਸਮਝਾ ਸਕਦੇ ਹੋ ਤਾਂ ਸਮਝਾਓ ਕਿ ਇਹੋ ਜਿਹੀ ਕੀ ਲੋੜ ਆ ਕਿ ਇਹੋ ਜਿਹੇ ਇਨਰਿਸਪੌਂਸੀਬਲ ਕੰਟਰੀ ਦੇ ਮੁਖੀ ਨੂੰ ਤੁਸੀਂ ਸੱਦ ਰਹੇ ਹੋ ਜਿਨ੍ਹਾਂ ਨੇ ਅੱਗੇ ਵੀ ਧੋਖਾ ਦਿੱਤਾ ਤੁਹਾਨੂੰ। ਜੀ ਬਿਲਕੁਲ ਜੀ, ਦੇਖੋ ਜੇ ਆਪਾਂ ਪਹਿਲਾਂ ਤੁਸੀਂ 에ਅਰ ਇੰਡੀਆ ਤੋਂ ਗੱਲ ਸ਼ੁਰੂ ਕੀਤੀ ਸੀ, ਜਿਹੜਾ 에ਅਰ ਇੰਡੀਆ ਦਾ ਪਲੇਨ ਹਾਦਸਾ ਹੋਇਆ ਸੀਗਾ, ਉਹਦੇ ਵਿੱਚ ਸਿੱਖ ਤਾਂ ਪਹਿਲੇ ਦਿਨ ਤੋਂ ਰੌਲਾ ਪਾ ਰਿਹਾ ਕਿ ਇਹਦੀ ਕੋਈ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਜਿਹੜਾ ਸਾਨੂੰ ਜਿਹੜਾ ਅਨਫੇਅਰਲੀ ਬਲੇਮ ਕੀਤਾ ਜਾ ਰਿਹਾ ਇਹਦੇ ਤੇ ਕਿ ਸਿੱਖਾਂ ਵੱਲੋਂ ਇਹ ਜਿਹੜਾ ਹਾਦਸੇ ਨੂੰ ਅੰਜਾਮ ਦਿੱਤਾ ਗਿਆ, ਅਸੀਂ ਤਾਂ ਪਹਿਲੇ ਦਿਨ ਤੋਂ ਇਹਦਾ ਰੌਲਾ ਪਾ ਰਹੇ ਹਾਂ। ਔਰ ਫਿਰ ਜਿਹੜਾ ਇਹਨਾਂ ਨੇ ਕਮਿਸ਼ਨ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜੌਨ ਮੇਜਰ ਦਾ ਜਿਹੜਾ ਕਮਿਸ਼ਨ ਇੱਥੇ ਬਿਠਾਇਆ ਗਿਆ ਸੀਗਾ, ਉਹਨੂੰ ਕੋਈ ਪ੍ਰੋਪਰ ਉਹਨਾਂ ਨੇ ਦਿੱਤਾ ਹੀ ਨਹੀਂ ਕਿ ਤੁਸੀਂ ਮੈਂਬਰ ਆਪਣਾ ਤੁਸੀਂ ਕਰਨਾ ਕੀ ਆ, ਹਨਾ, ਨਾ ਹੀ ਉਹਦਾ ਕੋਈ ਸਿੱਟਾ ਹੀ ਨਿਕਲਿਆ। ਔਰ ਜੇ ਤੁਸੀਂ ਜਿਹੜੀਆਂ ਉਸ ਵੇਲੇ ਦੀਆਂ ਇਨਵੈਸਟੀਗੇਟਿਵ ਏਜੰਸੀ ਸੀਗੀਆਂ, ਉਦੋਂ ਚਲੋ ਸੀਜ਼ਨਸ ਤਾਂ ਬਾਅਦ ਦੇ ਵਿੱਚ ਬਣੀਆਂ, RCMP ਦੇ ਏਜੰਟਸ ਦੀਆਂ ਸਟੇਟਮੈਂਟਸ ਨੇ ਕਿ ਜੇ ਤੁਸੀਂ 에ਅਰ ਇੰਡੀਆ ਦੇ ਹਾਦਸੇ ਨੂੰ ਸੋਲਵ ਕਰਨਾ ਚਾਹੁੰਦੇ ਆ ਤਾਂ ਇੱਕ ਬੈਨ ਕਹਿੰਦਾ ਲੈ ਕੇ ਜਾਓ ਬਲੂਰ ਸਟਰੀਟ ਤੇ 365 ਬਲੂਰ ਸਟਰੀਟ, ਜੋ ਕਿ ਇੰਡੀਅਨ ਸਫਾਰਤਖਾਨਾ ਹੈ ਇੱਥੇ ਕੈਨੇਡਾ ਟੋਰਾਂਟੋ ਦੇ ਵਿੱਚ, ਤੇ ਕਹਿੰਦਾ ਜਿੰਨੇ ਉੱਥੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਬੈਨ ਦੇ ਵਿੱਚ ਲੋਡ ਕਰੋ ਤੇ ਪੁਲਿਸ ਸਟੇਸ਼ਨ ਲੈ ਆਓ, ਜਿਹੜਾ 에ਅਰ ਇੰਡੀਆ ਦਾ ਹਾਦਸਾ ਆਪਣੇ ਆਪ ਸੋਲਵ ਹੋ ਜਾਏਗਾ। ਸੋ ਉਹਦੀ ਇਹ ਇੰਡੀਕੇਸ਼ਨ ਸੀ ਕਿ ਇਹਦੇ ਪਿੱਛੇ ਸਾਰਾ ਜੋ ਕੰਮਕਾਰ ਹੋਇਆ, ਇਹਦਾ ਜੋ ਇਹਦੀ ਇਨਵੋਲਵਮੈਂਟ ਹੈ ਉਹ ਇੰਡੀਅਨ ਏਜੰਸੀਜ਼ ਵੱਲੋਂ ਕੀਤੀ ਗਈ ਔਰ ਉਹਨਾਂ ਵੱਲੋਂ ਪਲਾਨ ਕਰਕੇ ਇਹ ਹਾਦਸੇ ਨੂੰ ਅੰਜਾਮ ਦਿੱਤਾ ਗਿਆ। ਸੋ ਇਹ ਤਾਂ ਜਿਹੜੀ 에ਅਰ ਇੰਡੀਆ ਦੀ ਗੱਲ ਹੈ ਜੀ, ਹਨਾ, ਉਹ ਤਾਂ ਉਹਨਾਂ ਨੇ ਬਹੁਤ ਸਪਸ਼ਟ ਤਰੀਕੇ ਦੇ ਨਾਲ ਜਿਹੜੇ ਸਾਡੇ ਇੱਥੋਂ ਦੇ ਇਨਵੈਸਟੀਗੇਟਿਵ ਏਜੰਟਸ ਨੇ ਜਾਂ ਏਜੰਸੀਜ਼ ਨੇ, ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਸਾਨੂੰ ਕਿ ਕਿਹਦੇ ਵੱਲੋਂ ਇਹ ਹਾਦਸੇ ਨੂੰ ਅੰਜਾਮ ਦਿੱਤਾ ਗਿਆ। ਔਰ ਜੇ ਹੁਣ ਆਪਾਂ G7 ਸਮਿਟ ਦੀ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਦੇਖੋ ਕੈਨੇਡਾ ਕੋਲੇ ਬਹੁਤ ਚੋਇਸਿਸ ਨੇ, ਬਹੁਤ ਸਾਡੇ ਜਿਹੜੇ ਗਲੋਬਲ ਪਾਰਟਨਰਸ ਬਣ ਸਕਦੇ ਆ, ਪਰ ਕੈਨੇਡਾ ਦਾ ਇੱਕ ਟਰੈਕ ਰੈਕਡ ਰਿਹਾ ਪਿਛਲੇ ਸਾਲਾਂ ਦੇ ਵਿੱਚ, ਜਦੋਂ ਤੋਂ ਮੈਂ ਸੁਰਤ ਸੰਭਾਲੀ ਆ, ਕਿ ਕੈਨੇਡਾ ਨੂੰ ਹਿਊਮਨ ਰਾਈਟਸ ਦਾ ਚੈਂਪੀਅਨ ਕਿਹਾ ਜਾਂਦਾ ਸੀ। ਔਰ ਇੱਕ ਇਹੋ ਜਿਹੀ ਕੰਟਰੀ ਜਿਹੜੀ ਹਿਊਮਨ ਰਾਈਟਸ ਦੇ ਉੱਤੇ ਹਮੇਸ਼ਾ ਗੱਲ ਕਰਦੀ ਆ, ਹਮੇਸ਼ਾ ਉਹਨਾਂ ਦਾ ਖਿਆਲ ਰੱਖਦੀ ਆ, ਉਹਨਾਂ ਵੱਲੋਂ ਇੱਕ ਇਹੋ ਜਿਹੀ ਕੰਟਰੀ ਦੇ ਮੁਖੀ ਨੂੰ ਸੱਦਣਾ ਜਿੱਥੇ ਹਿਊਮਨ ਰਾਈਟਸ ਦੀ ਕੋਈ ਬੁੱਕਤੀ ਨਹੀਂ, ਉੱਥੇ ਅਣਗਿਣਤ ਵਾਇਲੇਸ਼ਨ ਹੋ ਰਹੀਆਂ। 1984 ਲੈ ਲਓ, 1984 ਤੋਂ ਬਾਅਦ ਦੇ ਵਿੱਚ ਲੈ ਲਓ, ਸਿੱਖ ਕਮਿਊਨਿਟੀ ਲੈ ਲਓ, ਤੁਸੀਂ ਤਾਮਿਲ ਲੈ ਲਓ, ਤੁਸੀਂ ਹੋਰ ਜਿੰਨੀਆਂ ਮਾਈਨੋਰਟੀਆਂ, ਹੁਣ ਮਣੀਪੁਰ ਦੇ ਵਿੱਚ ਕੀ ਕੁਛ ਹੋਇਆ, ਗੁਜਰਾਤ ਦੇ ਵਿੱਚ ਕੀ ਕੁਛ ਹੋਇਆ, ਕੋਈ ਇਹਨਾਂ ਦਾ ਅੰਤ ਹੀ ਨਹੀਂ ਕਿ ਇਹਨਾਂ ਨੇ ਕਿਹੜੀ ਜਿਹੜੀ ਇਹੋ ਜਿਹੀ ਮਾਈਨੋਰਟੀ ਹੈ ਜਿਹਨੂੰ ਉੱਥੇ ਟਾਰਗੇਟ ਨਹੀਂ ਕੀਤਾ, ਜਿਹਦੇ ਨਾਲ ਉੱਥੇ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਹੋਈਆਂ। ਸੋ ਇੱਕ ਬਹੁਤ ਨਾਈਵ ਜੀ ਗੱਲ ਕੀਤੀ ਜਾ ਰਹੀ ਆ ਮਾਰਕ ਕਾਰਨੀ ਵੱਲੋਂ ਕਿ ਸ਼ਾਇਦ ਇੰਡੀਆ ਦੇ ਨਾਲ ਕੋਈ ਸਮਝੌਤਾ ਕਰਕੇ ਉਹ ਸਾਡੀ ਗੱਲ ਸੁਣਨਗੇ ਜਾਂ ਸਾਡੀ ਕੋਈ ਗੱਲ ਮੰਨਣਗੇ,
ਜਾਂ ਉਹਨਾਂ ਵਿੱਚੋਂ ਸਾਨੂੰ ਕੋਈ ਫਾਇਦਾ ਹੋਊਗਾ। ਇਹ ਬਿਲਕੁਲ ਸਰਾਸਰ ਇੱਕ ਬੇਹੂਦਾ ਗੱਲ ਆ ਕਿ ਉਹਨਾਂ ਨੂੰ ਇੱਥੇ ਸੱਦ ਕੇ ਅਸੀਂ ਉਹਨਾਂ ਨਾਲ ਕੋਈ ਸਮਝੌਤਾ ਕਰੀਏ। ਸਾਨੂੰ ਤਾਂ ਉਹਨਾਂ ਨਾਲ ਜਿਹੜੀਆਂ ਪਹਿਲਾਂ ਅਸੀਂ ਇੰਟੈਲੀਜੈਂਸ ਸ਼ੇਅਰਿੰਗ ਦੀਆਂ ਕੀਤੀਆਂ ਹੋਈਆਂ ਨੇ ਜੀ ਸੰਧੀਆਂ, ਉਹਨਾਂ ਨੂੰ ਕੈਂਸਲ ਕਰਨਾ ਚਾਹੀਦਾ, ਕਿਉਂਕਿ ਉਹ ਸਾਡੇ ਕੋਲ ਸਾਡੀ ਜਿਹੜੀ ਇਨਫੋਰਮੇਸ਼ਨ ਦਿੱਤੀ ਹੋਈ ਆ ਉਹ ਯੂਜ਼ ਕਰਕੇ ਇੱਥੇ ਜਿਹੜੇ ਸਿੱਖ ਐਕਟਿਵਿਸਟ ਨੇ ਜਾਂ ਇੱਥੇ ਹੋਰ ਐਕਟਿਵਿਸਟ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਆ। ਇਹ ਗੱਲ ਪ੍ਰੂਵ ਹੋ ਚੁੱਕੀ ਹੈ ਜੀ ਜੀ ਬਿਲਕੁਲ। ਸੋ ਸਰਦਾਰ ਅਮਰਜੀਤ ਸਿੰਘ ਜੀ, ਹੁਣ ਆਪਾਂ ਇਹ ਅੱਗੇ ਚੱਲਣ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਜਿਹਦੇ ਸੰਬੰਧ ਦੇ ਵਿੱਚ ਅੱਜ ਆਪਾਂ ਜਿਹੜੇ ਖਾਸ ਉਚੇਚੇ ਤੌਰ ਤੇ ਵੀ ਜੁੜੇ ਆ ਕਿ ਜਿਹੜੀ ਰਿਮੈਂਬਰੈਂਸ ਰੈਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ 14 ਜੂਨ ਨੂੰ ਕੀਤੀ ਜਾ ਰਹੀ ਆ। ਸੋ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਜ਼ਰੂਰ ਦੱਸਦਾ ਕਿ ਤੁਸੀਂ ਨੰਬਰ ਨੋਟ ਕਰ ਲਓ। ਜੇ GTA ਏਰੀਏ ਦੇ ਵਿੱਚੋਂ ਤੁਸੀਂ ਇਸ ਰੈਲੀ ਦੇ ਵਿੱਚ ਪਹੁੰਚਣਾ ਚਾਹੁੰਦੇ ਹੋ, ਤੁਹਾਨੂੰ ਕਨਵੈਂਸ ਚਾਹੀਦੀ ਆ, ਤੁਸੀਂ ਆਪਣੀ ਬੱਸ ਦੇ ਵਿੱਚ ਸੀਟ ਰਿਜ਼ਰਵ ਕਰਾਉਣਾ ਚਾਹੁੰਦੇ ਹੋ, ਤੇ ਤਕਰੀਬਨ ਸਾਰੇ ਗੁਰਦੁਆਰਾ ਸਾਹਿਬਾਨਾਂ ਤੋਂ ਜਿਹੜਾ ਹੈਗਾ ਆ ਇਹ 7 ਜਾਂ 8 ਗੁਰਦੁਆਰਾ ਸਾਹਿਬਾਨਾਂ ਚੋਂ ਜਾਂ ਤਾਂ ਬੱਸ ਚੱਲਣੀ ਆ ਤੇ ਜਾਂ ਫਿਰ ਪਿਕਅਪ ਉਹਨਾਂ ਦੀ ਹੈਗੀ ਆ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਸਰਦਾਰ ਅਵਤਾਰ ਸਿੰਘ ਪੂਨੀਆ ਨੂੰ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਜਾਣਕਾਰੀ ਦੇ ਸਕਦੇ ਨੇ ਤੁਹਾਡੇ ਏਰੀਏ ਦੇ ਹਿਸਾਬ ਨਾਲ ਕਿ ਤੁਸੀਂ ਕਿੱਥੇ ਪਹੁੰਚੋ ਜਾਂ ਕਿਹੜੇ ਨੰਬਰ ਤੇ ਫੋਨ ਕਰਕੇ ਤੁਸੀਂ ਆਪਣੀ ਸੀਟ ਰਿਜ਼ਰਵ ਕਰਾ ਸਕਦੇ ਹੋ। ਸੋ ਉਹਨਾਂ ਦਾ ਨੰਬਰ ਹੈ ਜੀ 416 723 4811 416 723 4811। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੀ ਸੀਟ ਜਿਹੜੀ ਆ ਬੱਸ ਦੀ ਰਿਜ਼ਰਵ ਕਰਾ ਸਕਦੇ ਹੋ। ਤੇ ਮੌਂਟਰੀਅਲ ਤੋਂ ਭਾਈ ਚਰਨਜੀਤ ਸਿੰਘ ਸੁੱਜੋ ਉਹਨਾਂ ਨੂੰ ਅਪਾਇੰਟ ਕੀਤਾ ਇਸ ਕੰਮ ਦੇ ਲਈ, ਤੇ ਉਹਨਾਂ ਦੇ ਜਿਹੜੇ ਨੰਬਰ ਨੇ 438 227 3465। ਮੌਂਟਰੀਅਲ ਤੋਂ ਤੁਸੀਂ ਬੱਸ ਦੇ ਵਿੱਚ ਸੀਟ ਰਿਜ਼ਰਵ ਕਰਾਉਣਾ ਚਾਹੁੰਦੇ ਹੋ ਤੇ ਭਾਈ ਚਰਨਜੀਤ ਸਿੰਘ ਸੁੱਜੋ ਨੂੰ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਉਹਨਾਂ ਦਾ 438 227 3465। ਇਹਨਾਂ ਨੰਬਰਾਂ ਦੇ ਉੱਤੇ ਜਿਹੜਾ ਤੁਸੀਂ ਇਹ ਫੋਨ ਕਰ ਸਕਦੇ ਹੋ। ਸੋ ਸਰਦਾਰ ਅਮਰਜੀਤ ਸਿੰਘ ਜੀ, ਤੁਸੀਂ ਇਸ ਰੈਲੀ ਬਾਰੇ ਵੀ ਜਿਹੜਾ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉੱਥੇ ਪਹੁੰਚਣਾ ਕਿਉਂ ਜ਼ਰੂਰੀ ਹੈ, ਤੇ ਇੱਕ ਛੋਟੀ ਜਿਹੀ ਚੇਂਜ ਵੀ ਇਸ ਰੈਲੀ ਦੇ ਵਿੱਚ ਮੌਜੂਦਾ ਜਿਹੜੇ ਘਟਨਾਕ੍ਰਮ ਚੱਲਦੇ ਰਹੇ ਉਹਨਾਂ ਨੂੰ ਦੇਖਦਿਆਂ ਹੋਇਆ ਇੱਕ ਕੀਤੀ ਗਈ ਹੈ, ਐਡੀਸ਼ਨ ਕੀਤਾ ਗਿਆ, ਉਹਦੇ ਬਾਰੇ ਵੀ ਜ਼ਰੂਰ ਦੱਸੋ ਜੀ। ਭਾਈ ਸਾਹਿਬ, ਆਪਾਂ ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਹੈਗਾ, ਆਪਾਂ ਹਰੇਕ ਸਾਲ ਜਿਹੜਾ ਹੈਗਾ 84 ਦੇ ਘੱਲੂ ਘਰ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੈਗੇ ਆ, ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦੇ ਹੈਗੇ ਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਦੇ ਥੱਲੇ ਜਿਨ੍ਹਾਂ ਨੇ ਵੀ ਆਪਣਾ ਜਿਹੜਾ ਸ਼ਹਾਦਤਾਂ ਪਾਈਆਂ ਹੈਗੀਆਂ ਦਰਬਾਰ ਸਾਹਿਬ ਦੇ ਵਿੱਚ, ਜਾਂ 84 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਹੈਗੀਆਂ, ਉਹਨਾਂ ਸਾਰਿਆਂ ਨੂੰ ਆਪਾਂ ਜਿਹੜਾ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ 3 ਜੂਨ 1984 ਨੂੰ ਜਦੋਂ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਦਰਬਾਰ ਸਾਹਿਬ ਪਹੁੰਚੀਆਂ ਸੀਗੀਆਂ, ਉਹਨਾਂ ਦਾ ਵੀ ਕਤਲੇਆਮ ਕੀਤਾ ਗਿਆ ਸੀਗਾ। ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਉਹਨਾਂ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਦੇ, ਨਾਲ ਦੀ ਨਾਲ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਆਪਾਂ ਉਹਨਾਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੈਗੇ ਆ। ਤੇ ਇਸੇ ਤਰ੍ਹਾਂ ਆਪਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਇੱਥੇ ਨਗਰ ਕੀਰਤਨ ਜਿਹੜਾ ਬਰੈਂਪਟਨ ਦੇ ਵਿੱਚ ਕੀਤਾ ਜਾਂਦਾ ਹੈਗਾ, ਜਿਹੜਾ ਆਪਣਾ ਗੁਰੂ ਨਾਨਕ ਸਟਰੀਟ ਤੋਂ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਚੱਲ ਕੇ ਜਿਹੜਾ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਪਹੁੰਚਦਾ ਹੈਗਾ, ਉਹ 8 ਤਰੀਕ ਨੂੰ ਹੋ ਕੇ ਹਟਿਆ ਹੈਗਾ। ਉਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇਕੱਠਿਆਂ ਹੋ ਕੇ ਆਪਣੇ ਸ਼ਹੀਦਾਂ ਨੂੰ ਜਿਹੜਾ ਸਤਿਕਾਰ ਦਿੱਤਾ ਹੈਗਾ, ਜਿਹੜਾ ਕਿ ਬਹੁਤ ਸਫਲ ਨਗਰ ਕੀਰਤਨ ਹੋ ਨਿਪੜਿਆ ਹੈਗਾ। ਉਹ ਲੋਕਾਂ ਦੇ ਦਿਲਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਉਹਨਾਂ ਨੇ ਉਹਨਾਂ ਦਾ ਪ੍ਰਗਟਾਵਾ ਕੀਤਾ। ਤੇ ਉਸ ਤੋਂ ਬਾਅਦ ਆਪਾਂ ਹਰੇਕ ਸਾਲ ਕੈਨੇਡਾ ਦੀ ਪਾਰਲੀਮੈਂਟ ਦੇ ਵਿਹੜੇ ਦੇ ਵਿੱਚ ਜਾ ਕੇ ਉਹਨਾਂ ਸ਼ਹੀਦਾਂ ਨੂੰ ਸਤਿਕਾਰ ਦੇਣ ਦੇ ਲਈ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ, ਸਾਡੇ ਨਾਲ 84 ਦੇ ਵਿੱਚ ਜਾਂ 84 ਤੋਂ ਬਾਅਦ ਜੋ ਕੁਝ ਵੀ ਵਾਪਰਿਆ ਹੈਗਾ ਉਹਦੀ ਕਹਾਣੀ ਪਾਉਣ ਦੇ ਲਈ, ਉਹ ਲੋਕਾਂ ਨੂੰ ਦੱਸਣ ਦੇ ਲਈ ਆਪਾਂ ਉਹਦੇ ਪਾਰਲੀਮੈਂਟ ਦੇ ਵਿਹੜੇ ਦੇ ਵਿੱਚ ਹਮੇਸ਼ਾ ਆਪਾਂ ਕਾਫੀ ਲੰਮੇ ਸਮੇਂ ਤੋਂ ਇਕੱਠੇ ਹੋਇਆ ਕਰਦੇ ਹੈਗੇ ਆ। ਸੋ ਇਸ ਸਾਲ ਜਿਹੜਾ ਹੈਗਾ ਆਪਾਂ ਆਉਣ ਵਾਲੇ ਸ਼ਨੀਚਰਵਾਰ ਨੂੰ 14 ਜੂਨ ਨੂੰ ਉਹ ਦਿਨ 12 ਵਜੇ, ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਹੈਗਾ, ਆਪਾਂ ਉੱਥੇ ਪ੍ਰੋਗਰਾਮ ਆਰੰਭ ਹੋਣਾ। ਇੱਥੇ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ ਜਿਹੜਾ ਆਪਣੇ ਨਾਂ ਦਰਜ ਕਰਾਏ ਜਾ ਸਕਦੇ ਹੈਗੇ ਆ। ਆਪਾਂ ਇੱਥੇ ਬੱਸਾਂ ਦਾ ਇੰਤਜ਼ਾਮ ਕੀਤਾ ਹੋਇਆ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ ਚੱਲਣੀਆਂ। ਜੇ ਆਪਾਂ ਵੱਧ ਬੱਸਾਂ ਦੀ ਲੋੜ ਹੋਈ ਆਪਾਂ ਨੂੰ ਤਾਂ ਹੀ ਪਤਾ ਲੱਗੂਗਾ ਅਗਰ ਆਪਾਂ ਜਿਹੜਾ ਆਪਣੀਆਂ 9 ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਦਰਜ ਕਰਾਵਾਂਗੇ। ਸੋ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ
ਫੋਨ ਕਰਕੇ ਨਾ ਆਪਣਾ ਨਾਂ ਲਿਖਾਇਆ ਜਾ ਸਕਦਾ ਹੈਗਾ। ਸੋ ਆਪਾਂ ਜਿਹੜਾ ਹੈਗਾ ਨਾਲ ਦੀ ਨਾਲ ਜਿਹੜਾ ਐਤਕਾਂ ਜੋ ਕੁਝ ਸਮਿਟ G7 ਦੇ ਵਿੱਚ ਮੋਦੀ ਨੂੰ ਇਨਵਾਈਟ ਕੀਤਾ ਗਿਆ, ਮਾਰਕ ਕਾਰਨੇ ਇੱਥੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੋਰਾਂ ਨੇ, ਤੇ ਜਿਹੋ ਜਿਹੇ ਉਹਨਾਂ ਨੇ ਗੱਲਾਂ ਕੀਤੀਆਂ ਹੈਗੀਆਂ ਵੀ ਰਿਪੋਰਟਰਾਂ ਨੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛੇ ਹੈਗੇ ਆ ਮੋਦੀ ਦੇ ਸੰਬੰਧ ਦੇ ਵਿੱਚ, ਤਾਂ ਉਹਨਾਂ ਦੇ ਜਿਹੜੇ ਜਵਾਬ ਸੀਗੇ ਉਹ ਵੀ ਸੈਟੀਸਫਾਈ ਨਹੀਂ ਸਾਨੂੰ ਕਰਦੇ ਹੈਗੇ, ਕਿਉਂਕਿ ਉਹਨਾਂ ਨੇ ਸਿਰਫ ਤੇ ਸਿਰਫ ਇਕਨੋਮੀ ਦੀ ਗੱਲ ਕੀਤੀ ਹੈਗੀ ਆ, ਨਾ ਕਿ ਹਿਊਮਨ ਰਾਈਟਸ ਦੀ ਬਿਲਕੁਲ ਉਹਨਾਂ ਨੇ ਗੱਲ ਨਹੀਂ ਕੀਤੀ ਹੈਗੀ, ਜਿਹੜੇ ਕਿ ਬਹੁਤ ਮੰਦਭਾਗੀ ਹੈਗੀ ਆ। ਜਿਵੇਂ ਕਿ ਪਹਿਲਾਂ ਪਾਸੇ ਉਹਨਾਂ ਨੇ ਵੀ ਦੱਸਿਆ ਹੈਗਾ ਵੀ ਕੈਨੇਡਾ ਜਿਹੜਾ ਹਿਊਮਨ ਰਾਈਟ ਦਾ ਚੈਂਪੀਅਨ ਰਿਹਾ ਹੈਗਾ, ਪਰ ਮਾਰਕ ਕਾਰਨੇ ਦੇ ਬਿਆਨਾਂ ਤੋਂ ਬਾਅਦ ਪਤਾ ਲੱਗਦਾ ਵੀ ਹੁਣ ਇਹ ਚੈਂਪੀਅਨ ਨਹੀਂ ਰਿਹਾ ਹੈਗਾ। ਹੁਣ ਇੱਥੇ ਇਕਨੋਮੀ ਨੂੰ ਜਿਹੜੀ ਪਹਿਲ ਦਿੱਤੀ ਜਾ ਰਹੀ ਹੈਗੀ ਆ, ਸੋ ਇਹਦੀ ਵੀ ਗੱਲ ਆਪਾਂ ਠੋਕ ਵਜਾ ਕੇ ਉੱਥੇ ਪਾਰਲੀਮੈਂਟ ਦੇ ਅੱਗੇ ਜਾ ਕੇ ਕਰਨੀ ਹੈਗੀ ਆ। ਆਪਣਾ ਰੋਸ G7 ਦੇ ਸਮਿਟ ਦੇ ਸੰਬੰਧ ਦੇ ਵਿੱਚ ਪ੍ਰਗਟ ਕਰਨ ਦੇ ਲਈ ਵੀ ਆਪਾਂ ਸੰਗਤਾਂ ਨੂੰ ਬੇਨਤੀ ਕਰਦੇ, ਆਓ ਹੁਮ ਹਮਾ ਕੇ ਆਪਾਂ ਉਸੇ ਆਪਾਂ ਪਾਰਲੀਮੈਂਟ ਦੇ ਵਿੱਚ ਪਹੁੰਚਣਾ ਹੈਗਾ। ਜਿਹੜੇ ਆਪਣੇ ਵਹੀਕਲ ਰਾਹੀਂ ਵੀ ਓਟਵਾ ਪਹੁੰਚਣਾ ਚਾਹੁੰਦੇ ਹੈਗੇ ਆ, ਸੋ ਉਹ ਵੀ ਜਾ ਸਕਦੇ, ਉਹਨਾਂ ਦਾ ਵੀ ਧੰਨਵਾਦ ਕਰਾਂਗੇ ਅਸੀਂ। ਸੋ ਸਮੇਂ ਸਿਰ ਉੱਥੇ ਪਹੁੰਚ ਕੇ ਆਪਾਂ ਜਿਹੜੀ ਆਪਣੀ ਗੱਲ ਕਰਨੀ ਹੈਗੀ ਆ ਉਹ ਕਰਨ ਦੇ ਲਈ ਇਕੱਠਿਆਂ ਹੋਈਏ। ਉੱਥੇ ਜਿਹੜੇ ਹੈਗੇ ਆ ਬੁਲਾਰੇ ਵੱਖ-ਵੱਖ, ਜਿਵੇਂ ਮੌਂਟਰੀਅਲ ਤੋਂ ਸੰਗਤ ਆ ਰਹੀ ਹੈਗੀ ਆ, ਈਵਨ BC ਤੱਕ ਤੋਂ ਵੀ ਜਿਹੜੇ ਨੁਮਾਇੰਦੇ ਪਹੁੰਚ ਰਹੇ ਹੈਗੇ ਆ। ਸੋ ਸਾਰਿਆਂ ਨੇ ਆਪਣੀ ਆਪਣੀ ਗੱਲ ਉੱਥੇ ਰੱਖਣੀ ਹੈਗੀ ਆ, ਸ਼ਹੀਦਾਂ ਦੇ ਸੰਬੰਧ ਦੇ ਵਿੱਚ ਠੋਕ ਵਜਾ ਕੇ ਜਿੱਥੇ ਗੱਲ ਕਰਨੀ ਉੱਥੇ G7 ਸਮਿਟ ਦਾ ਵੀ ਆਪਾਂ ਖੁੱਲ ਕੇ ਜਿਹੜਾ ਉਹਦੇ ਤੇ ਵਿਚਾਰਾਂ ਕਰਨੀਆਂ ਹੈਗੀਆਂ। ਸੋ ਜੋ ਆਪਾਂ ਪ੍ਰੋਟੈਸਟ ਕਰਨਾ ਹੈਗਾ, ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆਪਣੇ ਮਾਰਕ ਕਾਰਨੇ ਉਹਨਾਂ ਨੂੰ ਸੱਦਿਆ ਹੈਗਾ ਮੋਦੀ ਨੂੰ, ਸੋ ਉਹਦਾ ਪ੍ਰੋਟੈਸਟ ਜਿਹੜਾ ਆਪਾਂ ਸਖਤ ਵਿਰੋਧ ਕਰਨ ਦੀ ਲੋੜ ਹੈਗੀ ਆ। ਸੋ ਆਪਾਂ ਉੱਚੀ ਆਵਾਜ਼ ਦੇ ਵਿੱਚ ਜਿਹੜੀ ਆ ਇਹ ਆਵਾਜ਼ ਆ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਦੇ ਲਈ ਪਾਰਲੀਮੈਂਟ ਦੇ ਅੱਗੇ ਜਾ ਕੇ ਆਪਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ। ਸੋ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਕਿ ਜੋ ਕੁਝ ਵੀ ਸਾਡੇ ਨਾਲ ਅੱਜ ਵਾਪਰਿਆ ਇਹਦੋਂ ਵੱਧ ਜਿਹੜਾ ਇੱਕ ਅਫਸੋਸਨਾਕ ਨਹੀਂ ਹੋ ਸਕਦਾ ਹੈਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਲਈ ਬੜਾ ਇੱਕ ਦੁਖਦਾਇਕ ਹੋਊਗਾ। ਆਉਣ ਵਾਲੇ ਸਮੇਂ 'ਚ ਪਤਾ ਨਹੀਂ ਹੋਰ ਜਿਹੜੀਆਂ ਮਿਨੋਰਟੀਜ਼ ਦੇ ਨਾਲ ਕੀ ਕੁਝ ਵਾਪਰੂਗਾ। ਸੋ ਉਹਨੂੰ ਰੋਕਣ ਦੇ ਲਈ ਜ਼ਰੂਰੀ ਹੈਗਾ ਵੀ ਆਪਾਂ ਉੱਚੀ ਆਵਾਜ਼ ਦੇ ਵਿੱਚ ਇਹਦੇ ਸੰਬੰਧ ਦੇ ਵਿੱਚ ਗੱਲ ਕਰੀਏ। ਜੀ ਬਿਲਕੁਲ ਜੀ, ਇਹ ਰੈਲੀ ਜਿਹੜੀ ਆ ਯੂਨਾਈਟਿਡ ਫਰੰਟ ਆਫ ਸਿੱਖਸ ਵੱਲੋਂ ਲਿਖੀ ਜਾਂਦੀ ਆ, ਔਰ ਇਸ ਰੈਲੀ ਦੇ ਵਿੱਚ ਕੈਨੇਡਾ ਭਰ ਦੀਆਂ ਸਾਰੀਆਂ ਹੀ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਉਹ ਵੀ ਸ਼ਾਮਲ ਨੇ, ਔਰ ਉਸ ਤੋਂ ਇਲਾਵਾ ਸਿੱਖਾਂ ਦੀਆਂ ਹੋਰ ਹਿਊਮਨ ਰਾਈਟ ਜਾਂ ਪੋਲੀਟੀਕਲ ਜਥੇਬੰਦੀਆਂ ਜਿਹੜੀਆਂ ਹੈਗੀਆਂ, ਇਹ ਸਾਰਿਆਂ ਦਾ ਇੱਕ ਸਾਂਝਾ ਉਪਰਾਲਾ ਆ। ਸੋ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਜਿਹੜਾ ਇਹ ਹੋਰ ਜ਼ਰੂਰੀ ਬਣ ਜਾਂਦਾ ਕਿ ਇਸ ਵਾਰ ਇਹ ਇਕੱਲੀ ਰੈਲੀ ਜਿਹੜੀ ਆ ਉਹ ਸਿੱਖਾਂ ਦੇ ਇਸ਼ੂ ਨਾਲ ਸੰਬੰਧਿਤ ਨਹੀਂ। ਇਹ ਜਿਹੜੀ ਰੈਲੀ ਆ ਉਹ ਕੈਨੇਡੀਅਨ ਸਿਟੀਜ਼ਨਸ ਦੇ ਜਿਹੜੇ ਕਤਲ ਹੋਏ ਨੇ ਕੈਨੇਡੀਅਨ ਸੋਇਲ ਦੇ ਉੱਤੇ, ਭਾਰਤੀ ਅੱਤਵਾਦੀਆਂ ਨੇ, ਭਾਰਤੀ ਏਜੰਸੀਆਂ ਦੇ ਅੱਤਵਾਦੀਆਂ ਨੇ ਜਿਹੜੇ ਕੈਨੇਡੀਅਨ ਸਿਟੀਜ਼ਨਸ ਦੇ ਕਤਲ ਕੀਤੇ ਨੇ ਕੈਨੇਡਾ ਦੀ ਧਰਤੀ ਦੇ ਉੱਤੇ। ਸੋ ਐਜ਼ ਏ ਕੈਨੇਡੀਅਨ ਵੀ ਸਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਇਸ ਈਵੈਂਟ ਨੂੰ ਵੱਧ ਤੋਂ ਵੱਧ ਸਕਸੈਸਫੁਲ ਬਣਾਈਏ। ਸਿਰਫ ਅਸੀਂ ਨਹੀਂ, ਇਕੱਲੇ ਸਿੱਖ ਨਹੀਂ, ਹਰ ਇੱਕ ਕੈਨੇਡੀਅਨ ਸਿਟੀਜ਼ਨ ਦਾ ਇਹ ਇਸ਼ੂ ਆ। ਸੋ ਤੁਸੀਂ ਆਪਣੇ ਆਲੇ ਦੁਆਲੇ ਆਪਣੇ ਗਰੁੱਪਾਂ ਦੇ ਵਿੱਚ ਵੀ ਇਹ ਗੱਲ ਆ ਜਿਹੜੀ ਉਹ ਸ਼ੇਅਰ ਕਰੋ, ਤਾਂ ਕਿ ਹੋਰ ਵੀ ਜਿਹੜੇ ਇਨਸਾਫ ਪਸੰਦ ਸਿਟੀਜ਼ਨਸ ਨੇ ਕੈਨੇਡੀਅਨ ਦੇ, ਉਹ ਕਿਸੇ ਵੀ ਰੰਗ ਨਸਲ ਜਾਤ ਨਾਲ ਸੰਬੰਧਿਤ ਹੋਣ। ਇਹ ਸਾਡਾ ਸਾਰਿਆਂ ਦਾ ਇਹ ਸਾਂਝਾ ਉਪਰਾਲਾ ਹੋਣਾ ਚਾਹੀਦਾ, ਤਾਂ ਕਿ ਇਹ ਜਿਹੜੀ ਆਵਾਜ਼ ਆ ਇਹਨੂੰ ਅਸੀਂ ਬੁਲੰਦੀ ਤੱਕ ਲੈ ਕੇ ਜਾ ਸਕੀਏ, ਕਿਉਂਕਿ ਵੋਟਾਂ ਦੀ ਰਾਜਨੀਤੀ ਦੇ ਵਿੱਚ ਇਹ ਜ਼ਰੂਰੀ ਹੁੰਦਾ ਕਿ ਗਿਣਤੀ ਤੁਸੀਂ ਵੱਧ ਵਿਖਾਓ। ਇੱਥੇ ਅਮਰੀਕਾ ਵਰਗਾ ਸਿਸਟਮ ਨਹੀਂ ਆ ਕਿ ਹਰ ਇੱਕ ਸਿਸਟਮ ਨੇ ਜਿਹੜਾ ਉਹ ਵੱਖਰਾ ਚੱਲਣਾ। ਇੱਥੇ ਤਾਂ ਹੁਣ ਤੁਸੀਂ ਜਿਹੜੀਆਂ ਚੋਣਾਂ ਵੇਖੀਆਂ ਇਸ ਸਾਲ ਦੀਆਂ, ਤੇ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਇਹ ਆਪਾਂ ਸਾਰਿਆਂ ਨੇ ਵੇਖੀਆਂ ਕਿ ਇੱਥੇ ਫੈਸਲੇ ਕੁਝ ਵੋਟਾਂ ਦੇ ਨਾਲ ਜਿਹੜੇ ਉਹ ਹੋਏ ਆ। ਇੱਥੋਂ ਤੱਕ ਕਿ ਕਿਊਬੈਕ ਦੀ ਇੱਕ ਰਾਈਡਿੰਗ ਦਾ ਫੈਸਲਾ ਇੱਕ ਵੋਟ ਦੇ ਨਾਲ ਬਦਲ ਗਿਆ ਸੀ। ਸੋ ਅਸੀਂ ਇਸ ਗੱਲ ਦਾ ਖਿਆਲ ਰੱਖੀਏ ਕਿ ਆਵਾਜ਼ ਜਿੰਨੀ ਵੱਧ ਤੋਂ ਵੱਧ ਅਸੀਂ ਜਿਹੜੀ ਆ ਉਹ ਚੱਕਾਂਗੇ, ਸਾਡੀ ਓਨੀ ਹੀ ਸੁਣੀ ਜਾਏਗੀ। ਸੋ ਅਗਲਾ ਵਿਸ਼ਾ ਜਿਹੜਾ ਆਪਣਾ ਸਰਦਾਰ ਭਗਤ ਸਿੰਘ ਜੀ, ਤੁਸੀਂ ਇਸ ਬਾਰੇ ਦੱਸੋ ਕਿ ਜਿਹੜਾ ਜੀਵਨ ਫੌਜੀ ਨਾਂ ਦੇ ਬੰਦੇ ਨੇ ਕੱਲ ਇੱਕ ਜਿਹੜਾ ਕਤਲ ਸਰੀ ਦੇ ਵਿੱਚ ਹੋਇਆ ਸਤਵਿੰਦਰ ਸ਼ਰਮਾ ਉਹਨਾਂ ਦਾ, ਉਹਦੀ ਜ਼ਿੰਮੇਵਾਰੀ ਲਈ ਆ, ਤੇ ਉਹਦਾ ਜਿਹੜਾ ਕਾਰਨ ਆ ਇਹ ਦੱਸਿਆ ਕਿ ਉਹ ਜੀ ਬੱਚਿਆਂ ਨੂੰ ਜਿਹੜਾ ਉਹ ਤੰਗ ਪਰੇਸ਼ਾਨ ਕਰ ਰਿਹਾ ਸੀ, ਉਹਨਾਂ ਨੂੰ ਜਿਹੜਾ ਉਹ
ਸਪਰੈਸ ਕੀਤਾ ਜਾਂਦਾ ਸੀ ਜਾਂ ਜੋ ਵੀ ਉਹਨਾਂ ਨੇ ਦੱਸਿਆ ਹੈਗਾ ਉਸ ਜ਼ਿੰਮੇਵਾਰੀ ਦੇ ਵਿੱਚ। ਔਰ ਉਸ ਤੋਂ ਪਹਿਲਾਂ ਜਿਹੜਾ ਸਤੀਸ਼ ਕੁਮਾਰ ਹਿੰਦੂ ਮੰਦਿਰ ਦੇ ਪ੍ਰਧਾਨ ਨੇ ਸਰੀ ਦੇ ਵਿੱਚ, ਉਹਨਾਂ ਦੇ ਬੈਂਕਟ ਹਾਲ ਦੇ ਉੱਤੇ ਵੀ ਗੋਲੀ ਚੱਲੀ ਆ। ਇੱਕ ਵਾਰੀ ਉਸ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਉੱਤੇ, ਉਹਨਾਂ ਦੇ ਬੇਟੇ ਦੇ ਉੱਤੇ ਵੀ ਗੋਲੀ ਚੱਲੀ ਸੀ। ਸੋ ਜਦੋਂ ਇਹ ਸਾਰਾ ਕੁਝ ਆ ਜਿਹੜਾ ਸਾਡਾ ਸਾਰੇ ਦਾ ਸਾਰਾ ਸਿਸਟਮ, ਭਾਵੇਂ ਉਹ ਸਾਡੇ ਫਾਰਮਰ PM ਜਸਟਿਨ ਟਰੂਡੋ ਹੋਣ ਤੇ ਭਾਵੇਂ ਉਹ ਸੀਸਸ ਹੋਵੇ, ਭਾਵੇਂ RCMP ਹੋਵੇ, ਜਾਂ ਫਿਰ ਜਿਹੜੀਆਂ ਫੋਰਨ ਇੰਟਰਫੇਰੈਂਸ ਕਮਿਸ਼ਨ ਦੀਆਂ ਫਾਈਂਡਿੰਗਸ ਹੋਣ, ਉਹ ਸਾਰੀਆਂ ਇਸ਼ਾਰੇ ਇਹ ਕਰ ਰਹੀਆਂ ਕਿ ਸਿੱਖਾਂ ਨੂੰ ਇੱਕ ਸਾਜ਼ਿਸ਼ ਤਹਿਤ ਭਾਰਤੀ ਸਰਕਾਰ ਵੱਲੋਂ ਕੈਨੇਡਾ ਦੀ ਧਰਤੀ ਤੇ ਨਿਸ਼ਾਨਾ ਬਣਾਇਆ ਗਿਆ, ਬਣਾਇਆ ਜਾ ਰਿਹਾ। ਸੋ ਇਹ ਜਿਹੜਾ ਹੁਣ ਨਵਾਂ ਐਂਗਲ ਦਿੱਤਾ ਜਾ ਰਿਹਾ ਸਟੋਰੀ ਨੂੰ, ਕਿਉਂਕਿ ਲਾਰੈਂਸ ਬਿਸ਼ਨੋਈ ਦਾ ਆਪਣਾ ਦਾ ਬਿਆਨ ਕੋਈ ਇੱਥੇ ਹੈ ਨਹੀਂ, ਬਾਕੀ ਉਹਨੇ ਇੰਟਰਵਿਊਜ਼ ਵੀ ਕੀਤੀਆਂ, ਬਹੁਤ ਕੁਝ ਕੀਤਾ। ਜਾਂ ਇਹ ਜਿਹੜਾ ਜੀਵਨ ਫੌਜੀ ਆ, ਹੁਣ ਕਿਸੇ ਦੇ ਨਾਂ ਤੇ ਸਾਨੂੰ ਨਹੀਂ ਪਤਾ ਇਹਦੀ ਕਿੰਨੀ ਅਥੈਂਟਿਸਿਟੀ ਆ, ਕੋਈ ਵੀ ਕਿਸੇ ਦੇ ਨਾਂ ਤੇ ਪੋਸਟ ਬਣਾ ਕੇ ਪਾ ਸਕਦਾ। ਅੱਜ ਕੱਲ ਬਹੁਤ ਕੁਝ ਚੱਲਦਾ, ਤੁਸੀਂ VPN ਚੇਂਜ ਕਰਕੇ ਜਾਂ ਟੈਕਨੋਲੋਜੀ ਦਾ ਜ਼ਮਾਨਾ, ਕੁਝ ਵੀ ਕੀਤਾ ਜਾ ਸਕਦਾ। ਪਰ ਇਹ ਕਿੱਦਾਂ ਮੰਨ ਲਿਆ ਜਾਵੇ ਕਿ ਇਹ ਡਿਵਰਟ ਕਰਨ ਦਾ ਤਾਂ ਨਹੀਂ ਵੀ ਮੋਦੀ ਦੇ ਆਉਣ ਤੋਂ ਪਹਿਲਾਂ ਇੱਕ ਦੋ ਘਟਨਾਵਾਂ ਇਦਾਂ ਦੀਆਂ ਕੈਨੇਡਾ 'ਚ ਕਰ ਦਿੱਤੀਆਂ ਜਾਣ ਕਿ ਜਦੋਂ G7 ਦੇ ਵਿੱਚ ਜਿਹੜਾ ਫੋਰਨ ਇੰਟਰਫੇਰੈਂਸ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਵੀ ਮੁੱਖ ਤੌਰ ਤੇ ਕੈਨੇਡਾ ਵੱਲੋਂ ਰੱਖਿਆ ਗਿਆ ਕਿ ਮੋਦੀ ਨੂੰ ਜਦੋਂ ਸਵਾਲਾਂ ਦੇ ਘੇਰੇ 'ਚ ਲਿਆਂਦਾ ਜਾਵੇ ਤਾਂ ਉਹ ਡਿਫੈਂਸ ਹੋ ਸਕੇ ਕਿ ਭਾਈ ਨਹੀਂ, ਇਹ ਤਾਂ ਹਿੰਦੂਆਂ ਨਾਲ ਵੀ ਹੋ ਰਿਹਾ ਕੁਝ ਇਦਾਂ ਦਾ, ਕਿਉਂਕਿ ਇਹ ਰੈਕਟ ਰਿਹਾ ਭਾਰਤ ਦਾ, ਇਹ ਜਿਹੜਾ ਏਜੰਸੀਆਂ ਦਾ ਪੈਟਰਨ ਰਿਹਾ ਇਹ ਕੰਮ ਕਰਨ ਦਾ। ਜੀ ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਪਿਛਲੇ 2-3 ਸਾਲ ਤੋਂ ਆਪਾਂ ਦੇਖਿਆ ਪਿੱਛੇ ਹਨ, ਕੋਈ ਵੀ ਜਿੰਨੀਆਂ ਇੱਥੇ ਐਕਸਟੋਰਸ਼ਨਸ ਹੋਈਆਂ, ਜਿਵੇਂ ਇੱਥੇ ਲੋਕਾਂ ਤੋਂ ਫਰੋਤੀਆਂ ਮੰਗੀਆਂ ਗਈਆਂ ਜਾਂ ਥ੍ਰੈਟ ਆਏ ਆ, ਉਹ ਤਕਰੀਬਨ 99% ਲਾ ਲਓ ਵੀ ਉਹ ਸਾਰੇ ਸਿੱਖ ਬਿਜ਼ਨਸਮੈਨਾਂ ਨੂੰ, ਸਿੱਖਾਂ ਨੂੰ ਆਏ ਆ ਇੱਥੇ ਜੀ। ਔਰ ਪਿੱਛੇ ਦੇ ਭਾਈ ਹਰਜੀਤ ਸਿੰਘ ਢੱਡਾ ਦਾ ਜਦੋਂ ਕਤਲ ਹੋਇਆ, ਉਦੋਂ ਇੱਥੇ ਟਾਊਨ ਹਾਲ ਮੀਟਿੰਗ ਕੀਤੀ, ਉਹਦੇ ਵਿੱਚ ਵੀ ਇਹ ਮੁੱਦਾ ਉਠਾਇਆ ਗਿਆ ਕਿ ਇਹ ਸਿੱਖਾਂ ਨੂੰ ਹੀ ਕਿਉਂ। ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਹੋ ਸਕਦਾ ਮੋਦੀ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਇਹਨਾਂ ਦਾ ਪਿੱਛੇ ਟਰੈਕ ਰੈਕਡ ਰਿਹਾ ਕਿ ਕਿਸੇ ਜਿਹੜੀ ਚੀਜ਼ ਨੂੰ ਡੀਰੇਲ ਕਰਨ ਦੇ ਲਈ ਇਹ ਕੋਈ ਨਾ ਕੋਈ ਐਕਸ਼ਨ ਜ਼ਰੂਰ ਕਰ ਦਿੰਦੇ ਆ। ਜਿੱਦਾਂ ਜਦੋਂ ਬਿਲ ਕਲਿੰਟਨ ਨੇ ਉੱਥੇ ਇੰਡੀਆ ਜਾਣਾ ਸੀਗਾ ਤਾਂ ਉਦੋਂ ਇਹਨਾਂ ਨੇ ਛੱਤੀ ਸਿੰਘਪੁਰਾ ਦੇ ਵਿੱਚ ਸਿੱਖਾਂ ਦੇ ਕਤਲ ਕੀਤੇ। ਹੁਣ ਜਦੋਂ ਉੱਥੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਅਮਰੀਕਾ ਦਾ, ਉਹਨੇ ਉੱਥੇ ਜਾਣਾ ਸੀ ਤਾਂ ਇਹਨਾਂ ਨੇ ਕਸ਼ਮੀਰ ਦੇ ਵਿੱਚ ਇੱਕ ਘਟਨਾ ਨੂੰ ਅੰਜਾਮ ਦੇ ਕੇ ਉੱਥੇ ਜਿਹੜੇ ਆਜ਼ਾਦੀ ਪਸੰਦ ਲੋਕ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਕੁਝ ਵੀ ਕਰਵਾ ਸਕਦੇ ਆ। ਸੋ ਜਿਸ ਤਰ੍ਹਾਂ ਤੁਸੀਂ ਕਿਹਾ, ਇਹਦੀ ਕੋਈ ਆਥੈਂਟਿਸਿਟੀ ਨਹੀਂ ਕਿ ਕਿਹੜੇ ਬੰਦੇ ਨੇ ਜ਼ਿੰਮੇਵਾਰੀ ਲਈ ਆ। ਹੁਣ ਜਿਹੜੇ ਸਿੱਖਾਂ ਨੂੰ ਇੱਥੇ ਧਮਕੀਆਂ ਆਈਆਂ ਜਾਂ ਥ੍ਰੈਟ ਆਏ ਆ ਜਾਂ ਐਕਸਟੋਰਸ਼ਨ ਕਾਲਾਂ ਕੀਤੀਆਂ, ਉਹ ਤਾਂ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਵਰਗੇ ਵੀਡੀਓ ਬਣਾ ਕੇ ਪਾ ਰਹੇ ਆ ਕਿ ਹਾਂਜੀ ਇਹ ਇਹਦੀਆਂ ਜ਼ਿੰਮੇਵਾਰੀਆਂ ਅਸੀਂ ਲੈਂਦੇ ਹਾਂ, ਹਨਾ। ਔਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਦਾ ਜਿਹੜਾ ਗੈਂਗ ਹੈ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਹਦੇ ਲਈ ਕੰਮ ਕਰਦਾ, ਕੌਣ ਉਹਨੂੰ ਯੂਜ਼ ਕਰ ਰਿਹਾ ਜੀ ਇਸ ਵੇਲੇ। ਸੋ ਇਹ ਬਿਲਕੁਲ ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ ਜੇ ਜਿਹੜੀਆਂ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਵੱਲੋਂ ਇਹੋ ਜਿਹਾ ਕੋਈ ਕਾਰਾ ਕਰਵਾ ਕੇ ਤੇ ਉਹਦੀ ਜਿਹੜੇ ਸਿੱਖਾਂ ਵੱਲੋਂ ਇੱਕ ਨੈਰੇਟਿਵ ਇੱਥੇ ਨੈਰੇਟਿਵ ਸਿਰਜਿਆ ਨਹੀਂ ਜਾ ਰਿਹਾ। ਨੈਰੇਟਿਵ ਹੈ ਹੀ ਇਹ ਆ ਕਿ ਇੱਥੇ ਜਿਹੜੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਸਿੱਖਾਂ ਨੂੰ ਇੰਟੀਮੀਡੇਟ ਕਰਨ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਉਹਨੂੰ ਡੀਏਲ ਕਰਨ ਦੇ ਲਈ ਮੋਦੀ ਆਉਣ ਤੋਂ ਪਹਿਲਾਂ ਸ਼ਾਇਦ ਇਹ ਆਪਣੇ ਆਪ ਨੂੰ ਕੋਈ ਸਾਫ਼ ਸੁਥਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਜੀ ਬਿਲਕੁਲ। ਸੋ ਸਰਦਾਰ ਅਮਰਜੀਤ ਸਿੰਘ ਜੀ, ਤੁਸੀਂ, ਮੈਂ ਦੋਨਾਂ ਵੀਰਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਤੁਸੀਂ ਦੋਨੇ ਹੀ ਇਸ ਗੱਲ ਤੇ ਦੀ ਗੱਲ ਕੀਤੀ ਆ, ਜਿਹੜੀ ਮੇਨ ਜਿਹੜਾ ਮੁੱਦਾ ਹੈਗਾ ਇਸ G7 ਦਾ। ਔਰ ਉਸ ਤੋਂ ਇਲਾਵਾ ਜਿਹੜਾ ਹੋਰ ਐਨਰਜੀ ਸੋਰਸਿਸ ਆ ਉਹਦੀ ਵਿਕਰੀ ਤੋਂ ਭਾਵ ਜਿਹੜਾ ਯੂਕਰੇਨੀਅਮ, ਜਿਹੜਾ ਸਿੱਧਾ ਇਸ਼ਾਰਾ ਤੋਂ ਜਿਹੜਾ ਯੂਕਰੇਨੀਅਮ ਜਿਹੜਾ ਉਹ ਵੇਚਿਆ ਜਾਣਾ ਕੈਨੇਡਾ ਵੱਲੋਂ, ਉਹਦੇ ਲਈ ਜਿਹੜੇ ਸੈਲਿੰਗ ਪਾਰਟਨਰ ਲੱਭਣ ਦੀ ਗੱਲ ਜਿਹੜੀ ਆ ਹੋ ਰਹੀ ਹੈ। ਸੋ ਤੁਸੀਂ ਇਹ ਤੇ ਜ਼ਰੂਰ ਰਿਸਪੌਂਸ ਕਰੋ ਕਿ ਸਾਡਾ ਇੱਥੇ ਕੀ ਫਰਜ਼ ਬਣਦਾ, ਸਾਡੀਆਂ ਜਥੇਬੰਦੀਆਂ ਦਾ ਜਾਂ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਨੇ, ਕੀ ਇਹੋ ਜੀ ਕੋਈ ਡੀਲ ਜਿਹਦਾ ਪਹਿਲਾਂ ਨਜਾਇਜ਼ ਫਾਇਦਾ ਭਾਰਤੀ ਸਰਕਾਰ ਜਿਹੜੀ ਆ ਉਹ ਚੱਕ ਚੁੱਕੀ ਆ, ਉਹ એનર્ਜੀ ਸੈਕਟਰ ਦੇ ਲਈ ਜਿਹੜਾ ਯੂਕਰੇਨੀਅਮ ਲੈ ਕੇ ਤੇ ਉਹਨੂੰ ਨਿਊਕਲੀਅਰ ਬਣਾਉਣ ਦੇ ਵਿੱਚ ਵਰਤ ਚੁੱਕੀ ਆ, ਕਿ ਇਹੋ ਜਿਹੇ ਅਨਟਰਸਟਡ ਜਿਨ੍ਹਾਂ ਨੇ ਪਹਿਲਾਂ ਹੀ ਬਟਰੇ ਕੀਤਾ ਸਿਸਟਮ ਦੇ ਨਾਲ, ਸਾਨੂੰ ਵੇਟ ਕਰਨੀ ਚਾਹੀਦੀ ਆ ਕਿ ਉਹ ਸੌਦਾ ਹੋ ਜਾਵੇ ਤੇ ਆਪਾਂ ਬਾਅਦ ਚ ਕੁਝ ਕਰੀਏ, ਜਾਂ ਸਾਨੂੰ ਇਹਦੇ ਉੱਤੇ ਜਿਹੜੀ ਆ ਆਪਣੀ ਆਵਾਜ਼ ਆ ਉਹ ਬੁਲੰਦ ਕਰਨ ਦੇ ਲਈ ਆਪਣੇ ਰਾਹ ਲੱਭਣੇ ਚਾਹੀਦੇ ਆ ਕਿ ਇਹੋ ਜਿਹੇ ਕਿਸੇ ਸੌਦੇ ਨੂੰ ਜਿਹੜਾ ਮਨੁੱਖੀ ਜਾਨਾਂ ਦੀ ਕੀਮਤ ਤੇ ਲਿਆ ਜਾਣਾ ਹੋਵੇ
ਉਹਨੂੰ ਆਪਾਂ ਰੋਕਣ ਲਈ ਕੋਈ ਯਤਨ ਕਰ ਸਕੀਏ। ਬਿਲਕੁਲ ਜੀ, ਜਿਹੜਾ ਕੈਨੇਡਾ ਦੇ ਵੱਲੋਂ ਜਿਹੜੀ ਯੂਰੇਨੀਅਮ ਵੇਚਣ ਦੀ ਜਿਹੜੀ ਕੋਈ ਟ੍ਰੀਟੀ ਜੇ ਇੰਡੀਆ ਦੇ ਨਾਲ ਕੀਤੀ ਜਾਂਦੀ ਹੈ ਤਾਂ ਉਹਦਾ ਸਿੱਧਾ ਭਾਵ ਇਹ ਹੈ ਕਿ ਤੁਸੀਂ ਇੱਕ ਵੈਪਨ ਆਫ ਮਾਸ ਡਿਸਟਰਕਸ਼ਨ ਉਹਨਾਂ ਨੂੰ ਦੇ ਰਹੇ ਹੋ। ਔਰ ਇੰਡੀਆ ਦਾ ਜਿਹੜਾ ਪਿੱਛੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਟਰੈਕ ਰੈਕਡ ਰਿਹਾ ਉਹਨਾਂ ਨੇ ਦੱਸ ਕੇ ਕੁਛ ਹੋਰ ਕੀਤਾ, ਕੁਛ ਹੋ ਰਿਹਾ ਹੈ ਨਾ। ਸੋ ਇਹੋ ਜਿਹੀ ਜਿਹੜੀ ਕੰਟਰੀ ਆ ਜਿਹਨੂੰ ਅਸੀਂ ਟਰਸਟ ਹੀ ਨਹੀਂ ਕਰ ਸਕਦੇ, ਉਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਵਪਾਰਕ ਸਾਂਝ ਜਾਂ ਇੰਟੈਲੀਜੈਂਸ ਸ਼ੇਅਰਿੰਗ ਦੀ ਸਾਂਝ ਜਿਹੜੀ ਪਾਉਣੀ ਉਹ ਕੈਨੇਡਾ ਦੇ ਸਿਰਫ ਕੈਨੇਡਾ ਦੇ ਵਸਿੰਦਿਆਂ ਦੀ ਨਹੀਂ ਸਗੋਂ ਸਾਰੀ ਦੁਨੀਆ ਦੇ ਲਈ ਇੱਕ ਬਹੁਤ ਡੇਂਜਰਸ ਚੀਜ਼ ਹੈ, ਰਾਈਟ। ਸੋ ਇਹ ਜਿਹੜੀਆਂ ਇਹੋ ਜਿਹੜੀਆਂ ਸੰਧੀਆਂ ਉਹ ਟਰਸਟਵਰਦੀ ਲੋਕਾਂ ਦੇ ਨਾਲ ਕੀਤੀਆਂ ਜਾਂਦੀਆਂ ਜਿਨ੍ਹਾਂ ਦਾ ਕੋਈ ਟਰੈਕ ਰੈਕਡ ਕਲੀਨ ਹੋਵੇ, ਜਿਨ੍ਹਾਂ ਦਾ ਟਰੈਕ ਰੈਕਡ ਹੀ ਇੰਨਾ ਗੰਦਾ ਕਿ ਉਹਨਾਂ ਦੇ ਅਸੀਂ ਇਹ ਸੋਚ ਹੀ ਨਹੀਂ ਸਕਦੇ ਵੀ ਉਹ ਕਿੱਥੇ ਤੱਕ ਜਾ ਸਕਦੇ ਆ। ਆਪਾਂ ਉਹਨਾਂ ਨਾਲ ਇਹੋ ਜਿਹੀਆਂ ਬਿਲਕੁਲ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਆ। ਸਾਨੂੰ ਹੁਣ ਤੋਂ ਹੀ ਆਪਣੇ ਐਮਪੀਆਂ ਨੂੰ ਇੱਥੋਂ ਤੱਕ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੇ ਈਮੇਲ ਐਡਰੈਸ ਤੇ ਸਾਨੂੰ ਈਮੇਲਾਂ ਭੇਜ ਕੇ ਪਰਸਨਲ ਤੌਰ ਦੇ ਉੱਤੇ ਵੀ ਸਾਨੂੰ ਜਿਹੜੇ ਇਹ ਮੁੱਦੇ ਆ ਉਠਾਉਣੇ ਚਾਹੀਦੇ ਆ ਜੀ। ਮਾਨ ਸਾਹਿਬ ਤੁਸੀਂ ਕਰਨਾ ਚਾਹੋਗੇ ਇੱਥੇ ਗੱਲ? ਬਿਲਕੁਲ ਜੀ, ਜਿਸ ਕੰਟਰੀ ਨੇ ਸਾਡੇ ਪ੍ਰਾਈਮ ਮਿਨਿਸਟਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ ਦੁਰਵਿਵਹਾਰ ਕੀਤਾ ਹੋਵੇ ਉਸ ਮੁਲਕ ਦੇ ਵਿੱਚ, ਜਦੋਂ ਆਈ ਥਿੰਕ 2018 ਦੇ ਵਿੱਚ ਜਦੋਂ ਮਿਸਟਰ ਟਰੂਡੋ ਨਹੀਂ ਗਏ ਸੀਗੇ, ਸੋ ਉਹਨਾਂ ਦੇ ਨਾਲ ਇੰਨਾ ਮਾੜਾ ਵਿਵਹਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਉਹ ਨਿੰਦਦੇ ਹੀ ਆ ਰਹੇ ਹੈਗੇ ਆ ਕੈਨੇਡਾ ਨੂੰ। ਤੇ ਉਹ ਕਹਿੰਦੇ ਵੀ ਹੈ ਹੀ ਕੀ ਆ, ਭੁੱਖਮਰੀ ਹੈਗੀ, ਇੱਥੇ ਤਾਂ ਕੁਝ ਨਹੀਂ ਹੈਗਾ ਜੇ ਆ। ਬਾਕੀ ਜਿਹੜਾ ਜੋ ਸਾਡਾ ਜੋ ਕੁਝ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜੋ ਕੁਝ ਵੀ ਆਪਾਂ ਪਹਿਲਾਂ ਇਹਦੇ ਬਾਰੇ ਦੱਸ ਚੁੱਕੇ ਹੈਗੇ ਆ। ਸੋ ਯੂਰੇਨੀਅਮ ਵੇਚਣ ਦੀ ਜਿਹੜੀ ਇਹਨਾਂ ਦਾ ਵਪਾਰ ਪਹਿਲਾਂ ਵੀ ਇਹਨਾਂ ਨੇ ਵੇਚਿਆ ਸੀਗਾ, ਹੁਣ ਫੇਰ ਇਹਨਾਂ ਨੇ ਉਹਨੂੰ ਵੇਚਣ ਦੀ ਖਾਤਰ ਜੇ ਆਪਣੇ ਇਹਨਾਂ ਨੂੰ ਹਿਊਮਨ ਰਾਈਟਸ ਦੀ ਵਾਇਲੇਸ਼ਨਸ ਨੂੰ ਇਗਨੋਰ, ਜਿੰਨੀਆਂ ਵੀ ਜੋ ਕੁਝ ਵੀ ਵਾਪਰਿਆ ਹੈਗਾ ਘੱਟ ਗਿਣਤੀਆਂ ਦੇ ਨਾਲ ਹੋ ਰਿਹਾ ਹੈਗਾ, ਜੇ ਉਹਨਾਂ ਨੂੰ ਇਗਨੋਰ ਕਰਕੇ ਮਾਰਕ ਕਰਨੀ, ਜਿਹੜਾ ਸਿਰਫ ਤੇ ਸਿਰਫ ਇੱਕ ਵਪਾਰਕ ਜਿਹੜਾ ਮਿਸ਼ਨ ਨੂੰ ਪਹਿਲ ਦੇ ਰਹੇ ਹੈਗੇ ਆ, ਇਹ ਬੜੀ ਇੱਕ ਪਿਰਤ ਜਿਹੜੀ ਹੈਗੀ ਆ ਬਹੁਤ ਵੱਖਰੀ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ, ਖਾਸ ਤੌਰ ਤੇ ਕੈਨੇਡਾ ਦੇ ਵੱਲੋਂ, ਜਿਹੜਾ ਕਿ ਬੜਾ ਮੰਦਭਾਗਾ ਹੈਗਾ। ਬਾਕੀ ਜਿਹੜਾ ਹੋਰ ਕੰਟਰੀਜ਼ ਬੜੇ ਹੈਗੇ ਆ ਉਹਨਾਂ ਦੇ ਨਾਲ ਵਪਾਰ ਵਧਾਓ। ਅਸੀਂ ਤਾਂ ਇਵਨ ਇੰਡੀਆ ਦੇ ਨਾਲ ਵੀ ਵਪਾਰ ਦੇ ਸੰਬੰਧ ਦੇ ਵਿੱਚ ਅਸੀਂ ਪਹਿਲਾਂ ਕੋਈ ਗੱਲ ਨਹੀਂ ਸੀ ਕੀਤੀ ਕਦੇ ਵੀ ਪਿਛੋਕੜ ਦੇ ਵਿੱਚ। ਇਹ ਤਾਂ ਸਿਰਫ ਤੇ ਸਿਰਫ ਜਦੋਂ ਸਾਡੇ ਇੱਥੇ ਆ ਕੇ ਸਾਡੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹਾਦਤ ਉਹਨਾਂ ਦੀ ਹੋਣ ਤੋਂ ਬਾਅਦ ਹੋਰ ਲਿਸਟਾਂ ਬਣਾਈਆਂ ਗਈਆਂ ਤੇ ਉਹਨਾਂ ਦਾ ਮੀਡੀਆ, ਜਿਹੜਾ ਭਾਰਤੀ ਮੀਡੀਆ ਸੀਗਾ, ਉਹ ਹੁੱਬ ਕੇ ਕਹਿ ਰਿਹਾ ਸੀ ਵੀ ਅਸੀਂ ਤਾਂ ਹੁਣ ਘੁੱਸ ਕੇ ਮਾਰਾਂਗੇ, ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਵੀ ਮਾਰਾਂਗੇ ਜਿੱਥੇ ਸਾਡਾ ਜੀ ਕਰੂਗਾ, ਅਸੀਂ ਇਹ ਕਰਾਂਗੇ ਉਹ ਕਰਾਂਗੇ। ਤਾਂ ਜੋ ਇਹੋ ਜਿਹੀਆਂ ਧਮਕੀਆਂ ਵਗੈਰਾ ਜਿਹੜਾ ਸੋਚ ਉਹਨਾਂ ਦੇ ਆਪਣੇ ਗੋਦੀ ਮੀਡੀਆ ਰਾਹੀਂ ਦਵਾਈਆਂ ਜਾ ਰਹੀਆਂ ਸੀਗੀਆਂ, ਉਹ ਸਭ ਕੁਝ ਆਪਾਂ ਸੁਣਿਆ ਹੈਗਾ ਔਰ ਸਾਰਿਆਂ ਨੇ ਵੇਖਿਆ ਵੀ ਹੈਗਾ। ਤੇ ਉਹ ਸਾਰੇ ਨੂੰ ਇਗਨੋਰ ਕਰਕੇ ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਸੀ ਜਾ ਕੇ ਜੀ ਕੋਈ ਤੋਂ ਜਾ ਕੇ ਕੈਨੇਡਾ ਤੇ ਹਮਲਾ ਕਰਕੇ 2 ਦਿਨਾਂ ਦੇ ਵਿੱਚ ਅਸੀਂ ਤਾਂ ਉਹਨਾਂ ਨੂੰ ਤਹਿਸ-ਨਹਿਸ ਕਰ ਸਕਦੇ ਹੈਗੇ ਆ। ਸੋ ਏਦਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਵੀ ਅਸੀਂ ਹੁਣ ਰੈੱਡ ਕਾਰਪੇਟ ਵਿਛਾਉਣ ਜਾ ਰਹੇ ਹੈਗੇ ਆ। ਸੋ ਇਹ ਰੀਅਲੀ ਇਜ਼ ਬੈਡ। ਆਪਾਂ ਸਾਰਿਆਂ ਲਈ, ਸਿਰਫ ਸਿੱਖਾਂ ਦੇ ਲਈ ਨਹੀਂ, ਸਾਰੇ ਕੈਨੇਡੀਅਨਸ ਦੇ ਲਈ ਇਹ ਜਿਹੜਾ ਬਹੁਤ ਮਾੜਾ ਹੈਗਾ। ਖਾਸ ਕਰਕੇ ਜਿਹੜੀਆਂ ਘੱਟ ਗਿਣਤੀਆਂ ਹੈਗੀਆਂ, ਜਿਹੜਾ ਇਮੀਗ੍ਰੈਂਟਸ ਹੈਗੇ ਆ, ਜਿੰਨੇ ਵੀ ਹੈਗੇ, ਸਾਰਿਆਂ ਦੇ ਲਈ ਇੱਕ ਬਹੁਤ ਖਤਰੇ ਦੀ ਘੰਟੀ ਹੈਗੀ ਆ। ਅੱਜ ਇੰਡੀਆ ਦੇ ਨਾਲ ਕਰਨ ਜਾ ਰਹੇ ਆ, ਕੱਲ ਨੂੰ ਹੋਰਨਾਂ ਦੇ ਨਾਲ ਵੀ ਕਰੂਗੇ। ਈਵਨ ਮੁਸਲਿਮ ਜਿਹੜਾ ਸਾਊਦੀ ਅਰਬ ਦੇ ਨੂੰ ਵੀ ਇੱਕ ਇਨਵੀਟੇਸ਼ਨ ਇਹਨਾਂ ਨੇ ਭੇਜੀ, ਉਹਦਾ ਵੀ ਕੱਲ ਜ਼ਿਕਰ ਕੀਤਾ ਗਿਆ ਹੈਗਾ। ਹਜੇ 2-3 ਦਿਨ ਰਹਿੰਦੇ ਹੈਗੇ, ਹੋਰ ਪਤਾ ਨਹੀਂ ਇਹਨਾਂ ਨੇ ਕਿਹਨਾਂ ਨੂੰ ਸੱਦ ਲੈਣਾ ਹੈਗਾ। ਸੋ ਇਹ ਇੱਕ ਤਰ੍ਹਾਂ ਦਾ ਹੈਗਾ, ਪਤਾ ਨਹੀਂ ਕਿੰਨਾ ਕੁ ਖਲਾਰਾ ਇਹਨਾਂ ਦੀ ਪਾਉਣ ਦੇ ਲਈ। ਇਹ ਕੈਨੇਡਾ ਜਿਹੜਾ ਇੱਕ ਤਰ੍ਹਾਂ ਦਾ ਇੱਕ ਉਦਾਹਰਨ ਬਣ ਜੂਗੀ ਵੀ ਕੈਨੇਡਾ ਦਾ ਜਿਹੜਾ ਜੀ ਸਮਟ ਹੋਇਆ ਸੀ ਉਹਦੇ ਵਿੱਚ ਆਹ ਕੁਝ ਜਿਹੜਾ ਕਦੇ ਪਹਿਲਾਂ ਨਹੀਂ ਸੀ ਹੋਇਆ, ਉਹ ਇਹਦੇ ਵਿੱਚ ਹੋਣ ਜਾ ਰਿਹਾ ਹੈਗਾ, ਇੱਥੇ ਹੋਊਗਾ। ਸੋ ਇੱਕ ਧੱਬਾ ਲੱਗਣ ਜਾ ਰਿਹਾ ਕੈਨੇਡਾ ਦੇ ਉੱਤੇ, ਜਿਹਦੇ ਵਿੱਚ ਜਿਹਦੇ ਤੋਂ ਹਾਲੇ ਵੀ ਆਪਾਂ ਨੂੰ ਅਸੀਂ ਰਿਕੁਐਸਟ ਕਰਦੇ ਹੈਗੇ ਆ, ਜਿਹੜੀ ਕੈਨੇਡੀਅਨ ਜਿਹੜਾ ਪ੍ਰਾਈਮ ਮਿਨਿਸਟਰ ਹੋਰਾਂ ਨੂੰ ਵੀ ਇਹ ਜੀ ਜਿਹੜਾ ਮੋਦੀ ਹੋਰਾਂ ਦੀ ਜਿਹੜੀ ਆ ਇਨਵੀਟੇਸ਼ਨ ਆ ਉਹਨੂੰ ਕੈਂਸਲ ਕੀਤਾ ਜਾਵੇ, ਉਹਨੂੰ ਵਾਪਸ ਲਿਆ ਜਾਵੇ। ਸੋ ਇਹ ਬਹੁਤ ਚੰਗਾ ਹੋਊਗਾ।
ਪਰ ਜੇ ਨਹੀਂ ਕਰਦੇ ਹੈਗੇ ਤਾਂ ਬੜਾ ਮੰਦਭਾਗਾ ਹੈਗਾ ਜੀ। ਜੀ ਬਿਲਕੁਲ, ਇੱਕ ਵਾਰ ਫੇਰ ਜਾਣਕਾਰੀ ਆਪਾਂ ਸਾਂਝੀ ਕਰ ਦਈਏ ਰੈਲੀ ਦੀ। ਯੂਨਾਈਟਿਡ ਫਰੰਟ ਆਫ ਸਿੱਖਸ ਕੈਨੇਡਾ ਵੱਲੋਂ ਇਹ ਰੈਲੀ ਜਿਹੜੀ ਆ ਉਹ ਲਿਖੀ ਗਈ ਹੈ ਪਾਰਲੀਮੈਂਟ ਦੇ ਗਲਿਆਰੇ ਦੇ ਵਿੱਚ, ਪਾਰਲੀਮੈਂਟ ਦੇ ਬਾਹਰ ਜਿਹੜੀ ਪਾਰਕ ਆ ਠੀਕ ਉਸ ਪਾਰਕ ਦੇ ਵਿੱਚ ਇਹ ਰੈਲੀ ਹੈ ਜਿਹੜੀ ਉਹ ਆਉਣ ਵਾਲੇ ਸ਼ਨੀਚਰਵਾਰ ਯਾਨੀ 14 ਜੂਨ ਨੂੰ ਹੋਣ ਜਾ ਰਹੀ ਹੈ। ਦੁਪਹਿਰੇ 12 ਵਜੇ ਤੋਂ ਸਟਾਰਟ ਇਹ ਰੈਲੀ ਹੋਏਗੀ। ਸੋ ਇਹਦੇ 'ਚ ਤੁਸੀਂ ਆਪ ਵੀ ਪਹੁੰਚੋ ਤੇ ਹੋਰ ਵੀ ਇਸ ਮੈਸੇਜ ਨੂੰ ਵੱਧ ਤੋਂ ਵੱਧ ਸਪਰੈਡ ਕਰੋ ਤਾਂ ਕਿ ਜਿਹੜੀ ਆਵਾਜ਼ ਹੈ ਹਿਊਮਨ ਰਾਈਟ ਜਿਹੜੀ ਵਾਇਲੇਸ਼ਨ ਆ ਜਿਹੜੀ ਭਾਰਤ ਵੱਲੋਂ ਕੀਤੀ ਜਾਂਦੀ ਉਸ ਸਟੇਟ ਦੇ ਹੈੱਡ ਨੂੰ ਸੱਦਿਆ ਗਿਆ, ਸੋ ਉਹਦੇ ਖਿਲਾਫ ਜਿਹੜੀ ਆ ਇੱਕ ਸਾਂਝੀ ਕੋਈ ਨਾ ਕੋਈ ਮੁਹਿੰਮ ਬਣਾਈ ਜਾ ਸਕੇ। ਔਰ ਉਹਦੇ ਨਾਲ ਜਿਹੜੇ ਜੂਨ 1984 ਦੇ ਵਿੱਚ ਉਹ ਸਿੰਘ ਸਿੰਘਣੀਆਂ ਜਿਹੜੇ ਸਾਡੇ ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਕੰਪਲੈਕਸ ਦੀ ਅਜ਼ਮਤ ਦੀ ਰਾਖੀ ਦੇ ਲਈ ਆਪਣੇ ਸਿਰਾਂ ਦੇ ਠੀਕਰੇ ਦਿੱਲੀ ਹਕੂਮਤ ਦੇ ਸਿਰ ਤੇ ਭੱਜ ਕੇ ਗੁਰੂ ਦੀ ਗੋਦ ਵਿੱਚ ਜਾ ਵਰਾਜੇ, ਜਿਨ੍ਹਾਂ ਦੀ ਸ਼ਹਾਦਤ ਨੂੰ ਅਸੀਂ ਰਹਿੰਦੀ ਦੁਨੀਆ ਤੱਕ ਕਦੀ ਭੁੱਲ ਨਹੀਂ ਸਕਦੇ, ਉਹਨਾਂ ਦੀ ਯਾਦ ਨੂੰ ਵੀ ਤਾਜ਼ਾ ਜਿਹੜਾ ਕੀਤਾ ਜਾ ਸਕੇ, ਉਹਨਾਂ ਦੀ ਯਾਦ ਦੇ ਵਿੱਚ ਵੀ ਸ਼ਰਧਾ ਦੇ ਫੁੱਲ ਨੇ ਜਿਹੜੇ ਉਹ ਭੇਟ ਕੀਤੇ ਜਾ ਸਕਣ। ਔਰ ਇਸ ਰੈਲੀ ਦੇ ਵਿੱਚ ਪਹੁੰਚਣ ਲਈ ਬੱਸਾਂ ਦੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਪਹਿਲਾਂ ਵੀ ਦਿੱਤੀ ਸੀ, ਮੈਂ ਇੱਕ ਵਾਰ ਹੋਰ ਦੱਸਣੀ ਚਾਹੁੰਦਾ। ਜੇ GTA ਦੇ ਵਿੱਚੋਂ ਤੁਸੀਂ ਆਪਣੀ ਸੀਟ ਰਿਜ਼ਰਵ ਕਰਾਉਣੀ ਹੈ ਤਾਂ ਸਰਦਾਰ ਅਵਤਾਰ ਸਿੰਘ ਪੂਨੀਆ ਉਹਨਾਂ ਨੂੰ ਤੁਸੀਂ ਕਾਲ ਕਰਕੇ ਆਪਣੇ ਏਰੀਏ ਦੇ ਹਿਸਾਬ ਨਾਲ ਨੰਬਰ ਪ੍ਰਾਪਤ ਕਰ ਸਕਦੇ ਹੋ ਵੀ ਕਿੱਥੇ ਫੋਨ ਕਰਕੇ ਤੁਸੀਂ ਰਿਜ਼ਰਵੇਸ਼ਨ ਕਰਾਉਣੀ ਹੈ। ਸੋ ਸਰਦਾਰ ਅਵਤਾਰ ਸਿੰਘ ਪੂਨੀਆ ਉਹਨਾਂ ਦਾ ਨੰਬਰ ਹੈ ਜੀ 416 723 4811। ਔਰ ਉਹਨਾਂ ਦੇ ਨਾਲ ਮੌਂਟਰੀਅਲ, ਗ੍ਰੇਟਰ ਮੌਂਟਰੀਅਲ ਏਰੀਆ ਦੇ ਵਿੱਚੋਂ ਤੁਸੀਂ ਰਾਈਡ ਬੁੱਕ ਕਰਾਉਣੀ ਹੈ ਜੇ ਬੱਸ ਦੇ ਉੱਤੇ ਤੇ 438 227 3465 ਤੇ ਭਾਈ ਚਰਨਜੀਤ ਸਿੰਘ ਸੁੱਜੂ ਉਹਨਾਂ ਨੂੰ ਕਾਲ ਕਰਕੇ ਤੁਸੀਂ ਆਪਣੀ ਸੀਟ ਰਿਜ਼ਰਵ ਕਰਾ ਸਕਦੇ ਹੋ। ਔਰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਜ਼ਰੂਰ ਵੱਧ ਤੋਂ ਵੱਧ ਸ਼ਮੂਲੀਅਤ ਜਿਹੜਾ ਆਪਾਂ ਕਰੀਏ ਤੇ ਆਪਣਾ ਇਹ ਫਰਜ਼ ਵੀ ਬਣਦਾ। ਸੋ ਇਸ ਪ੍ਰੋਗਰਾਮ ਨੂੰ ਵੀ ਸ਼ੇਅਰ ਕਰੋ, ਤੁਸੀਂ ਜਿਹੜੇ ਵੀ ਗੈਜ਼ਟ ਤੋਂ ਦੇਖ ਰਹੇ ਹੋ ਇਹਨੂੰ ਸ਼ੇਅਰ ਕਰੋ ਤਾਂ ਕਿ ਮੈਸੇਜ ਆ ਜਿਹੜਾ ਉਹ ਦੂਰ ਤੱਕ ਜਾ ਸਕੇ। ਸੋ ਸਰਦਾਰ ਭਗਤ ਸਿੰਘ ਜੀ, ਤੁਸੀਂ ਇੱਕ ਹੋਰ ਅਹਿਮ ਇਸ਼ੂ ਦੇ ਉੱਤੇ ਇਸ਼ਾਰਾ ਕੀਤਾ ਕਿ ਇੰਟੈਲੀਜੈਂਸ ਸ਼ੇਅਰਿੰਗ। ਸੋ ਮੈਂ ਇਹਦੇ ਬਾਰੇ ਜ਼ਰੂਰ, ਸਾਡੇ ਕੋਲ 2-3 ਮਿੰਟ ਬਚੇ ਨੇ, ਮੈਂ ਜ਼ਰੂਰ ਚਾਹੁੰਦਾ ਵੀ ਥੋੜਾ ਜਿਹਾ ਐਲੈਬੋਰੇਟ ਕਰੋ ਕਿ ਇੰਨਾ ਕੁਝ ਹੋ ਜਾਣ ਤੋਂ ਬਾਅਦ ਇੱਥੇ ਸਿੱਖਾਂ ਨੂੰ ਨਿਸ਼ਾਨਾ ਵੀ ਬਣਾਇਆ ਗਿਆ, ਸਿੱਖਾਂ ਨੂੰ ਕਤਲ ਵੀ ਕੀਤਾ ਗਿਆ ਔਰ ਡਿਊਟੀ ਟੂ ਵਾਰਨ ਨੋਟਿਸ ਵੀ ਦਿੱਤੇ ਜਾ ਰਹੇ ਨੇ। ਫੋਰਨ ਇੰਟਰਫੇਰੈਂਸ ਕਮਿਸ਼ਨ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਆ। ਸਾਡੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਕਹਿ ਰਹੀਆਂ, ਸਾਡੀ ਪੁਲਿਸਿੰਗ ਕਹਿ ਰਹੀ ਹੈ ਕਿ ਇੱਥੇ ਦੇ ਸਿਟੀਜ਼ਨਸ ਨੂੰ ਖਤਰਾ, ਉਹਦੇ ਬਾਵਜੂਦ ਵੀ ਹਜੇ ਇੰਟੈਲੀਜੈਂਸ ਸ਼ੇਅਰਿੰਗ ਵੀ ਹੋ ਰਹੀ ਹੈ। ਬਿਲਕੁਲ ਜੀ, ਜਿਹੜਾ ਹੁਣ ਪਿਛਲੇ ਤਕਰੀਬਨ 2018 ਤੋਂ ਜਿਹੜੀ ਇੰਟੈਲੀਜੈਂਸ ਐਗਰੀਮੈਂਟ ਇਹਨਾਂ ਵੱਲੋਂ ਸਾਈਨ ਕੀਤੀ ਗਈ ਸੀ, ਜਿਹਦੇ ਵਿੱਚ ਕੈਨੇਡਾ ਤੇ ਇੰਡੀਆ ਇੰਟੈਲੀਜੈਂਸ ਸ਼ੇਅਰ ਕਰਦਾ ਔਰ ਇੰਡੀਆ ਵੱਲੋਂ ਜੋ ਫਲਾਨਾ ਬੰਦਾ ਜੀ ਇੱਥੇ ਆਹ ਕਰਿਆ, ਫਲਾਨਾ ਬੰਦਾ ਉੱਥੇ ਇੰਡੀਆ ਐਕਸ਼ਨ ਕੀਤਾ, ਸਿਰਫ ਇੱਕ ਨਿਊਜ਼ ਪੇਪਰਾਂ ਦੀਆਂ ਰਿਪੋਰਟਾਂ ਕੱਟ ਕੇ ਖਬਰਾਂ ਕੱਟ ਕੇ ਇਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ, ਜਿਹਦੇ ਉੱਤੇ ਬੇਸਡ ਕੈਨੇਡੀਅਨ ਗਵਰਨਮੈਂਟ ਵੱਲੋਂ ਹਾਲੇ ਤੱਕ ਜਿੰਨੇ ਐਕਸ਼ਨ ਲਏ ਗਏ ਆ, ਜਿਸ ਤਰ੍ਹਾਂ ਕਈ ਇੱਥੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਨੋ ਫਲਾਈ ਲਿਸਟਾਂ ਦੇ ਉੱਤੇ ਪਾਇਆ ਗਿਆ, ਉਹਨਾਂ ਦੇ ਉੱਤੇ ਕੰਡੀਸ਼ਨਸ ਲਾਈਆਂ ਗਈਆਂ। ਸੋ ਜਿਹੜੀ ਇਹੋ ਜਿਹੀ ਸ਼ੇਅਰਿੰਗ ਜਿਹਦੀ ਕੋਈ ਵੀ ਹੈ ਨਹੀਂ, ਆਥੈਂਟਿਸਿਟੀ ਹੈ ਨਹੀਂ, ਉਹਨੂੰ ਕੋਈ ਵੈਰੀਫਾਈ ਨਹੀਂ ਕੀਤਾ ਗਿਆ, ਸਿਰਫ ਉਹਨਾਂ ਵੱਲੋਂ ਜੋ ਇਹਨਾਂ ਨੂੰ ਇੰਟੈਲੀਜੈਂਸ ਦੇ ਦਿੱਤੀ ਜਾਂਦੀ ਆ, ਆਪਣਾ ਇਨਫੋਰਮੇਸ਼ਨ ਦੇ ਦਿੱਤੀ ਜਾਂਦੀ, ਉਹਦੇ ਉੱਤੇ ਐਕਟ ਕਰਕੇ ਜਿਹੜੇ ਸਾਡੇ ਇੱਥੋਂ ਦੇ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਔਰ ਇਸੇ ਤਰ੍ਹਾਂ ਹੀ ਜਦੋਂ ਕੈਨੇਡਾ ਵੱਲੋਂ ਇੱਥੋਂ ਦੇ ਜਿਹੜੇ ਐਕਟਿਵਿਸਟ ਆ ਉਹਨਾਂ ਦੀਆਂ ਇਨਫੋਰਮੇਸ਼ਨਸ ਜਦੋਂ ਜੋ ਇੰਡੀਆ ਮੰਗਦਾ ਉਹਨਾਂ ਕੋਲੋਂ ਕਿ ਆਹ ਬੰਦਾ ਕਿੱਥੇ ਰਹਿੰਦਾ, ਫਲਾਨਾ ਬੰਦਾ ਕਿੱਥੇ ਰਹਿ ਰਿਹਾ, ਉਹਦੀ ਜਿਹੜੀ ਇਨਫੋਰਮੇਸ਼ਨ ਉਹਨਾਂ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਆ ਤੇ ਉਹਨਾਂ ਵੱਲੋਂ ਉਹਨਾਂ ਦੀਆਂ ਲਿਸਟਾਂ ਬਣਾ ਕੇ ਫਿਰ ਉਹਨਾਂ ਦੇ ਕਤਲ ਕੀਤੇ ਜਾਂਦੇ ਆ। ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਉਹ ਇੰਡੀਅਨ ਗਵਰਨਮੈਂਟ ਵੱਲੋਂ ਕੀਤੀਆਂ ਜਾਂਦੀਆਂ ਔਰ ਇਹ ਸਾਰਾ ਕੁਝ ਪ੍ਰੂਵ ਹੋ ਚੁੱਕਿਆ। ਸੋ ਬਿਲਕੁਲ ਇਹ ਜਿਹੜੀ ਬਹੁਤ ਹੀ ਇੱਕ ਡੇਂਜਰਸ ਚੀਜ਼ ਆ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟ ਇੰਡੀਆ ਤੇ ਕੈਨੇਡਾ ਵਿਚਾਲੇ ਕੀਤੀ ਗਈ ਹੈ। ਸਾਨੂੰ ਇਹਦੇ ਖਿਲਾਫ ਵੀ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਇਹ ਜਿਹੜੀ ਐਗਰੀਮੈਂਟ ਹੈ ਬਿਲਕੁਲ ਕੈਂਸਲ ਹੋਣੀ ਚਾਹੀਦੀ ਹੈ ਜੀ। ਬਿਲਕੁਲ ਜੀ। ਸੋ ਸਮਾਂ ਆਪਣਾ ਲਗਭਗ ਜਿਹੜਾ ਸਮਾਪਤ ਹੈ ਔਰ ਮੈਂ ਇੱਕ ਮਿੰਟ ਲਈ ਤੁਸੀਂ ਕਨਕਲੂਡ ਜ਼ਰੂਰ ਮੈਂ ਦੋਨਾਂ ਵੀਰਾਂ ਨੂੰ ਜਿਹੜੀ ਆ ਬੇਨਤੀ ਕਰੂੰਗਾ। ਸਭ ਤੋਂ ਪਹਿਲਾਂ ਸਰਦਾਰ ਅਮਰਜੀਤ ਸਿੰਘ ਹੁਣਾਂ ਨੂੰ ਕਿ ਕੋਈ ਗੱਲ ਜਿਹੜੀ ਐਸੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਜਿਹੜੀ ਮੇਰੇ ਕੋਲ ਪੁੱਛਣ ਤੋਂ ਰਹਿ ਗਈ ਹੋਵੇ, ਤੁਸੀਂ ਜ਼ਰੂਰ 1 ਮਿੰਟ ਲਈ ਕਨਕਲੂਡ ਕਰ ਦਿਓ, ਫਿਰ ਮੈਂ ਭਗਤ ਸਿੰਘ ਹੁਣਾਂ ਕੋਲ ਆਉਣਾ ਜੀ। ਨਹੀਂ, ਆਪਾਂ ਕਾਫੀ ਕੁਝ ਕਵਰ ਕਰ ਦਿੱਤਾ ਹੈਗਾ। ਅਖੀਰ ਦੇ ਵਿੱਚ ਤੇ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਸ਼ਨੀਚਰਵਾਰ ਦਾ ਆਪਾਂ ਰੈਲੀ ਰੱਖੀ ਹੈਗੀ ਆ ਪਾਰਲੀਮੈਂਟ ਦੇ ਸਾਹਮਣੇ, ਉਹਦੇ ਵਿੱਚ ਪਹੁੰਚਣ ਦੇ ਲਈ ਅਸੀਂ ਵਾਰ-ਵਾਰ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹੈਗੇ ਆ ਵੀ ਜਿੰਨਾ ਆਪਾਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ
ਆਪਾਂ ਇਕੱਠ ਕਰਾਂਗੇ, ਉਹਦੇ ਨਾਲ ਸਾਡਾ ਜਿਹੜਾ ਮੈਸੇਜ ਆ ਬਹੁਤ ਸਟਰੋਂਗ ਹੁੰਦਾ ਹੈਗਾ। ਆਪਾਂ ਜੋ ਕੁਝ ਜੀ ਕਹਿਣਾ ਚਾਹੁੰਦੇ ਹੈਗੇ ਉਹਨੂੰ ਤਾਕਤ ਮਿਲਦੀ ਹੈਗੀ ਆ। ਜਿੰਨੇ ਆਪਾਂ ਭਾਰੀ ਇਕੱਠ ਹੋਊਗਾ ਉਨੀ ਗੱਲ ਸਾਡੀ ਆਪਣੀ ਵਧੀਆ ਤਰੀਕੇ ਦੇ ਨਾਲ ਮੀਡੀਆ ਵੀ ਕਵਰ ਕਰੂਗਾ, ਲੋਕਾਂ ਤੱਕ ਸਾਡੀ ਗੱਲ ਪਹੁੰਚੂਗੀ। ਸੋ ਆਪਾਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਚਾਹੀਦਾ। ਅਸੀਂ ਸਮੁੱਚੀ ਸੰਗਤ ਨੂੰ ਬੇਨਤੀ ਕਰਦੇ ਹੈਗੇ ਆ, ਆਪਣੇ ਜਿਹੜੇ ਆਪਣੇ ਏਰੀਏ ਦੇ ਜਿਹੜੇ ਐਮਪੀਜ਼ ਵਗੈਰਾ ਹੈਗੇ ਆ, ਉਹਨਾਂ ਨੂੰ ਸਾਰੀਆਂ ਸੰਗਤਾਂ ਈਮੇਲਸ ਵਗੈਰਾ ਕਰਕੇ ਮੋਦੀ ਦੀ ਜਿਹੜੀ ਆ ਇਨਵੀਟੇਸ਼ਨ ਉਹਨੂੰ ਕੈਂਸਲ ਕਰਨ ਦੇ ਲਈ ਆਖਿਆ ਜਾਵੇ। ਮੋਦੀ ਨੂੰ ਆਉਣ ਦੇ ਲਈ ਉਹਦਾ ਪ੍ਰੋਟੈਸਟ ਕੀਤਾ ਜਾਵੇ। ਸਾਰੇ ਆਪਾਂ ਈਮੇਲਸ ਵਗੈਰਾ ਕਰਕੇ ਜਿਹੜਾ ਇਹ ਆਪਣਾ ਸੁਨੇਹਾ ਜਿਹੜਾ ਜ਼ਰੂਰ ਆਪਾਂ ਨੂੰ ਪਹੁੰਚਾਉਣਾ ਚਾਹੀਦਾ ਹੈਗਾ। ਸੋ ਇਹ ਇੰਨੀਆਂ ਬੇਨਤੀਆਂ। ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਾਂ ਅੱਜ ਇੰਨਾ ਸਮਾਂ ਦੇ ਕੇ ਸਮਾਂ ਲਾ ਕੇ ਆਪਾਂ ਆਪਣਾ ਸੁਨੇਹਾ ਜਿਹੜਾ ਹੈਗਾ ਸੰਗਤਾਂ ਤੱਕ ਪਹੁੰਚਾਇਆ ਹੈਗਾ। ਸੋ ਅਖੀਰ ਵਿੱਚ ਅਸੀਂ ontario ਗੁਰਦੁਆਰਾ ਕਮੇਟੀ ਵੱਲੋਂ ਆਪ ਜੀ ਦਾ TV 84 ਅਦਾਰੇ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਆ। ਸੋ ਆਪਾਂ ਕੱਲ ਦੇ ਜਿਹੜਾ ਸਨਿਚਰਵਾਰ ਨੂੰ ਉੱਥੇ ਪਹੁੰਚਣਾ, ਉਹਦਾ ਸੱਦਾ ਸਾਰੀ ਸੰਗਤ ਨੂੰ ਅਸੀਂ ਹੱਥ ਜੋੜ ਕੇ ਦਿੰਦੇ ਹੈਗੇ ਆ ਵੀ ਆਓ ਰਲ ਮਿਲ ਕੇ ਆਪਾਂ ਉੱਥੇ ਇਕੱਠਿਆਂ ਹੋ ਕੇ ਆਪਣੀ ਆਵਾਜ਼ ਜਿਹੜੀ ਬੁਲੰਦ ਕਰੀਏ ਜੀ। ਜੀ ਸਰਦਾਰ ਭਗਤ ਸਿੰਘ ਜੀ। ਹਾਂਜੀ, ਮਾਨ ਸਾਹਿਬ ਨੇ ਬਹੁਤ ਕੁਝ ਕਵਰ ਕਰ ਦਿੱਤਾ ਜੀ। ਔਰ ਮੈਂ ਵੀ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਜਿਸ ਵੀ ਸਾਧਨ ਨਹੀਂ ਉੱਥੇ ਉਹ ਜਿਹੜੀ 14 ਤਰੀਕ ਆ ਪਾਰਲੀਮੈਂਟ ਹੈਲਥ ਤੇ ਉੱਥੇ ਪਹੁੰਚ ਸਕਦੇ ਆ। 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੀ ਆਪਾਂ ਰੈਲੀ ਉੱਥੇ ਰੱਖੀ ਆ। ਨਾਲ ਹੀ ਇੱਕ ਰੋਸ ਮੁਜ਼ਾਹਰਾ ਮੋਦੀ ਦੇ ਕੈਨੇਡਾ ਆਉਣ ਦੇ ਵਿਰੁੱਧ ਜਿਹੜਾ ਆਪਾਂ ਕਰਨਾ ਉੱਥੇ ਜੀ। ਸੋ ਉਹਦੇ ਵਿੱਚ ਹਮ ਆ ਕੇ ਪਹੁੰਚੋ। ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਕਿਸੇ ਵੀ ਗੁਰੂ ਘਰ ਨਾਲ ਸੰਪਰਕ ਕਰ ਸਕਦੇ ਹੋ, ਜਾਂ ਜਿਹੜਾ ਤੁਸੀਂ ਅੱਗੇ ਫੋਨ ਨੰਬਰ ਦਿੱਤੇ ਨੇ ਪੂਨੀਆ ਸਾਹਿਬ ਉਹਨਾਂ ਦੇ, ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜੀ ਅੱਜ ਦੇ ਮਹਿਮਾਨ ਔਰ ਅੱਜ ਦੇ ਵਿਸ਼ੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ। ਔਰ ਇਸ ਪ੍ਰੋਗਰਾਮ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਨਵਾਂ ਪ੍ਰੋਗਰਾਮ ਆ, ਸਾਨੂੰ ਤੁਹਾਡੀ ਹੈਲਪ ਦੀ ਵੀ ਲੋੜ ਆ। ਤੁਸੀਂ ਆਪਣੀ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਹੋ ਜਾਂ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤੇ 514 476 8484 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਮਾਫੀ ਚਾਹੁੰਦਾ ਕਿ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ ਮੈਸੇਜ ਨੇ YouTube ਤੇ ਔਰ WhatsApp ਤੇ। ਵਿਸ਼ਾ ਇੰਨਾ ਜ਼ਿਆਦਾ ਗੰਭੀਰ ਸੀ, ਪੱਖ ਇੰਨੇ ਜ਼ਿਆਦਾ ਅਸੀਂ ਸਾਂਝੇ ਕਰਨੇ ਸੀ ਕਿ ਮੈਂ ਅੱਜ ਤੁਹਾਡੇ ਮੈਸੇਜ ਆ ਜਿਹੜੇ ਪ੍ਰੋਗਰਾਮ 'ਚ ਨਹੀਂ ਲੈ ਸਕਿਆ। ਪਰ ਆਪਾਂ ਇਹ ਜਿਹੜੀ ਆਪਣੀ ਸਾਂਝ ਆ ਇਹਨੂੰ ਟੁੱਟਣ ਨਹੀਂ ਦੇਣਾ, ਇਹਨੂੰ ਜਾਰੀ ਰੱਖਣਾ। ਮੈਸੇਜ ਤੁਸੀਂ ਕਰਦੇ ਰਹੋ। ਤੁਹਾਡੇ ਸੁਝਾਅ ਜਿਹੜੇ ਨੇ ਕੀਮਤੀ ਨੇ, ਮੈਨੂੰ ਉਹਨਾਂ ਦੀ ਉਮੀਦ ਜਿਹੜੀ ਆ ਉਹ ਰਹੇਗੀ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਜਿਵੇਂ ਸਾਡੇ ਪ੍ਰੋਗਰਾਮ ਨੂੰ ਵੇਖਦੇ ਹੋ ਇਹਨੂੰ ਸ਼ੇਅਰ ਵੀ ਕਰੋਗੇ। ਤਾਂ ਆਪਣੇ ਜਿਹੜੇ ਸੁਝਾਅ ਨੇ ਇਸ ਪ੍ਰੋਗਰਾਮ ਨੂੰ ਕਿਵੇਂ ਬੈਟਰ ਬਣਾਇਆ ਜਾ ਸਕਦਾ ਜਾਂ ਹੋਰ ਕਿਹੜੇ ਮੁੱਦੇ ਜਿਹੜੇ ਆ ਅਸੀਂ ਛੋਈਏ ਜਿਨ੍ਹਾਂ ਨਾਲ ਅਸੀਂ ਇਫੈਕਟ ਹੁੰਦੇ ਆ, ਸੋ ਉਹ ਵੀ ਮੈਨੂੰ ਜਿਹੜਾ ਇੰਤਜ਼ਾਰ ਰਹੇਗਾ। ਸੋ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਬਹੁਤ ਬਹੁਤ ਧੰਨਵਾਦ। ਤੇ ਕੱਲ ਨੂੰ ਫੇਰ ਇੱਕ ਨਵੇਂ ਮਹਿਮਾਨ ਦੇ ਨਾਲ, ਨਵੇਂ ਵਿਸ਼ੇ ਦੇ ਨਾਲ ਆਪ ਜੀ ਦੇ ਨਾਲ ਜਿਹੜਾ ਉਹ ਸਾਂਝ ਪਾਵਾਂਗੇ। ਗੁਰੂ ਕਲਗੀਧਰ ਪਾਤਸ਼ਾਹ ਨੇ ਸਵਾਸਾਂ ਦੀ ਲੜੀ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਔਰ ਆਪਣੇ ਪੈਰਾਂ ਤੇ ਖਲੋਣ ਦਾ ਜੇ ਬਲ ਬਖਸ਼ਿਆ। ਉਹਨਾਂ ਦੇ ਆਸ਼ੀਰਵਾਦ ਦੇ ਨਾਲ ਕੱਲ ਨੂੰ ਫੇਰ ਮਿਲਾਂਗੇ ਜੀ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।